ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਿਸ਼ਨ ਸਪੋਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 9 ਜਨਵਰੀ 2025 27 ਪੋ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੀ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫੇਅਰਫੈਕਸ ਵਰਜੀਨੀਆ ਤੋਂ ਹੋਟੀ ਬ੍ਰਦਰਜ਼ ਵੱਲੋਂ। ਸੋ ਜਿਨ੍ਹਾਂ ਦੇ ਨਾਮ ਹਨ ਨਵਿੰਦਰ ਸਿੰਘ ਓਠੀ, ਜਸਪਾਲ ਸਿੰਘ ਓਠੀ ਐਂਡ ਮਹਿੰਦਰ ਸਿੰਘ ਓਠੀ। ਸੋ ਇਹਨਾਂ ਦਾ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਉਹਨਾਂ ਨੇ ਅੱਜ ਦਾ ਜਿਹੜਾ ਪ੍ਰੋਗਰਾਮ ਸਪਾਂਸਰ ਕੀਤਾ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਬ੍ਰਦਰਜ਼ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿਉਂਕਿ ਇਹ ਸਾਡੇ ਪੱਕੇ ਸਪੋਰਟਰ ਨੇ ਔਰ ਤੁਹਾਨੂੰ ਵੀ ਅਪੀਲ ਦੀ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੀ ਗੋਦੀ ਮੀਡੀਆ ਬਾਰੇ ਕਿ ਕਿਸ ਤਰ੍ਹਾਂ ਭਾਰਤ ਦਾ ਦੇਸ਼ ਵਿਦੇਸ਼ ਵਿਚਲਾ ਸਮੁੱਚਾ ਮੀਡੀਆ ਹੁਣ ਨੰਗੇ ਧੜ ਝੂਠ ਪਰੋਸਣ ਤੇ ਲੱਗਾ ਹੋਇਆ ਹੈ ਔਰ ਬੀਤੇ ਕੱਲ ਦੇਸ਼ ਵਿਦੇਸ਼ ਦੇ ਗੋਦੀ ਮੀਡੀਆ ਵੱਲੋਂ ਇਹ ਖਬਰ ਨਸ਼ਰ ਕੀਤੀ ਗਈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਕੇਸ ਦੇ ਚਾਰੋਂ ਮੁਲਾਜ਼ਮਾਂ ਦੀ ਜਿਹੜੀ ਹੈ ਉਹ ਜ਼ਮਾਨਤ ਹੋ ਗਈ ਹੈ ਕਿਉਂਕਿ ਉਹਨਾਂ ਖਿਲਾਫ ਕੈਨੇਡਾ ਸਰਕਾਰ ਵੱਲੋਂ ਕੋਈ ਸਬੂਤ ਪੇਸ਼ ਨਹੀਂ ਕੀਤੇ ਗਏ। ਸੋ ਇਸ ਖਬਰ ਨੇ ਸਿੱਖ ਹਲਕਿਆਂ ਵਿੱਚ ਭਾਰੀ ਖਲਬਲੀ ਮਚਾਈ ਹੈ ਪਰ ਦਿਨ ਚੜ੍ਹਦੇ ਤੱਕ ਸਪਸ਼ਟ ਹੋ ਗਿਆ ਕਿ ਇਹ ਖਬਰ ਸਰਾਸਰ ਝੂਠੀ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਆਪਣੇ ਬਹੁਤ ਹੀ ਪਿਆਰੇ ਓਠੀ ਬ੍ਰਦਰਜ਼ ਨਵਿੰਦਰ ਸਿੰਘ, ਜਸਪਾਲ ਸਿੰਘ, ਮਹਿੰਦਰ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਓਠੀ ਪਰਿਵਾਰ ਚੱਠਾ ਪਰਿਵਾਰ ਇਹ 1990 ਤੋਂ ਹੀ ਜਦੋਂ ਪਹਿਲੀ ਵਾਰ ਸਾਡਾ ਵਰਜੀਨੀਆ ਜਾਣਾ ਹੋਇਆ ਔਰ ਵਾਸ਼ਿੰਗਟਨ DC ਖਾਲਿਸਤਾਨ ਅਫੇਅਰ ਸੈਂਟਰ ਐਸਟੈਬਲਿਸ਼ ਹੋਇਆ 1994 'ਚ ਉਦੋਂ ਤੋਂ ਹੀ ਅਸੀਂ ਇੱਕ ਪਰਿਵਾਰ ਦਾ ਹਿੱਸਾ ਹੀ ਹੈ ਔਰ ਕਾਰੋਬਾਰੀ ਤੌਰ ਤੇ ਵੀ ਗੁਰੂ ਨੇ ਇਹਨਾਂ ਨੂੰ ਕਾਫੀ ਕਾਮਯਾਬ ਕੀਤਾ ਹੋਇਆ। ਆਪਸ ਦੇ ਵਿੱਚ ਪਰਿਵਾਰ ਦਾ ਪਿਆਰ ਵੀ ਹੈ ਔਰ ਇਹੀ ਕਾਰਨ ਹੈ ਕਿ ਜਦੋਂ ਸਾਂਝੀ ਤਾਕਤ ਹੁੰਦੀ ਹੈ ਸਾਂਝੇ ਕਾਰੋਬਾਰ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ ਬਰਕਤ ਵੀ ਹੁੰਦੀ ਹੈ। ਸੋ ਸਾਡੇ ਲਈ ਚੱਠਾ ਪਰਿਵਾਰ ਓਠੀ ਪਰਿਵਾਰ ਆਪਣਾ ਪਰਿਵਾਰ ਹੈ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬੜੇ ਪਿਆਰੇ ਭਰਾ ਨੇ ਤਿੰਨੋਂ ਹੀ ਔਰ ਬੜੇ ਸਤਿਕਾਰਪੂਰਵਕ ਤਰੀਕੇ ਦੇ ਨਾਲ ਮਿਲਦੇ ਨੇ ਜਿੱਥੇ ਵੀ ਹੋਏ ਔਰ ਬੇਸ਼ੱਕ ਜਦੋਂ ਤੋਂ ਹੁਣ ਅਸੀਂ ਨਿਊਯਾਰਕ ਹੈ ਉਹਨਾਂ ਮਿਲਣਾ ਘਟ ਗਿਆ ਕਿਉਂਕਿ ਕਦੇ ਕਦੇ ਪੇਕੇ ਜਾਣਾ ਹੁੰਦਾ ਲੇਕਿਨ ਜਦੋਂ ਵੀ ਕਿਤੇ ਕੋਈ ਸਬਬ ਹੋਏ ਕੋਈ ਪਰਿਵਾਰਕ ਸਮਾਗਮ ਹੋਏ ਤੇ ਇਹ ਹਮੇਸ਼ਾ ਹੀ ਹੌਸਲਾ ਦੇਣ ਵਾਲੇ ਔਰ ਸਾਨੂੰ ਜਿਹੜਾ ਹੈ ਉਹ ਸਪੋਰਟ ਕਰਨ ਵਾਲੇ ਨੇ। ਸੋ ਅਸੀਂ ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਸ ਤੋਂ ਪਹਿਲਾਂ ਕਿ ਅਸੀਂ ਭਾਰਤੀ ਝੂਠ ਜਿਸ ਦਾ 24 ਘੰਟੇ ਦੇ ਵਿੱਚ ਪਰਦਾਫਾਸ਼ ਹੋਇਆ ਔਰ ਦੇਸ਼ ਵਿਦੇਸ਼ 'ਚ ਨੰਗੇ ਹੋਏ ਉਸ ਦੀ ਗੱਲ ਕਰੀਏ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ ਕਿ ਜੋ LA ਦੇ ਵਿੱਚ ਕੁਦਰਤ ਦੀ ਕਰੋਪੀ ਚੱਲ ਰਹੀ ਹੈ ਔਰ ਪਿਛਲੇ ਕੁਛ ਦਿਨਾਂ ਤੋਂ ਜਿਹੜੀ ਅੱਗ ਜੰਗਲੀ ਅੱਗ ਹਾਲਾਂ LA ਦੇ ਦੂਰ ਦਰਾਡੇ ਉਸ ਏਰੀਆ ਦੇ ਵਿੱਚ ਤਾਂ ਇਹ ਖਬਰ ਹਰ ਸਾਲ ਹੀ ਹੁੰਦੀ ਹੈ। ਇਹ ਜਿਹੜੀਆਂ
ਵਾਈਲਡ ਫਾਇਰਸ ਨੇ ਉਹਨਾਂ ਦੇ ਸ਼ੁਰੂ ਹੋਣ ਦਾ ਕੀ ਕਾਰਨ ਹੈ ਜਾਂ ਕਿੱਥੋਂ ਕੀ ਹੁੰਦਾ ਹੈ, ਹਮੇਸ਼ਾ ਡਿਬੇਟੇਬਲ ਹੁੰਦਾ ਹੈ। ਲੇਕਿਨ ਬਹੁਤ ਵਾਰ ਜਿਹੜੇ ਬਹੁਤ ਘੱਟ ਜਿੱਥੇ ਇਨਹੈਬਿਟਡ ਏਰੀਆਜ਼ ਨੇ ਉੱਥੋਂ ਤੱਕ ਪਹੁੰਚਦੀਆਂ ਨੇ ਹੋਗਾ। ਹਾਲਾਂ ਇਤਿਹਾਦ ਦੇ ਤੌਰ ਤੇ ਜਿੱਥੇ ਫਾਇਰ ਹੁੰਦੀ ਹੈ ਉਸ ਦੇ ਨੇੜੇ ਦੇ ਇਲਾਕੇ ਨੂੰ ਜਿਹੜੇ ਐਵੈਕੂਏਟ ਕਰਵਾ ਲਿਆ ਜਾਂਦਾ, ਜਿਹੜੇ ਵੀ ਉੱਥੇ ਰਹਿਣ ਵਾਲੇ ਨੇ। ਪਰ ਇਹ ਇਸ ਤੇਜ਼ੀ ਦੇ ਨਾਲ ਫਾਇਰ ਫੈਲੀ ਕਿ ਇਹਦੇ ਬਾਵਜੂਦ ਕਿ ਹਾਲਾਂ ਐਲਏ ਦਾ ਜਿਹੜਾ ਫਾਇਰ ਫਾਈਟਰ ਸਿਸਟਮ ਹੈ ਬਹੁਤ ਸਟਰੋਂਗ ਹੈ। ਹਾਲਾਂ ਇੱਕ ਦੋਸ਼ ਲਾਇਆ ਜਾ ਰਿਹਾ ਕਿ ਉਹਨਾਂ ਦਾ ਬਜਟ ਕੁਝ ਕੱਟ ਕੀਤਾ ਗਿਆ, ਲੇਕਿਨ ਕਈ ਵਾਰ ਕੁਦਰਤ ਦੇ ਸਾਹਮਣੇ ਇਨਸਾਨ ਹੀ ਹੈ। ਜਿੰਨੇ ਮਰਜ਼ੀ ਅਸੀਂ ਪ੍ਰਬੰਧ ਕੀਤੇ ਹੋਣ, ਕੁਦਰਤ ਸਭ ਕੁਝ ਤੈਸ਼ ਨੈਸ਼ ਕਰਕੇ ਰੱਖ ਦਿੰਦੀ ਹੈ। ਔਰ ਇਸ ਵੇਲੇ ਤੱਕ ਜਿਹੜੀਆਂ ਰਿਪੋਰਟਸ ਨੇ ਲਗਭਗ 108 ਕਿਲੋਮੀਟਰ ਜਿਹੜਾ ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਅੱਗ ਫੈਲੀ ਹੈ। ਔਰ 108 ਸਕੁਅਰ ਕਿਲੋਮੀਟਰ ਮੀਡੀਆ ਨੇ ਕਿਹਾ ਕਿ ਰਫਲੀ ਜਿੰਨਾ ਸੈਨ ਫਰਾਂਸਿਸਕੋ ਸ਼ਹਿਰ ਹੈ ਇੰਨੀ ਥਾਂ ਦੇ ਉੱਤੇ ਇਸ ਦਾ ਫੈਲਾਅ ਹੈ। ਲਗਭਗ 5 ਬੰਦਿਆਂ ਦੀ ਮੌਤ ਹੋ ਚੁੱਕੀ ਹੈ। 1,30,000 ਲੋਕਾਂ ਨੂੰ ਐਵੈਕੂਏਟ ਕੀਤਾ ਗਿਆ ਹੈ। 2000 ਤੋਂ ਜ਼ਿਆਦਾ ਘਰ ਔਰ ਬਿਜ਼ਨੈਸਿਸ ਸੜ ਕੇ ਸੁਆਹ ਹੋ ਚੁੱਕੀਆਂ ਨੇ। ਔਰ ਬੜੀਆਂ ਜਿਹੜੀਆਂ ਆਈਕੋਨਿਕ ਪਲੇਸਿਸ ਜਿਨ੍ਹਾਂ ਦੇ ਵਿੱਚ ਕਈ ਥਾਂ ਤੇ ਪਬਲਿਕ ਲਾਇਬ੍ਰੇਰੀਜ਼, ਕਿਉਂਕਿ ਜਦੋਂ ਐਲਏ ਦਾ ਜ਼ਿਕਰ ਹੁੰਦਾ ਹੈ ਤੇ ਹਾਲੀਵੁੱਡ ਹਿਲਸ। ਔਰ ਇਹ ਠੀਕ ਹੈ ਕਿ ਬਹੁਤ ਵਾਰ ਜਦੋਂ ਕੋਈ ਸਮੁੰਦਰੀ ਤੂਫਾਨ ਆਉਂਦਾ ਹੈ, ਬੰਗਲਾਦੇਸ਼ 'ਚ ਆ ਗਿਆ ਜਾਂ ਸਾਊਥ ਅਮਰੀਕਾ 'ਚ ਆ ਗਿਆ, ਤਾਂ ਸਾਡਾ ਹੁੰਦਾ ਹੈ ਕਿ ਜੀ ਉਹ ਉਹਨਾਂ ਕੰਢਿਆਂ ਤੇ ਰਹਿਣ ਵਾਲੇ ਜਿਹੜੇ ਫਿਸ਼ਰਮੈਨ, ਮਛਿਆਰੇ ਜਾਂ ਮਛੁਆਰੇ ਜਿਨ੍ਹਾਂ ਨੂੰ ਕਹਿੰਦੇ ਨੇ, ਉਹੀ ਹੋਣਗੇ। ਉਹਨਾਂ ਦੀਆਂ ਝੁੱਗੀਆਂ ਹੁੰਦੀਆਂ ਨੇ, ਉਹ ਫਿਰ ਬਣਾ ਲੈਣਗੇ। ਪਰ ਜਦੋਂ ਦੁਨੀਆ ਦਾ ਸਭ ਤੋਂ ਟ੍ਰੈਂਡ ਸੈਟਰ ਥਾਂ, ਕਿਉਂਕਿ ਜਦੋਂ ਅਸੀਂ ਹਾਲੀਵੁੱਡ ਦੀ ਗੱਲ ਕਰਦੇ ਹਾਂ, ਇੱਕ ਜ਼ਮਾਨਾ ਸੀ ਕਿ ਜਿਸ ਸਿਵਲਾਈਜੇਸ਼ਨ 'ਚ ਲੋਕ ਰਹਿੰਦੇ ਨੇ ਉਹਦੇ 'ਚ 1000 ਸਾਲ ਬਾਅਦ ਕੋਈ ਤਬਦੀਲੀ ਹੁੰਦੀ ਸੀ ਜਾਂ ਦੂਜਾ ਸੀ। ਸੋ ਹਾਲੀਵੁੱਡ ਤਾਂ ਦੁਨੀਆ ਦੇ ਵਿੱਚ ਜਿਹੜੀ ਅੱਜ ਜਿਹਨੂੰ ਵੈਸਟਰਨ ਸਿਵਲਾਈਜੇਸ਼ਨ ਕਿਹਾ ਜਾਂਦਾ, ਉਹਦਾ ਟ੍ਰੈਂਡ ਸੈਟਰ ਜਾਂ ਉਹਨਾਂ ਵੈਲਿਊਜ਼ ਨੂੰ ਜੇ ਦੁਨੀਆ ਭਰ 'ਚ ਵੇਚਿਆ ਗਿਆ ਜਾਂ ਉਸ ਨੂੰ ਬਾਕੀ ਸਾਰੇ ਅਡਾਪਟ ਕਰਦੇ ਨੇ, ਜਿਹਦੇ 'ਚ ਕੋਈ ਡੰਡੇ ਦੀ ਲੋੜ ਨਹੀਂ ਹੁੰਦੀ, ਕੁਦਰਤੀ ਉਹ ਫਿਲਮ ਇੰਡਸਟਰੀ ਹੈ। ਤੇ ਹਾਲੀਵੁੱਡ ਦੇ ਫਿਰ ਜਿਹੜੇ ਵੱਡੇ ਵੱਡੇ ਸਟਾਰ ਨੇ ਜਿਹਨਾਂ ਕਈ ਮਿਲੀਅਨ ਦੀਆਂ ਕੋਠੀਆਂ 'ਚ ਰਹਿੰਦੇ ਨੇ, ਉਹ ਜਦੋਂ ਸੜਕਾਂ ਤੇ ਆ ਜਾਣ ਔਰ ਤਬਾਹੀ ਔਰ ਉਹਨਾਂ ਦੀਆਂ ਅੱਖਾਂ 'ਚੋਂ ਅਥਰੂ ਔਰ ਕਈ ਜਨਰੇਸ਼ਨਾਂ ਜਿਹੜੀਆਂ ਉੱਥੇ ਰਹਿਣ ਵਾਲੇ ਨੇ, ਜਿਵੇਂ ਸੀ ਕਿ ਜੀ ਅਸੀਂ ਤਾਂ ਕਿੰਨੀਆਂ ਯਾਦਾਂ ਸਾਡੇ ਬੱਚਿਆਂ ਦੀਆਂ ਦੂਜਿਆਂ ਦੀਆਂ ਇਹਦੇ ਨਾਲ ਜੁੜੀਆਂ ਹੋਈਆਂ ਸੀ। ਲੇਕਿਨ ਫਿਰ ਵੀ ਅਸੀਂ ਸਮਝਦੇ ਹਾਂ ਕਿ ਅਮਰੀਕਨ ਸਿਸਟਮ ਦੀ ਐਫੀਸ਼ੀਐਂਸੀ ਹੈ। ਹਾਲਾਂ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਤਾਂ ਗਵਰਨਰ ਕੈਲੀਫੋਰਨੀਆ ਨੂੰ ਦੋਸ਼ ਦਿੱਤਾ ਵੀ ਉਹਨੇ ਪ੍ਰਬੰਧ ਨਹੀਂ ਕੀਤਾ। ਹਾਲਾਂ ਜਿਹੜੀ ਉਹਨਾਂ ਦੀ ਸ਼ਾਇਦ ਲੇਡੀ ਹੈ ਐਲਏ ਦੀ ਮੇਅਰ, ਉਹ ਅਫਰੀਕਾ ਕਿ ਕਿੱਥੇ ਗਈ ਹੋਈ ਸੀ, ਉੱਥੋਂ ਵਾਪਸ ਮੁੜੀ ਹੈ। ਉਹਦੇ ਤੇ ਵੀ ਆ ਰਿਹਾ ਜੀ ਉਹਨੇ ਬਜਟ ਕੱਟ ਕੀਤਾ। ਪਰ ਇਹ ਕੁਦਰਤ ਦੀ ਕਰੋਪੀ ਹੈ ਔਰ ਕਿਸੇ ਨਾ ਕਿਸੇ ਵਕਤ 'ਚ ਕੁਦਰਤ ਤਾਂ ਹਮੇਸ਼ਾ ਯਾਦ ਦਹਾਨੀ ਇਨਸਾਨ ਨੂੰ ਕਰਾਉਂਦੀ ਹੈ ਕਿ ਭਾਈ ਤੂੰ ਬੰਦਾ ਹੈ ਤੇ ਬੰਦਾ ਬਣ ਕੇ ਰਹਿ। ਅਸੀਂ ਅਜੇ 2020 ਨੂੰ ਬੀਤਿਆਂ 4 ਸਾਲ ਹੋਏ ਨੇ ਮਸੀਂ, ਅਜੇ ਤਾਂ 2025 ਸ਼ੁਰੂ ਹੋਇਆ ਕਿ ਕੋਵਿਡ-19 ਨੇ ਕਿਵੇਂ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਿਵੇਂ ਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀਆਂ ਫਿਗਰਸ ਦੇਖੀਏ ਕਿ ਲਗਭਗ 1.5 ਕਰੋੜ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋਈ, ਜਿਨ੍ਹਾਂ ਚੋਂ ਲਗਭਗ 43 ਲੱਖ ਇਕੱਲੇ ਭਾਰਤ ਦੇ ਵਿੱਚ ਹੀ ਮਰਨ ਵਾਲੇ ਸੀ। ਲੇਕਿਨ ਔਰ ਜਦੋਂ ਕੁਦਰਤ ਕੁਛ ਝਟਕਾ ਦਿੰਦੀ ਹੈ, ਮੇਰਾ ਖਿਆਲ ਹੈ ਵੀ ਸਬਕ ਤਾਂ ਇਹੀ ਹੁੰਦਾ ਇਨਸਾਨੀ ਜ਼ਿੰਦਗੀ 'ਚ ਵੀ। ਜਦੋਂ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਜਦੋਂ ਸੁੱਖ ਬਿਮਾਰੀ ਬਣ ਜਾਂਦੀ ਹੈ ਤੇ ਦੁੱਖ ਦਾਰੂ ਦੇ ਤੌਰ ਤੇ ਆਉਂਦਾ ਹੈ। ਔਰ ਮੈਂ ਸਮਝਦਾ ਹਾਂ ਵੀ ਜਦੋਂ ਕੋਈ ਕੁਦਰਤ ਦੀ ਪ੍ਰਕੋਪੀ, ਭਾਵੇਂ ਉਹ ਕਿਤੇ ਅਰਥਕੁਏਕ ਹੈ, ਕਿਤੇ ਫਲੱਡ ਹੈ, ਕਿਤੇ ਦੂਜੇ ਨੇ, ਉਸ ਰੂਪ ਚ ਆਉਂਦੀ ਹੈ, ਇਹ ਠੀਕ ਹੈ ਕਿ ਹਿਊਮੈਨੀਟੇਰੀਅਨ ਐਸਪੈਕਟ ਵੀ ਸਾਹਮਣੇ ਆਉਂਦਾ ਹੈ। ਜਿਹੜੇ ਲੋਕ ਮਦਦ ਲਈ ਨਿਕਲਦੇ ਨੇ ਔਰ ਆਪਣੀਆਂ ਜਾਨਾਂ ਖਤਰੇ 'ਚ ਪਾਉਂਦੇ ਨੇ, ਜਿਵੇਂ ਸਿੱਖ ਕੌਮ ਦਾ ਬੈਸਟ ਕਰੈਕਟਰ ਜਾਂ ਬੈਸਟ ਟ੍ਰੇਟ ਜਿਹੜੇ ਨੇ ਸਾਡੇ ਕੋਵਿਡ-19 ਦੇ ਦੌਰਾਨ ਆਏ। ਲੇਕਿਨ ਮੈਂ ਬਹੁਤ ਵਾਰ ਦੇਖਦਾ ਹਿਊਮਨ ਹਿਸਟਰੀ ਜਾਂ ਜੇ 20th ਸੈਂਚੁਰੀ ਨੂੰ ਵੀ ਦੇਖੀਏ ਕਿ ਕਿਸ ਲੈਵਲ ਦਾ ਸਪੈਨਿਸ਼ ਫਲੂ ਸੀ, ਵਰਲਡ ਵਾਰ ਸੀ, ਤਬਾਹੀ ਸੀ। ਥੋੜੀ ਕੁ ਦੇਰ ਜਿਹੜਾ ਉਹ ਮੇਰਾ ਖਿਆਲ ਹੈ ਰੱਬ ਯਾਦ ਰਹਿੰਦਾ ਹੈ ਜਾਂ ਇਨਸਾਨੀਅਤ ਰਹਿੰਦੀ ਹੈ ਕਿ ਉਹਨਾਂ ਚੋਂ ਵੀ ਕਿਵੇਂ ਫਾਇਦਾ ਚੁੱਕਦੇ ਨੇ। ਹੁਣ ਐਲਏ 'ਚ
ਜਿਸ ਕਿਸਮ ਦੀਆਂ ਡਿਵੈਸਟੇਟਿੰਗ ਫਾਇਰਸ ਨੇ, ਇੱਕ ਪਾਸੇ ਤਾਂ ਫਾਇਰ ਫਾਈਟਰ ਉਹਦੇ ਨਾਲ ਲੜ ਰਹੇ ਨੇ, ਦੂਸਰੇ ਪਾਸੇ ਲੁੱਟਮਾਰ ਮਚੀ ਹੋਈ ਹੈ, ਔਰ ਪੁਲਿਸ ਦਾ ਜਿਹੜਾ ਉਹ ਦੂਜਾ ਕਿਵੇਂ ਜਿਹੜੇ ਘਰ ਅਬੈਂਡਨ ਕੀਤੇ ਜਾਂ ਵੈਕੂਏਟ ਕੀਤੇ ਉਹਨਾਂ 'ਚ ਜਿਹੜੇ ਨੇ ਲੁੱਟੀਆਂ ਚੀਜ਼ਾਂ ਲੁੱਟ ਖਸੁੱਟ ਚੱਲ ਰਹੀ ਹੈ। ਸੋ ਮਤਲਬ ਇਹ ਹੈ ਕਿ ਵੀ ਲੈ ਦੇ ਕੇ ਹਾਲਾਂ ਇਹ ਵੀ ਕਿਹਾ ਜਾਂਦਾ ਹੁਣ ਜਦੋਂ ਅਸੀਂ ਦੁਨੀਆ 'ਚ ਅਨਸਰਟਨਟੀ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਜਾਂ ਪੁਤਿਨ ਜਾਂ ਮੋਦੀ ਜਾਂ ਨੇਤਨਯਾਹੂ ਜਿਸ ਲੈਵਲ ਦੇ ਉੱਤੇ ਇਨਸਾਨੀ ਖੂਨ ਡੁੱਲ ਰਿਹਾ, ਗਜ਼ਾ ਹੋਏ, ਯੂਕਰੇਨ ਹੋਏ, ਕਸ਼ਮੀਰ ਹੋਏ, ਸਾਡੀ ਧਰਤੀ ਹੋਏ, ਨਾਰਥ ਈਸਟ ਹੋਏ, ਤੇ ਕਿਤੇ ਨਾ ਕਿਤੇ ਰੱਬ ਇਹ ਯਾਦ ਦਹਾਨੀ ਵੀ ਕਰਵਾਉਂਦਾ ਹੈ ਕਿ ਭਾਈ ਤੁਸੀਂ ਇਹ ਸਾਰਾ ਕੁਝ ਜੋ ਕੁਝ ਏਡੇ ਅਡੰਬਰ ਔਰ ਇਨੇ ਨੇ, ਇਹ ਤਾਂ ਜਿਹੜਾ ਉਹ ਪਲ ਦੇ ਵਿੱਚ ਸਭ ਕੁਝ ਬਦਲ ਸਕਦਾ ਹੈ। ਲੇਕਿਨ ਮੈਨੂੰ ਨਹੀਂ ਲੱਗਦਾ ਕਿ ਵੀ ਅਸੀਂ ਇਸ ਤੋਂ ਕਦੇ ਸਬਕ ਸਿੱਖਦੇ ਹਾਂ, ਪਰ ਸਾਡਾ ਦਿਲ, ਸਾਡਾ ਮਨ ਉਹਨਾਂ ਸਾਰਿਆਂ ਦੇ ਲਈ ਜਿਹੜੇ ਪਾਵਰ ਆਫ ਹੈ, ਲੋਕ ਕਿਸ ਹਾਲਤ 'ਚ ਨੇ, ਇਸ ਸਾਰੇ ਨੂੰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਭਾਈ ਉਹਨਾਂ ਦੀ ਸਫਰਿੰਗ ਰਿਲੀਵ ਹੋਏ। ਔਰ ਜਿਵੇਂ ਸਾਡੇ ਭੈਣ ਜੀ ਮਨਮੰਥਨ ਕੌਰ, ਉਹਨਾਂ ਦੇ ਦੇਖੋ ਹਰ ਇੱਕ ਦਾ ਫਿਕਰ ਹੈ, ਉਹਨਾਂ ਦਾ ਟੈਕਸ ਸੀ ਕਿ ਵੀ ਜਿੱਥੇ ਲੱਗਿਆ ਉੱਥੇ ਕੋਈ ਗੁਰਦੁਆਰੇ ਦਾ ਨੁਕਸਾਨ ਤਾਂ ਨਹੀਂ ਹੋਇਆ। ਅਸੀਂ ਆਪਣੇ ਵੀਰ ਹਰਪ੍ਰੀਤ ਸਿੰਘ ਉਹਨਾਂ ਨੂੰ ਇਹ ਕਿਹਾ ਕਿ ਵੀ ਉਹਨਾਂ ਨੇ ਕਿਹਾ ਵੀ ਮੁੱਖ ਜਿੱਥੇ ਜਿੱਥੇ ਹੈ ਉੱਥੇ ਕੋਈ ਪੈਸੇ ਡੈਨਾ ਜਾਂ ਦੂਜੇ ਉੱਥੇ ਤਾਂ ਗੁਰਦੁਆਰਾ ਨਹੀਂ ਸੀ, ਇੱਕ ਅੱਧੀ ਥਾਂ ਦਾ ਉਹਨਾਂ ਨੂੰ ਹੈ ਉਹ ਕਨਫਰਮ ਕਰਨਗੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਇਨਸਾਨੀ ਪੀੜ ਹੈ, ਇਨਸਾਨੀ ਦੁੱਖ ਹੈ, ਔਰ ਅਸੀਂ ਇਸ ਦੁੱਖ ਦੇ ਵਿੱਚ ਜਿਹੜੇ ਸਫਰਰ ਨੇ ਉਹਨਾਂ ਦੇ ਲਈ ਅਰਦਾਸ ਕਰਦੇ ਹਾਂ। ਔਰ ਹੁਣ ਅਸੀਂ ਗੱਲ ਕਰੀਏ ਝੂਠ ਦੀ। ਹਾਲਾਂ ਇੱਕ ਤਾਂ ਹੁੰਦਾ ਵੀ ਝੂਠ, ਇੱਕ ਹੁੰਦਾ ਝੂਠੋ ਝੂਠ, ਤੇ ਇੱਕ ਹੁੰਦਾ ਸੱਚੋ ਸੱਚ। ਸੱਚੋ ਸੱਚ ਤਾਂ ਅਸੀਂ ਕਰਦੇ ਹਾਂ, ਹੁਣ ਉਹਨਾਂ ਦੇ ਝੂਠੋ ਝੂਠ ਵਾਲਿਆਂ ਦੀ ਗੱਲ ਕਰੀਏ। ਹਾਲਾਂ ਇਹ ਡਿਬੇਟ ਪਿਛਲੇ ਕੁਝ ਦਿਨਾਂ ਤੋਂ ਚੱਲ ਹੀ ਰਹੀ ਸੀ ਕਿਉਂਕਿ ਮੈਟਾ ਜਿਹੜਾ ਫੇਸਬੁੱਕ, ਇੰਸਟਾਗ੍ਰਾਮ ਜਿਨ੍ਹਾਂ ਨੇ ਸਾਨੂੰ ਤਾਂ ਬਲੌਕ ਕੀਤਾ ਹੋਇਆ 4 ਸਾਲ ਤੋਂ, ਉਹਦਾ ਮਾਲਕ ਹੈ ਮਾਰਕ CEO ਮਾਰਕ ਜ਼ਰਕਸਬਰਗ। ਉਹਨੇ ਇੱਕ ਦਿਨ 2-3 ਦਿਨ ਪਹਿਲਾਂ ਆਪਣੀ 4-5 ਮਿੰਟ ਦੀ ਵੀਡੀਓ ਪਾਈ ਔਰ ਉਹਦੇ 'ਚ ਉਹਨੇ ਕਿਹਾ ਕਿ ਜੀ ਅੱਗੇ ਅਸੀਂ ਫੇਸਬੁੱਕ ਔਰ ਇਹਦੇ 'ਤੇ ਜਿਹੜੀ ਵੀ ਖਬਰ ਸੀ ਉਸ ਦੀ ਪੁਸ਼ਟੀ ਲਈ ਫੈਕਟ ਚੈਕਿੰਗ ਕਰਦੇ ਸੀ, ਉਹ ਹੁਣ ਅਸੀਂ ਖਤਮ ਕਰ ਰਹੇ ਹਾਂ। ਔਰ ਇਹ ਹਰ ਪਾਸੇ ਹੁੰਦਾ ਸਾਹਿਬ ਦੀ ਅੱਖ ਦੇਖੋ। ਹੁਣ ਮਾਰਕ ਜ਼ਰਕਸਬਰਗ ਉਹ ਹੈ ਜਿਹਨੇ ਟਰੰਪ ਦੇ ਕਿੰਨੇ ਹਜ਼ਾਰ ਝੂਠ ਫੜੇ ਸੀ ਫੈਕਟ ਚੈਕਰ ਟੀਮਾਂ ਨੇ, ਫਿਰ ਉਹਦਾ ਅਕਾਊਂਟ ਵੀ ਸਸਪੈਂਡ ਕਰ ਦਿੱਤਾ ਸੀ। ਹੁਣ ਜਨਾਬ ਟਰੰਪ ਵਾਪਸ ਆ ਗਏ ਨੇ। ਇਹ ਸਭ ਵਪਾਰੀ, ਉਹ ਐਲਨ ਮਸਕ ਹੋਏ ਕਿ ਮਾਰਕ ਜ਼ਰਕਸਬਰਗ ਹੋਏ, ਸੋ ਉਹਨੂੰ ਹੁਣ ਨਜ਼ਰ ਆ ਰਿਹਾ ਕਿ ਵੀ ਇਹ ਉਹਨਾਂ ਨੇ ਕਿਹਾ ਜੀ ਅਸੀਂ ਟਰੰਪ ਜੀ ਦੇ ਨਾਲ ਮਿਲ ਕੇ ਕੰਮ ਕਰਾਂਗੇ ਪੂਰਾ, ਔਰ ਉਹਨਾਂ ਨੇ ਕਿਹਾ ਜੀ ਅਸੀਂ ਫੈਕਟ ਜੋ ਮਰਜ਼ੀ ਜਿਹੜਾ ਉਹ ਕਰੀ ਜਾਓ। ਹਾਲਾਂ ਪਹਿਲਾਂ ਵੀ ਜਿਸ ਲੈਵਲ ਦੇ ਉੱਤੇ ਫੇਸਬੁੱਕ ਜਾਂ ਦੂਜਿਆਂ ਨੇ ਉੱਥੇ ਸਿੱਖ ਐਕਟਿਵਿਸਟ ਦੇ ਅਕਾਊਂਟਸ ਬੰਦ ਕੀਤੇ, ਜਿਹੜੇ ਪੋਲੀਟੀਕਲੀ ਕ੍ਰਿਟਿਸਾਈਜ਼ ਕਰਨ ਵਾਲੇ ਸੀ ਉਹਨਾਂ ਦੇ ਕੀਤੇ, ਕਿਸਾਨ ਮੂਵਮੈਂਟ ਦੇ ਚੱਲਦੇ ਆ ਕਿਸਾਨਾਂ ਦੇ ਅਕਾਊਂਟ ਇੰਡੀਅਨ ਗਵਰਨਮੈਂਟ ਦੇ ਕਹਿਣ ਤੇ ਕੀਤੇ, ਔਰ ਜਿਹੜੇ ਹਿੰਦੂ ਤਵੀਆਂ ਦੇ ਅਕਾਊਂਟ ਸੀ ਜਿਨ੍ਹਾਂ ਨੇ ਦਿੱਲੀ 'ਚ ਰਾਈਟਿੰਗ ਕਰਵਾਈ ਮੁਸਲਮਾਨਾਂ ਦੇ ਖਿਲਾਫ ਭਾਰਤ ਭਰ ਦੇ ਵਿੱਚ, ਉਹਨਾਂ ਨੂੰ ਖੁੱਲੀ ਛੂਟ ਰਹੀ। ਔਰ ਜਦੋਂ ਕੁਝ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਕਿਹਾ ਗਿਆ, ਜਿਵੇਂ ਉਹਨਾਂ ਨੇ ਜਦੋਂ BBC ਨੇ 2 ਪਾਰਟ ਡਾਕੂਮੈਂਟਰੀ ਬਣਾਈ ਨਰਿੰਦਰ ਮੋਦੀ ਦੇ ਜੋ ਉਹਦੀ ਕਾਰਗੁਜ਼ਾਰੀ ਸੀ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੇ ਮੈਸੈਕਰ ਤੇ, ਉਹਨੂੰ ਆਫ ਹੁੱਕ ਕੀਤਾ। ABC ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ ਨੇ ਜਦੋਂ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਔਰ ਜੋ ਭਾਰਤ ਦੇ ਵਿੱਚ ਵੀ ਜਿਹਦਾ ਉਹਦੇ ਇਫੈਕਟ ਨੇ, ਹਰਦੀਪ ਸਿੰਘ ਨਿੱਜਰ ਦੇ ਪਿੰਡ ਜਾ ਕੇ ਜਿਵੇਂ ਬੀਬੀ ਨੇ ਇੰਟਰਵਿਊ ਕੀਤਾ ਉਹਨੂੰ ਵੀ ਆਫ ਇਹਨਾਂ ਸਾਰੇ ਸੋਸ਼ਲ ਪਲੇਟਫਾਰਮਸ ਤੋਂ। ਔਰ ਜਿਸ ਲੈਵਲ ਦੇ ਉੱਤੇ, ਕਿਉਂਕਿ ਜਿਹੜੀ ਹਿੰਸਾ ਹੈ ਜਾਂ ਵਾਇਲੈਂਸ ਹੈ ਜਾਂ ਮੌਬ ਦੇ ਵਿੱਚ ਮੌਬ ਮੈਂਟੈਲਿਟੀ ਸ਼ੁਰੂ ਹੁੰਦੀ ਹੈ, ਉਹ ਤਾਂ ਫਾਲਸ ਖਬਰ ਦੇ ਨਾਲ ਹੁੰਦੀ ਹੈ। ਔਰ ਉਹਦੇ ਤੇ ਘੱਟੋ ਘੱਟ ਇਹ ਸੀ ਕਿ ਇਹਨਾਂ ਨੇ ਆਪਣਾ ਫੈਕਟ ਫਾਈਂਡਿੰਗ ਜਿਹੜੀਆਂ ਨੇ ਟੀਮਾਂ ਸਾਰੇ ਪਾਸੇ ਰੱਖੀਆਂ ਹੋਈਆਂ ਸੀ। ਔਰ ਇਹ ਵੱਖਰੀ ਕਹਾਣੀ ਹੈ ਵੀ ਇਹ ਤਾਂ ਨਹੀਂ ਹੈ ਵੀ ਹਰ ਖਬਰ ਦੇ ਉੱਤੇ ਹੀ ਉਹਨਾਂ ਨੇ ਉਹ ਫੈਕਟ ਚੈੱਕਰ ਲਾਇਆ ਹੁੰਦਾ ਸੀ, ਪਰ ਬਹੁਤ ਸਾਰੀਆਂ ਖਬਰਾਂ ਨੂੰ ਵਿਦਨ ਨੋ ਟਾਈਮ 24 ਘੰਟੇ ਦੇ ਵਿੱਚ ਵੀ ਜਾਂ ਡਿਲੀਟ ਕਰਤਾ ਜਾਂਦਾ ਸੀ ਜਾਂ ਉਹਨਾਂ ਨੂੰ ਉਹਨਾਂ ਦੇ ਅਕਾਊਂਟ ਬਲੌਕ ਕਰ ਦਿੱਤਾ ਜਾਂਦਾ ਸੀ। ਪਰ ਕਿਉਂਕਿ ਹੁਣ ਐਲਨ ਮਸਕ ਔਰ ਟਰੰਪ ਦਾ ਜ਼ਮਾਨਾ ਆਇਆ, ਸੋ ਮਾਰਕ ਜ਼ਰਕਸਬਰਗ ਨੂੰ ਵੀ ਲੱਗਾ ਕਿ ਇਹਨਾਂ ਨੂੰ ਵੀ ਖੁਸ਼ ਕਰੋ। ਉਹਨੇ ਕਿਹਾ ਜੀ ਸਭ ਅਸੀਂ ਚੱਕਦਾ ਕੰਮ, ਅਜੇ ਤਾਂ ਅਮਰੀਕਾ 'ਚ ਹੀ ਚੱਕਿਆ, ਇਹਦਾ ਭਾਰਤ ਤੇ ਕੀ ਇਫੈਕਟ ਹੋਏਗਾ, ਕਿਉਂਕਿ ਉਹਨਾਂ ਦੀਆਂ ਵੀ ਜਿਨ੍ਹਾਂ ਨੇ
ਜਿਹੜੇ ਫੈਕਟ ਚੈਕਰ ਜਾਂ ਦੂਜੇ ਸੀ ਉਹ ਇਸ ਨੂੰ ਲੈ ਕੇ ਚਿੰਤਤ ਨੇ ਵੀ ਕੀ ਹੋਏਗਾ। ਪਰ ਅਜੇ ਇਹਨਾਂ ਨੇ ਤਾਂ ਫੈਕਟ ਜਿਹੜਾ ਉਹ ਚੈਕਰ ਅਮਰੀਕਾ 'ਚ ਹੀ ਖ਼ਤਮ ਕੀਤਾ ਹੈ। ਪਰ ਜਿਵੇਂ ਇੰਡੀਅਨ ਮੀਡੀਆ ਨੇ, ਇਕੱਲਾ ਇਹ ਨਹੀਂ ਕਿ ਵੀ ਉਹਨਾਂ ਦੀ ਉੱਥੇ ਜਿਹੜੀਆਂ ਮੀਡੀਆ ਆਊਟਲੈਟਸ ਨੇ ਉਹਨਾਂ ਦੀ ਕਹਾਣੀ ਹੈ, ਪਰ ਜਿਹੜੀਆਂ ਉਹਨਾਂ ਦੀਆਂ ਐਬਰੋਡ ਵੀ ਨੇ ਉਹਨਾਂ ਨੇ ਇੱਕ ਪਾਸੇ ਤਾਂ ਜਦੋਂ ਇੰਡੀਅਨ ਮੀਡੀਆ ਪੂਰਾ ਉਛਲ ਕੇ ਜਸਟਿਨ ਟਰੂਡੋ ਦੇ ਰਿਜ਼ਾਈਨ ਕਰਨ ਦੇ ਫੈਸਲੇ ਨੂੰ ਸੈਲੀਬ੍ਰੇਟ ਕਰ ਰਿਹਾ ਸੀ, ਉਹਨੂੰ ਇਵੇਂ ਸ਼ੋਅ ਕਰ ਰਿਹਾ ਸੀ ਕਿ ਦੇਖਾ हमारे साथ पंगा लिया ना तभी ऐसा हुआ। हालांकि ਉਹਦੇ 'ਚ ਕੋਈ ਇੰਡੀਆ ਫੈਕਟਰ ਕਾਊਂਟ ਵੀ ਨਹੀਂ ਸੀ ਕਰਦਾ। ਵਿਦਨ ਇਕਨੋਮੀ ਔਰ ਇਮੀਗ੍ਰੇਸ਼ਨ ਇਸ਼ੂ ਤੇ ਦੂਜੇ ਤੀਜੇ ਰਾਦਰ ਜਸਟਿਨ ਟਰੂਡੋ ਨੇ ਜਿਸ ਮੁੱਦੇ ਦੇ ਉੱਤੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਕੈਨੇਡਾ ਨੂੰ ਲਿਆ ਕੇ ਖੜਾ ਕਰ ਦਿੱਤਾ ਇੰਡੀਆ ਦੇ ਅਗੇਂਸਟ, ਕੋਈ ਆ ਜਾਏ ਉੱਥੇ ਭਾਵੇਂ ਅਨੀਤਾ ਆਨੰਦ ਬਣ ਜਾਏ, ਹਾਲਾਂਕਿ ਕੋਈ ਚਾਂਸ ਨਹੀਂ, ਨਾਟ ਐਜ਼ ਅ ਸਨੋਫਲੇਕ ਇਨ ਦਾ ਹੈਲ ਉਹਦਾ ਚਾਂਸ ਹੈ ਕਿ ਉਹ ਕਦੇ ਪ੍ਰਾਈਮ ਮਿਨਿਸਟਰ ਬਣੇਗੀ। ਪਰ ਉਹਨੂੰ ਸੈਲੀਬ੍ਰੇਟ ਕਰ ਰਹੇ ਨੇ ਕਿ ਸਾਡੀ ਇੱਕ ਪਹਿਲੀ ਹਿੰਦੂ ਲੀਡਰ ਜਿਹੜੀ ਮਿਨਿਸਟਰ ਬਣੀ, ਹੁਣ ਉਹ ਕੰਟੈਂਡਰ ਹੈ ਤੇ ਫਲਾਣਾ ਢਿਮਕਾ। ਹੁਣ ਉਹ ਜਦੋਂ ਤੁਸੀਂ ਇਸ ਕਿਸਮ ਦੇ ਇੱਕ ਝੂਠ ਜਾਂ ਦੂਜੇ ਨੂੰ ਵੇਚ ਰਹੇ ਹੁੰਦੇ ਹੋ, ਇਹ ਕਿਹਨੂੰ ਸੁੱਝੀ ਕਿ ਕਿਵੇਂ ਹੋਇਆ ਕਿ ਬਈ ਹੁਣ ਤੁਸੀਂ ਇਹ ਦੱਸੋ ਕਿ ਜਿਹੜਾ ਈਵਨ ਹਰਦੀਪ ਸਿੰਘ ਨਿੱਜਰ ਦੇ ਮੁੱਦੇ ਤੇ ਕੇਸ ਸੀ ਉਹ ਸਿਰਫ ਜਸਟਿਨ ਟਰੂਡੋ ਨੇ ਹੀ ਬਣਾਇਆ ਸੀ ਝੂਠਾ, ਕੋਈ ਸਬੂਤ ਨਹੀਂ ਸੀ। ਇਸ ਲਈ ਜਿਉਂ ਹੀ ਜਸਟਿਨ ਟਰੂਡੋ ਗਿਆ, ਜਿਹੜੀ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਨੇ ਜਿਹੜਾ ਉਹਨਾਂ ਚਾਰੋਂ ਹੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਦਾ ਟਰਾਇਲ ਹੋਣ ਜਾ ਰਿਹਾ ਹੈ, ਉਹਨਾਂ ਦੀ ਪੇਸ਼ੀ 17 ਫਰਵਰੀ 16 ਦੀ ਹੈ, ਫਿਰ 17 ਨੂੰ ਕੋਰਟ ਹੀਅਰਿੰਗ ਹੈ, ਪਹਿਲਾਂ ਉਹਨਾਂ ਨੂੰ ਪੇਸ਼ ਕੀਤਾ ਜਾਣਾ। ਔਰ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਜੱਜ ਨੇ ਜਿਹੜਾ ਉਹ ਉਹਨਾਂ ਨੂੰ ਬੇਲ ਆਊਟ ਕਰਤਾ ਔਰ ਉਹਦੇ 'ਚ ਨਾਲ ਹੀ ਉਸ ਕਹਾਣੀ ਨੂੰ ਉਹਨਾਂ ਨੇ ਇਵੇਂ ਜੜਿਆ। ਉਹਨਾਂ ਨੇ ਕਿਹਾ ਜੀ ਕਿਉਂਕਿ ਜਿਹੜੀ ਕੈਨੇਡਾ ਦੀ ਪੁਲਿਸ ਹੈ ਉਹਨਾਂ ਦੇ ਖਿਲਾਫ ਕੋਈ ਸਬੂਤ ਪੇਸ਼ ਨਹੀਂ ਕਰ ਸਕੇ। ਹੁਣ ਜਿਵੇਂ ਤੁਸੀਂ ਖਲਬਲੀ ਲਫ਼ਜ਼ ਕਿਹਾ, ਇਹ ਵਾਕਈ ਸੱਚ ਹੈ, ਸ਼ੌਕਿੰਗ ਕਿ ਵੀ ਇਹ ਕੀ ਹੋ ਗਿਆ, ਕਿਉਂਕਿ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ ਅਜੇ 2-3 ਦਿਨ ਪਹਿਲਾਂ ਅਸੀਂ ਦੇਖ ਕੇ ਹਟੇ ਹਾਂ ਕਿ ਨਿਖਿਲ ਗੁਪਤੇ ਨੂੰ ਲੈ ਕੇ ਉਹਨਾਂ ਦੇ ਯੂਟਿਊਬਰਸ ਨੇ ਐਸੀ ਜਿਹੜੀ ਉਹ ਚਲਾਇਆ ਕਿ ਜੀ ਉਹ ਐਸ ਜੈ ਸ਼ੰਕਰ ਤਾਂ ਉਹਨੂੰ ਨਾਲ ਹੀ ਲਾਇਆ ਔਰ ਬਿਲਕੁਲ ਡੀਲ ਹੋ ਗਈ। ਹਾਲਾਂਕਿ ਬਾਅਦ 'ਚ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਇੰਡੀਅਨ ਐਕਸਪ੍ਰੈਸ ਉਹਦਾ ਇੰਟਰਵਿਊ ਹੋਇਆ ਵੀ 7 ਮਹੀਨੇ ਮੈਨੂੰ ਆਇਆ ਹੋ ਗਏ ਨੇ, ਇੱਥੇ ਤਾਂ ਕੋਈ ਬੋੜਿਆ ਹੀ ਨਹੀਂ ਹੈ, ਕਿਸੇ ਨੇ ਐਮਬੈਸੀ ਜਾਂ ਦੂਜੇ ਤੋਂ ਮੇਰੇ ਨਾਲ ਸੰਪਰਕ ਹੀ ਨਹੀਂ ਕੀਤਾ। ਹਾਲਾਂਕਿ ਉਹਨੇ ਕਿਹਾ ਵੀ ਜਦੋਂ ਮੈਂ ਚੈੱਕ ਰਿਪਬਲਿਕ ਸੀ ਉੱਥੇ ਜਿਹੜਾ ਜੇਲ੍ਹ ਦੇ ਵਿੱਚ, ਉਦੋਂ 3 ਵਾਰ ਜਿਹੜਾ ਇੰਡੀਅਨ ਕੌਂਸੂਲੇਟ ਦੀ ਜਿਹੜਾ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਸੀ। ਮੇਰੇ ਕੋਲ ਤਾਂ ਵਕੀਲ ਵੀ ਨਹੀਂ ਹੈ, ਮੈਂ ਤਾਂ ਟੁੱਟ ਗਿਆ, ਮੇਰੀ ਫੈਮਿਲੀ ਬਰੋਕਨ ਹੈ ਫਾਈਨੈਂਸ਼ੀਅਲੀ, ਤੇ ਇਹ ਉਹ ਸੋ ਪਹਿਲਾਂ ਤਾਂ ਉਸ ਦੇ ਉੱਤੇ ਲਾਇਆ। ਕਿਉਂਕਿ ਇਹ ਤੁਸੀਂ ਦੇਖੋ ਵੀ ਇਹਦੇ 'ਚੋਂ ਕੀ ਹਾਸਲ ਕਰਨਾ ਚਾਹੁੰਦੇ ਨੇ, ਰਾਦਰ ਇਹ ਐਕਸਪੋਜ਼ ਹੋ ਰਹੇ ਨੇ। ਹੁਣ ਇਹ ਇੰਨਾ ਵੱਡਾ ਝੂਠ ਜਿਹੜਾ ਜ਼ਾਹਰ ਹੈ ਵੀ ਇੱਕ ਤਾਂ ਹੁੰਦਾ ਵੀ ਤੁਸੀਂ ਐਸਾ ਝੂਠ ਬੋਲੋ ਜਿਹਦਾ 3-4 ਮਹੀਨੇ ਬਾਅਦ ਉਹਦਾ ਸੱਚ ਸਾਹਮਣੇ ਹੁੰਦਾ ਹੈ, ਲੋਕ ਭੁੱਲ ਜਾਂਦੇ ਨੇ। ਇਹ ਹਰ ਇੱਕ ਨੂੰ ਪਤਾ ਹੈ ਵੀ ਜਿਹੜਾ ਪਹਿਲਾ ਪਾਰਟ ਹੋਏਗਾ ਜਦੋਂ ਇਸ ਕਿਸਮ ਦੀ ਖਬਰ ਆਉਂਦੀ ਹੈ ਤੁਸੀਂ ਵਿਦ ਦਾ ਸੋਰਸ ਚੈੱਕ ਕਰੋਗੇ। ਔਰ ਇਸ ਮੁੱਦੇ ਦੇ ਉੱਤੇ ਜਿਵੇਂ ਗੁਰਪ੍ਰੀਤ ਸਿੰਘ ਰੈਡੀਕਲ ਦੇਸੀ ਦੇ ਐਡੀਟਰ ਨੇ, ਉਹਨਾਂ ਨੇ ਫੌਰਨ ਇਸ ਦੇ ਉੱਤੇ ਜਿਹੜਾ ਐਕਟਿੰਗ ਕਮਿਊਨੀਕੇਸ਼ਨ ਕੌਂਸਲ ਮਿਨਿਸਟਰੀ ਆਫ ਅਟਾਰਨੀ ਜਨਰਲ ਜਿਹੜੀ ਹੈ ਬ੍ਰਿਟਿਸ਼ ਕੋਲੰਬੀਆ, ਉਹਨਾਂ ਨੂੰ ਲਿਖਿਆ ਕਿ ਇਹਦੇ 'ਚ ਕੀ ਟਰੂਥ ਹੈ। ਔਰ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹਦੇ 'ਚ ਉਹਨਾਂ ਨੇ ਬੇਲ ਨਿਊਜ਼ ਦੇ ਥੱਲੇ ਉਹਨਾਂ ਨੇ ਕਿਹਾ ਕਿ ਜੀ ਨੋ, ਇਟਸ ਨਾਟ ਟਰੂ that the 4 accused have been released on bail. All 4 accused were detained and they continue to remain in custody. ਕਿ ਬਿਲਕੁਲ ਝੂਠ ਹੈ ਕਿ ਵੀ ਉਹਨਾਂ ਨੂੰ ਬੇਲ ਤੇ ਛੱਡ ਦਿੱਤਾ ਗਿਆ, ਉਹ ਜਿਹੜੇ ਨੇ ਕਸਟਡੀ 'ਚ ਨੇ ਔਰ ਇਵੇਂ ਹੀ ਨੇ। ਔਰ ਜਿਹੜੀ ਨੈਕਸਟ ਕੋਰਟ ਅਪੀਅਰੈਂਸ ਹੈ ਪ੍ਰੀ ਟਰਾਇਲ ਕਾਨਫਰੰਸ ਉਹ 11 ਫਰਵਰੀ ਨੂੰ ਹੈ ਔਰ ਫਿਰ ਜਿਹੜੀ ਸਬਸੀਕੁਐਂਟ ਕੋਰਟ ਅਪੀਅਰੈਂਸ ਹੈ ਉਹ 12 ਫਰਵਰੀ ਨੂੰ, ਨਾ 16-17, 11 ਔਰ 12 ਫਰਵਰੀ ਨੂੰ। ਔਰ ਇਹ ਦੋਨੋਂ ਹੀ ਜਿਹੜੀਆਂ ਕੋਰਟ ਅਪੀਅਰੈਂਸਿਸ ਨੇ ਇਹਨਾਂ ਦੀਆਂ ਉਹ 9 ਵਜੇ ਨੇ। ਅਜੇ ਤੱਕ ਟਰਾਇਲ ਡੇਟ ਸੈੱਟ ਨਹੀਂ ਹੋਈਆਂ। ਔਰ ਫਿਰ ਉਹਨਾਂ ਨੇ ਕਿਹਾ, ਉਹਨਾਂ ਨੇ ਜਿਹੜੀ ਨਿਊ ਵੈਸਟਮਿਨਿਸਟਰ ਲਾ ਕੋਰਟਸ ਨੇ ਸੁਪਰੀਮ ਕੋਰਟ, ਉਹਦਾ ਫਾਈਲ ਨੰਬਰ ਵੀ ਦਿੱਤਾ ਔਰ ਥੱਲੇ ਐਨ ਸੈਮਰ ਐਕਟਿੰਗ ਕਮਿਊਨੀਕੇਸ਼ਨਸ ਕਾਉਂਸਲ ਮਿਨਿਸਟਰੀ ਆਫ ਅਟਾਰਨੀ ਜਨਰਲ ਬ੍ਰਿਟਿਸ਼ ਕੋਲੰਬੀਆ, ਨਾਲ ਦੀ ਨਾਲ ਹੀ ਉਹਨਾਂ ਨੇ ਇਸ ਨੂੰ ਜਿਹੜਾ ਉਹ ਸਾਹਮਣੇ ਲਿਆਂਦਾ। ਹੁਣ ਇਸ ਤੋਂ ਪਹਿਲਾਂ ਕਿ ਮੈਂ CBC ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ, ਉਹਨਾਂ ਨੇ ਕਿਵੇਂ ਇੰਡੀਆ ਨੂੰ ਇਸ ਦੇ ਉੱਤੇ ਪੂਰੀ ਤਰ੍ਹਾਂ ਰਗੜਾ ਦਿੱਤਾ ਹੈ। ਸਟੋਰੀ ਦੀ ਹੈਡਲਾਈਨ ਇਹ ਹੈ ਕਿ ਇੰਡੀਅਨਸ ਡੈਲਿਊਜ਼ਡ ਵਿਦ ਫਾਲਸ ਰਿਪੋਰਟਸ ਅਬਾਊਟ ਰਿਲੀਜ਼ ਆਫ ਨਿੱਜਰ ਮਰਡਰ ਸਸਪੈਕਟ। ਡਿਲਿਊਜ ਕਿਵੇਂ ਧੋਖੇ ਦਿੱਤੇ ਜਾ ਰਹੇ ਨੇ ਇੰਡੀਅਨਸ ਨੂੰ। ਪਰ ਉਸ ਤੋਂ ਪਹਿਲਾਂ ਜਿਹੜੇ ਚੈਨਲਸ ਨੇ ਉੱਥੇ ਬੜੇ
ਜਿਹੜਾ ਈਵਨ ਟ੍ਰਿਬਿਊਨ ਵਰਗੀ ਅਖਬਾਰ ਨੇ ਆਪਣੀ ਟ੍ਰਿਬਿਊਨ ਸਟੋਰੀ ਔਰ ਉਹ ਸਾਰਿਆਂ ਦਾ ਹੀ, ਔਰ ਜਿਹੜੀ ਸਭ ਤੋਂ ਵੱਡੀ ਅਖਬਾਰ ਦੁਨੀਆ ਦੀ ਅੰਗਰੇਜ਼ੀ ਦੀ ਸਰਕੂਲੇਸ਼ਨ ਹੈ 180 ਸਾਲ ਤੋਂ ਜ਼ਿਆਦਾ ਤੋਂ ਚੱਲ ਰਿਹਾ, ਟਾਈਮਜ਼ ਆਫ ਇੰਡੀਆ 186 ਸਾਲ ਪੁਰਾਣੀ ਹੈ, ਲਾਰਜੈਸਟ ਸਰਕੂਲੇਟਿੰਗ ਇੰਗਲਿਸ਼ ਨਿਊਜ਼ਪੇਪਰ ਇਨ ਦਾ ਵਰਲਡ, ਉਹਨਾਂ ਨੇ ਵੀ ਉਹਨਾਂ ਦੀ ਜਿਹੜੀ ਹੈ ਬੇਲ ਆਊਟ ਹੋਣ ਔਰ ਦੂਸਰੇ ਦੀ ਖਬਰ ਲਾਈ। ਔਰ ਨਿਊਜ਼ 18 ਜਿਹੜਾ ਭਾਰਤ ਦਾ ਹੈ ਉਹਨੇ ਕਿਹਾ ਕਿ ਜੀ ਸੁਪਰੀਮ ਕੋਰਟ ਆਫ ਕੈਨੇਡਾ ਗ੍ਰਾਂਟਸ ਬੇਲ ਟੂ ਅਕਿਊਜ਼ਡ ਇਨ ਹਰਦੀਪ ਸਿੰਘ ਨਿੱਜਰ ਮਰਡਰ ਕੇਸ। ਔਰ ਇਹ ਰੋਜ਼ਾਨਾ ਸਪੋਕਸਮੈਨ, ਹੁਣ ਤੁਸੀਂ ਦੇਖੋਗੇ ਜਦੋਂ ਸਾਹਿਬ ਦੀ ਅੱਖ ਦੇਖਣੀ ਹੈ ਤਾਂ ਥੱਲੇ ਜਿਹੜੇ ਉਹਨਾਂ ਦੇ ਪਿੱਲੇ ਬੈਠੇ ਨੇ ਉਹਨਾਂ ਨੇ ਵੀ ਪੰਜਾਬੀ ਵਾਲਿਆਂ 'ਚ ਰੋਜ਼ਾਨਾ ਸਪੋਕਸਮੈਨ ਨੇ ਖਬਰ ਲਾਈ, ਕੈਨੇਡਾ 'ਚ ਨਿੱਜਰ ਕਤਲकांड ਦੇ 4 ਮੁਲਜ਼ਮ ਜ਼ਮਾਨਤ ਤੇ ਰਿਹਾ ਔਰ ਇਹ ਅਗਲੀ ਸੁਣਵਾਈ ਇਹ ਹੋਏਗੀ। ਫਿਰ ਜਿਹੜਾ ਈਵਨ ਵਿਸ਼ੇਸ਼ ਰਿਪੋਰਟਰ ਦੇ ਥੱਲੇ ਕੈਨੇਡਾ ਦੀ ਅਦਾਲਤ ਨੇ 4 ਮੁਲਜ਼ਮਾਂ ਨੂੰ ਦਿੱਤੀ ਜ਼ਮਾਨਤ, ਔਰ ਇਹ ਵੀ ਦੇਸ਼ ਵਿਦੇਸ਼ ਟਾਈਮਸ ਨੇ ਲਾਈ, ਟ੍ਰਿਬਿਊਨ ਨੇ ਲਾਈ, ਕੈਨੇਡੀਅਨ ਕੋਰਟ ਗ੍ਰਾਂਟਸ ਬੇਲ ਟੂ 4 ਇੰਡੀਅਨਸ ਚਾਰਜ ਵਿਦ ਕਿਲਿੰਗ ਖਾਲਿਸਤਾਨੀ ਟੈਰਰਿਸਟ ਨਿੱਜਰ। ਹੁਣ ਇਹ ਤੁਸੀਂ ਹਿੰਦੁਸਤਾਨ ਟਾਈਮਸ ਉਹਨੇ ਲਾਈ, ਆਲ 4 ਅਕਿਊਜ਼ਡ ਇਨ ਹਰਦੀਪ ਸਿੰਘ ਨਿੱਜਰ ਮਰਡਰ ਕੇਸ ਗ੍ਰਾਂਟਡ ਬੇਲ ਬਾਈ ਕੈਨੇਡਾ ਕੋਰਟ। ਔਰ ਟ੍ਰਿਬਿਊਨ ਦਾ ਜਿਵੇਂ ਮੈਂ ਜ਼ਿਕਰ ਕੀਤਾ, ਕੈਨੇਡੀਅਨ ਕੋਰਟ ਗ੍ਰਾਂਟਸ ਬੇਲ ਟੂ 4 ਇੰਡੀਅਨਸ ਚਾਰਜ ਵਿਦ ਕਿਲਿੰਗ ਖਾਲਿਸਤਾਨ ਨਿੱਜਰ। ਤੇ ਜਦੋਂ ਫਿਰ ਇਸ ਕਿਸਮ ਦਾ ਜਿਹੜਾ ਹੁੰਦਾ ਤੇ ਫਿਰ ਉਹ ਜਿਵੇਂ ਕਹਿੰਦੇ ਨੇ ਵੀ ਤਾਏ ਦੀ ਧੀ ਚੱਲੀ ਮੈਂ ਕਿਉਂ ਰਹਾਂ ਇਕੱਲੀ, ਇੱਕ ਬੀਜੇਪੀ ਦਾ ਸਿੱਖਾਂ ਦੇ ਵਿੱਚ ਘੁਸਪੈਠ ਕਰਨ ਵਾਲਾ ਬੰਦਾ ਆਰਪੀ ਸਿੰਘ ਜਿਹੜਾ ਉਹਨਾਂ ਦਾ ਸਪੋਕਸਪਰਸਨ ਹੈ ਬੀਜੇਪੀ ਦਾ, ਉਹਨੇ ਨਾਲ ਦੀ ਨਾਲ ਹੀ ਇਸ ਦੇ ਉੱਤੇ ਇੰਟਰਵਿਊ ਵੀ ਦੇ ਦਿੱਤਾ ਕਿ ਵੀ ਇਹ ਜਿਹੜੇ ਨੇ ਦੇਖੋ ਹੁਣ ਤਾਂ ਡਾਕੂਮੈਂਟ ਆ ਗਏ ਨੇ ਜਸਟਿਸ ਡਿਪਾਰਟਮੈਂਟ ਬ੍ਰਿਟਿਸ਼ ਕੋਲੰਬੀਆ ਦੇ ਕਿ 4 ਦੀ ਜਿਹੜੀ ਹੈ ਜ਼ਮਾਨਤ ਹੋ ਗਈ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਕਿਉਂਕਿ ਕੈਨੇਡਾ ਗਵਰਨਮੈਂਟ ਕੋਈ ਸਬੂਤ ਨਹੀਂ ਪੇਸ਼ ਕਰ ਸਕੀ, ਔਰ ਇਹ ਆਰਪੀ ਸਿੰਘ ਜਿਹੜਾ ਉਹਨੇ ਕੈਨੇਡੀਅਨ ਗਵਰਨਮੈਂਟ ਨੂੰ ਕਿਹਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਤੁਸੀਂ ਬਿਨਾਂ ਕਿਸੇ ਕ੍ਰੈਡੀਬਲ ਐਵੀਡੈਂਸ ਦੇ ਜਿਹੜਾ ਉਹ ਇਸ ਚਾਰਜ ਇੰਡੀਆ ਤੇ ਲਾ ਰਹੇ ਹੋ। ਹੁਣ ਤਾਂ ਕੋਰਟ ਨੇ ਵੀ ਕਹਿ ਦਿੱਤਾ ਹੈ, ਐਲੀਗੇਸ਼ਨ ਨੂੰ ਰਿਜੈਕਟ ਕਰ ਦਿੱਤਾ ਹੈ। ਔਰ ANI ਹੁਣ ANI ਰਾਹ ਦੀ ਆਊਟਫਿਟ ਹੈ, ਤੁਸੀਂ ਦੇਖੋ ਵੀ ਕਿਸ ਲੈਵਲ ਤੇ ਮੀਡੀਆ ਦਾ ਇਹਨਾਂ ਦਾ ਜਲੂਸ ਨਿਕਲਿਆ। ਉਹਨੂੰ ANI ਨਾਲ ਗੱਲ ਕਰਦਾ ਕਿਹਾ ਕਿ ਜੀ ਕੋਰਟ ਹੈਜ਼ ਸੈਡ that they can't be given punishment without any credible evidence. How can they level allegations against another nation without any credible evidence? The court has rejected the allegations of the Justin Trudeau government. ANI celebrate ਕਰ ਰਿਹਾ ਹੈ, BJP ਕਰ ਰਹੀ ਹੈ, ਮੀਡੀਆ ਕਰ ਰਿਹਾ ਹੈ, ਲੋ ਜੀ ਜਸਟਿਨ ਟਰੂਡੋ ਦਾ ਝੂਠ ਫੜਿਆ ਗਿਆ, ਕੋਈ ਕ੍ਰੈਡੀਬਲ ਐਵੀਡੈਂਸ ਨਹੀਂ ਸੀ ਔਰ ਇਸ ਲਈ ਕੋਰਟ ਨੇ ਉਹਨਾਂ ਨੂੰ ਕਿਹਾ ਕਿ ਵੀ ਚਲੋ ਇਹਨਾਂ ਦੀ ਬੇਲ ਆਊਟ ਕਰੋ। ਔਰ ਇਹ ਪੂਰੀ ਇਸ ਦੇ ਉੱਤੇ ਉਹਨਾਂ ਨੇ ਕਹਾਣੀ ਬਣਾਈ। ਹੁਣ ਮੈਂ ਜਿਹੜਾ ਮੇਨ ਕੈਨੇਡਾ ਦਾ ਮੇਨ ਸਟ੍ਰੀਮ ਮੀਡੀਆ ਹੈ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC, ਉਹਨਾਂ ਨੇ ਜਿਹੜਾ ਪੂਰਾ ਇਹਨਾਂ ਦਾ ਜਲੂਸ ਕੱਢਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਮਿਲੀਅਨਸ ਆਫ ਇੰਡੀਅਨਸ ਵੋਕ ਅਪ ਥਰਸਡੇ ਟੂ ਡਿਲੂਜ ਆਫ ਨਿਊਜ਼ ਸਟੋਰੀਜ਼ falsely claiming that 4 Indian nationals accused of murdering Sikh Canadian Hardeep Singh Nijjar in June 2023 had been released। ਕਿ ਮਿਲੀਅਨਸ ਲੱਖਾਂ ਲੋਕ ਉੱਠੇ ਔਰ ਜਿਹੜੀਆਂ ਸੋਸ਼ਲ ਪੋਸਟਾਂ ਇਹਦੇ ਤੇ ਉੱਤੇ ਸੋਸ਼ਲ ਮੀਡੀਆ ਤੋਂ ਸ਼ੁਰੂ ਹੁੰਦੀ ਹੈ 3-3 ਲੱਖ ਵਿਊਅਰ ਨੇ ਔਰ ਕਈ ਹਜ਼ਾਰ ਅੱਗੋਂ ਰੀਟਵੀਟ ਕੇ, ਮਤਲਬ ਉਹਨਾਂ 'ਚ ਸੈਲੀਬ੍ਰੇਸ਼ਨ ਦਾ ਮੋਡ ਕਿਉਂ ਜੀ, ਜਸਟਿਨ ਟਰੂਡੋ ਗਿਆ ਉਹਦੇ ਨਾਲ ਹੀ ਜਿਹੜੇ ਉਹ ਵੀ ਬਾਹਰ ਆ ਗਏ ਔਰ ਇੰਡੀਆ ਜਿਹੜਾ ਉਹ ਬਿਲਕੁਲ ਜਿਹੜਾ ਹੁਣ ਵਾਸ਼ਿੰਗ ਮਸ਼ੀਨ 'ਚੋਂ ਧੁੱਪਿਆ ਬਾਹਰ ਆ ਗਿਆ। ਫਿਰ ਉਹਨੇ ਕਿਹਾ ਕਿ ਵੀ ਈਵਨ ਟਾਈਮਜ਼ CBC ਕਹਿ ਰਹੀ ਹੈ ਕਿ ਟਾਈਮਜ਼ ਆਫ ਇੰਡੀਆ ਨੇ ਵੀ ਇਸ ਨੂੰ ਰਿਪੀਟ ਕੀਤਾ ਕਿ ਵੀ ਇਹ, ਫਿਰ ਉਹਨੇ ਕਿਹਾ ਜੀ ਇਹ ਬਿਲਕੁਲ ਝੂਠੀ ਖਬਰ ਹੈ ਔਰ ਇਹ ਜਿਹੜੀ ਹੈ ਐਨ ਸਿਮੋਰ ਨੂੰ ਕੋਟ ਕੀਤਾ ਹੈ ਬ੍ਰਿਟਿਸ਼ ਕੋਲੰਬੀਆ ਪ੍ਰੋਸੀਕਿਊਸ਼ਨ ਸਰਵਿਸਿਜ਼ ਜਿਨ੍ਹਾਂ ਨੇ ਉਹਨਾਂ ਨੂੰ ਗੁਰਪ੍ਰੀਤ ਸਿੰਘ ਨੂੰ ਵੀ ਲਿਖਿਆ। ਉਹਨਾਂ ਨੇ ਕਿਹਾ ਵੀ ਆਲ 4 ਅਕਿਊਜ਼ਡ ਵਰ ਡਿਟੇਨਡ ਐਂਡ ਦੇ ਕੰਟੀਨਿਊ ਟੂ ਰਿਮੇਨ ਇਨ ਕਸਟਡੀ, ਕਿ ਉਹ ਸਾਡੇ ਕਸਟਡੀ 'ਚ ਨੇ। 11 ਫਰਵਰੀ ਨੂੰ ਉਹਨਾਂ ਦੀ ਪ੍ਰੀ ਟਰਾਇਲ ਕਾਨਫਰੰਸ ਹੋਣੀ ਹੈ ਤੇ ਫਿਰ ਕੋਰਟ ਦੇ ਵਿੱਚ 12 ਫਰਵਰੀ ਨੂੰ ਉਹਨਾਂ ਨੇ ਪੇਸ਼ ਹੋਣਾ। ਔਰ ਇਹ ਉਹਨਾਂ ਨੇ ਜਿਹੜੀ ਹੈ ਬਾਕੀ ਵੇਰਵਾ ਦਿੱਤਾ ਵੀ ਕਿੱਥੇ ਕੀ ਛਪਿਆ ਇੰਡੀਆ ਦੇ ਵਿੱਚ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਖਬਰ ਹੈ ਵੀ ਇਹ ਤਾਂ ਇਸ ਲੈਵਲ ਦੇ ਉੱਤੇ ਇੰਡੀਅਨ ਮੀਡੀਆ ਨੇ ਇਸ ਨੂੰ ਕੈਰੀ ਕੀਤਾ ਜਿਨ੍ਹਾਂ 'ਚ ਉਹਨਾਂ ਨੇ ਮੀਡੀਆ ਆਊਟਲੈਟਸ ਦਾ ਨਾਂ ਦਿੱਤਾ ਹੈ ਹਿੰਦੂ ਪੋਸਟ, ਫਸਟ ਪੋਸਟ, ਹੁਣ ਫਸਟ ਪੋਸਟ ਕੈਨੇਡਾ 'ਚ ਛਪਦੀ ਹੈ, ਹਿੰਦੁਸਤਾਨ ਟਾਈਮਜ਼, ਬਿਜ਼ਨਸ ਟੂਡੇ, ਬਿਜ਼ਨਸ ਸਟੈਂਡਰਡ, ਇੰਡੀਆ ਟੂਡੇ,
द न्यू इंडिया एक्सप्रैस, मिंट न्यूज़, न्यूज़ 18 एंड अदर्स। और उन्हें नाल दी नाल कहा कि भी ये देखने वाली गल है भी किस हद तक गोदी मीडिया निगर चुका है, ਉਹਦਾ ਨਿਗਾਰ आया होया है। ये सब दे सामने है कि भाई ये इन्नी वड्डी फेक न्यूज़ किस लैवल दे उत्ते चलाई। उन्होंने कहा भी ऑलरेडी ये क्रिटिक कहते हैं कि मोदी गवर्नमेंट दे थल्ले ਜਿਹੜੀਆਂ जर्नलिस्टिक स्टैंडर्ड ने, फ्रीडम ऑफ प्रैस है, वो पहला ही प्रभावित होया है। पर इस खबर ने तो ये सारे दियाँ जड़ियाँ ने परतां ही खोल दित्तियां ने कि किस लैवल ते जाके ये सारे जड़े ने वो इनवॉल्व ने। और हुण असी इस तो यही कह सकते हैं, जदों असी बार बार ये कहते हैं कि भाई एक ज़माना सी लड़ाइयाँ जंग दे मैदान च लड़ियां जांदियां सी, जित्तियां हारियां जांदियां सी। अज नैरेटिव दी लड़ाई है, बृतांत दी लड़ाई है। और तुसी देखो कि जिस लैवल दा नैटवर्क इन्हां ने झूठ दा फैलाया, हुण जदों तक जे तां ये विदिन 24 आवर्स उन्होंने काउंटर भी किया गया, पर किन्नियां कुं होएगा। बहुत सारियां ने पहला पार्ट देखा जां जिन्नी उन्हां दी रीच है। हुण जिवें एक NGO ने इन्हां दी सारी डिसइनफो लैब के थले कढ़िया सी कि किवें 800 तो ज़्यादा इन्हां दे फेक वैबसाइट, फेक रिपोर्टर, ईवन यूरोपियन पार्लीमेंट, यूनाइटेड नेशन जिहड़े मर गए लोग ने उन्हां दियां आईडीज़ यूज़ करके और किवें ये खबर फैलाते हैं। सो ये तो असी इंडियन आउटलैट देखे ने, ये खबर कई पासियां ऑलरेडी लग चुकियां होणगियां। CBC कनेडा वालियां ने पढ़ना है, सचो सच या TV 84 ਜਾਂ होर पंथक अदारे सिख हल्कियां तक ਜਿਹੜੇ कंसर्न सी, क्योंकि ये 24 आवर हर पंथ दर्दी सिख दे लई बड़े तकलीफ दे सी। हालां क्योंकि जस्टिन ट्रूडो ਦਾ जाना भी ਜਿਹੜੇ पंथ दर्दी ने ਉਹਨਾਂ ਨੂੰ लगता है कि भी ये टाइमिंग ठीक नहीं है ਇਹਦੀ, पर चलो वो एक अपनी थां एक सिस्टम है पोलिटिकल। पर ਇਹਦਾ मतलब सी कि भी ये तो बिल्कुल भी ये तो जुडिशरी भी कनाइव कर रही है ਜਿਹੜੀ है उस सारे दे नाल। पर असी यही कहना चाहते हैं कि भाई ये कोई साडा दावा नहीं है कि असी कोई ओनली चैंपीयन है या एडवोकेट है। ਜਿਹੜੇ भी साडे वीर भैणा मीडिया दे विचों, प्रिंट मीडिया है, इलैक्ट्रॉनिक मीडिया है, डिजिटल मीडिया है, इस गल नूं करदे ने, सच नूं सामने रखण दी कोशिश करते हैं, उन्हां दी मदद करो। अदरवाइज ਜਿਹੜੇ नैरेटिव वाले ने ये तां गल कित्थे दी कित्थे लै गए ने कि भाई इस लैवल दा झूठ, इस लैवल का झूठ उन्हां दियां ANI लैवल और टाइम्स ऑफ इंडिया लैवल के उत्ते। और इस कॉन्फिडेंस नाल पूरी कहानी घड़ी हुई है कि जी जज ने अपने फैसले दे विच जिहड़ा बेल का फैसला लिखा है उहदे च उन्हें कहा कि जी कोई क्रेडिबल एविडेंस ही नहीं पेश कर सके। उन्होंने कहा जी देखो इंडियन गवर्नमेंट तो पहले ही कहती सी कि भी ये नहीं है। सो इस तो अंदाज़ा लाओ कि भाई साडा दुश्मन किस कदर झूठा, मक्कार। एवें नहीं जदों असी मत्थे गुरु नानक पातशाह का ये फरमान दोहराते हैं कि मत्थे टिक्का तेड़ धोती कखाई हथ छुरी जगत कसाई, बुचर ऑफ द वर्ल्ड। हुण उदों गुरु नानक साहब का जगत कहना, हालांकि जदों उस मैप दे गुरु साहब कोई यूरोप तो नहीं आए या अमेरिका तो नहीं आए, उदों ये तो उस पीरीयड दे विच ही आलमोस्ट लभ्या जा रहा सी। अजे दूजे खिते नूं शायद पता भी नहीं सी भी अमरीका लभ लिया हमें, हालां 1492 ही सी जदों कोलंबस ने लभ्या। लेकिन उदों भी जे ये सी कि भी ये जगत कसाई है, बुचर ऑफ द वर्ल्ड है इसका। ते 10वें पातशाह अपने खालसा पंथ नूं हदायत करदे ने कि जब लग खालसा रहे न्यारा तब लग तेज दियो मैं सारा, जब गेहे विपरन की रीत मैं ना करूं इनकी विपर बब्बे दे नाल कि भाई इन्हां दी दे वल जे कदे तुसी झुके, इन्हां दी रौह रीत जां इन्हां दा जीवन स्टाइल अख्तियार कीता ते फिर मेरी खालसे वल पिठ है। हुण ये है जदों असीं कहंदे ना भी विपर की है। हुण विपर ये नहीं है जरूरी कि बई ये सिर्फ एक कास्ट बेस्ड लोग किते बैठे ने बनारस जां उत्थे महाभारत जिथे कहा गया है उस कुरुक्षेत्र च जां मथुरा जां बिंद्राबन चो उत्ते बैठ के किसी संघासन ते कोई ऑर्डर कर नहीं। ये विपर दी सोच है जिहड़ी जिहड़ी झूठ दे उत्ते खड़ी है, मुंह में राम राम बगल में छुरी, डिसैप्शन है। और जिन्हां दे जिहड़े अगों जिस दे प्रोडक्ट निकले वो चाणक्य निकलिया, शंकरा निकलिया, जिस चाणक्य ने साम दाम दंड भेद ये मैकियावैली 15वीं सदी च होया। चाणक्य कदों दा होया है
ਹਜ਼ਾਰਾਂ ਸਾਲ ਪਹਿਲਾਂ ਜਿਹਨੇ ਇਹ ਸਾਰਾ ਝੂਠ ਪਰੋਸ ਕੇ ਦੇਣ ਦੀ ਲਾਈਨ ਦਿੱਤੀ। ਫਿਰ ਤੁਸੀਂ ਜੇ ਮਹਾਭਾਰਤ ਦੇਖੋ, ਹਾਲਾਂ ਉਹ ਕ੍ਰਿਸ਼ਨ ਜੀ ਨਾਲ ਜੋੜਿਆ ਜਾਂਦਾ ਹੈ ਔਰ ਗੀਤਾ ਦਾ ਉਪਦੇਸ਼ ਤੇ ਫਲਾਣਾ, ਲੇਕਿਨ ਤੁਸੀਂ ਜੇ ਉਸ ਮਹਾਭਾਰਤ ਨੂੰ ਇਹਨਾਂ ਦੇ ਹੀ ਡਰਾਮਿਆਂ ਨੂੰ ਫੋਲੋ ਕਰੋ ਤੇ ਤੁਹਾਨੂੰ ਸਮਝ ਆਏਗੀ ਕਿ ਹਰ ਥਾਂ ਧੋਖਾ ਕੀਤਾ ਗਿਆ ਔਰ ਉਹਨੂੰ ਜਸਟੀਫਾਈ ਕੀਤਾ ਗਿਆ ਔਰ ਉਹਨੂੰ ਕਿਹਾ ਗਿਆ ਕਿ ਨਹੀਂ ਇਹ ਜਿਹੜਾ ਜੇ ਅਸ਼ਵਥਾਮਾ ਕਿਹਾ ਗਿਆ ਕਿ ਬਈ ਉਹਨੂੰ ਜਿਹੜਾ ਉਹਦੀ ਮੌਤ ਨਹੀਂ ਹੋ ਰਹੀ ਭੀਸ਼ਮ ਪਿਤਾਮਾ ਦੀ, ਉਹਦਾ ਮੁੰਡਾ ਅਸ਼ਵਥਾਮਾ ਤੇ ਉਹ ਮਰ ਨਹੀਂ ਰਿਹਾ। ਉਹਨਾਂ ਨੇ ਕਿਹਾ ਜੀ ਇੱਕ ਹਾਥੀ ਲਿਆਂਦੇ ਆ, ਉਹਦਾ ਨਾਮਕਰਨ ਕਰ ਦਿੰਦੇ ਆ ਅਸ਼ਵਥਾਮਾ, ਉਹਨੂੰ ਮਾਰ ਦਿਓ। ਤੇ ਉਹਨਾਂ ਨੂੰ ਕਿਹਾ ਗਿਆ ਕਿ ਵੀ ਜਾ ਕੇ ਉਹਦੇ ਕੋਲ ਕਹਿ ਦਿਓ ਕਿ ਅਸ਼ਵਥਾਮਾ ਮਰ ਗਿਆ, ਬਾਅਦ ਚ ਹੋਏਗਾ ਅਸੀਂ ਕਿਹੜਾ ਅਸੀਂ ਤਾਂ ਹਾਥੀ ਦੀ ਗੱਲ, ਇਵੇਂ ਹੀ ਕੀਤਾ ਉਹਨਾਂ ਨੇ। ਸੋ ਮਤਲਬ ਜਦੋਂ ਤੁਸੀਂ ਇਸ ਲੈਵਲ ਦੀ ਗੱਲ ਦੇਖਦੇ ਹੋ, ਕਰਦੇ ਹੋ, ਝੂਠ ਔਰ ਇਹੀ ਗੱਲ ਜਿਹੜੀ ਗੱਲ ਜਦੋਂ ਅਸੀਂ ਆਪਣੀ ਅਹਿਮਕ ਲੀਡਰਸ਼ਿਪ ਦੀ ਗੱਲ ਕਰਦੇ ਹਾਂ 47 ਦੌਰ ਦੀ, ਇੱਕ ਸ਼ੇਅਰ ਜਿਹੜਾ ਨਹਿਰੂ ਨੇ ਇੱਕ ਪ੍ਰੈਸ ਕਾਨਫਰੰਸ 'ਚ ਦੁਹਰਾਇਆ ਔਰ ਇੱਕ ਵਾਕਿਆ ਜਦੋਂ ਕੰਸਟੀਟਿਊਐਂਟ ਅਸੈਂਬਲੀ ਦੀ ਬਣਤਰ ਚੱਲ ਰਹੀ ਸੀ, ਕਾਇਦੇ ਆਜ਼ਮ ਵੀ ਮੰਨ ਗਏ ਸੀ ਕਿ ਠੀਕ ਹੈ ਇੰਡੀਆ ਇੱਕ ਯੂਨੀਅਨ ਕੈਬਨਿਟ ਮਿਸ਼ਨ ਪਲਾਨ ਜਿਹੜੀ ਹੈ ਉਸ ਦੇ ਥੱਲੇ ਵੀ 2-3 ਮਹਿਕਮੇ ਰਹਿਣ ਔਰ ਬਾਕੀ ਗਰੁੱਪਿੰਗ ਹੋ ਜਾਏ, ਜਿਹੜੇ ਮੁਸਲਿਮ ਮੈਜੋਰਟੀ ਪ੍ਰੋਵਿੰਸ ਨੇ ਜਾਂ ਹਿੰਦੂ ਮੈਜੋਰਟੀ ਅੱਡ-ਅੱਡ 'ਚ ਹੋਏ, ਕਨਸਟੀਟਿਊਸ਼ਨ ਜਿਹੜਾ ਉਹ ਕਿਸੇ ਤੇ ਥੋਪਿਆ ਨਾ ਜਾਏ, ਡੀਸੈਂਟਰਲਾਈਜ਼ ਪਾਵਰ ਹੋਏਗੀ। ਔਰ ਨਹਿਰੂ ਦੇ ਮੂੰਹ ਨਿਕਲ ਗਿਆ ਕਿਉਂਕਿ ਜੋ ਜੀ ਹੋਏ ਸੋ ਉਗਵੇ, ਮੂੰਹ ਕਾ ਕਿਹਾ ਵਾਓ ਕਿ ਜੀ ਠੀਕ ਹੈ ਜਿਹੜੇ ਕੰਸਟੀਟਿਊਐਂਟ ਅਸੈਂਬਲੀ ਦੇ ਵਿੱਚ ਜਿਹੜਾ ਕਨਸਟੀਟਿਊਸ਼ਨ ਫਾਈਨਲੀ ਬਣੇਗਾ ਉਹ ਮੈਜੋਰਿਟੀ ਨਾਲ ਫੈਸਲਾ ਹੋਏਗਾ। ਤਾਂ ਜ਼ਾਹਰ ਹੈ ਜਿਹੜੇ ਹੈ ਉਹ 33 ਕਰੋੜ ਹਿੰਦੂ ਸੀ, 9 ਕਰੋੜ ਮੁਸਲਮਾਨ ਸੀ, ਮੈਜੋਰਿਟੀ ਤਾਂ ਉਹਨਾਂ ਦੀ ਸੀ, ਕੰਸਟੀਟਿਊਐਂਟ ਅਸੈਂਬਲੀ 'ਚ ਵੀ ਉਹਨਾਂ ਦੀ ਹੋਣੀ ਸੀ। ਤੇ ਨਾਲ ਦੀ ਨਾਲ ਜਦੋਂ ਫਿਰ ਬਾਅਦ ਦੇ ਵਿੱਚ ਸਿੱਖਾਂ ਦੀ ਗੱਲ ਉਹਨੂੰ ਯਾਦ ਕਰਵਾਈ ਗਈ, ਨਹਿਰੂ ਬੜਾ ਜਿਵੇਂ ਫਲਾਵਰੀ ਵਰਡ ਕਹੇ ਕਿ ਜੀ ਸਿੱਖਾਂ ਨੂੰ ਅਸੀਂ ਇਸ ਹੱਕ 'ਚ ਹੈ ਕਿ they should be given a province in the north of India so that they will also be able to experience the glow of freedom or enjoy the glow of freedom। ਤੇ ਜਦੋਂ ਮੁਕਰੇ ਤਾਂ ਉਹਨਾਂ ਨੇ ਕਿਹਾ ਜੀ ਤਬ ਬਾਤ ਔਰ ਥੀ, अब बात और है, circumstances have now changed। बात ऐसी कीजिए हर बात के 100 पहलू हों, कोई पहलू तो रहे बात बदलने के लिए। ਇਹਨਾਂ ਦੇ ਨਾਲ ਸਾਡਾ ਵਾਹ ਹੈ ਔਰ ਇਹ ਕਹਾਣੀ ਆਪਣੇ ਆਪ ਚ ਦੱਸਦੀ ਹੈ ਕਿ ਭਾਈ ਝੂਠੋ ਝੂਠ ਕਿਹਨੂੰ ਕਹਿੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਕੀ ਤੁਹਾਨੂੰ
30 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर अ स्मॉल फी, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਵੱਲੋਂ 14 ਜਨਵਰੀ ਮਾਘੀ ਵਾਲੇ ਦਿਨ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਜਾਣਾ ਸੀ। ਇਸ ਤੋਂ ਠੀਕ ਪਹਿਲਾਂ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ UAPA ਕਾਨੂੰਨ ਨਾਫਿਜ਼ ਕਰ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹੁਣ ਸਾਲਾਂ ਬੱਧੀ ਉਸ ਦੇ ਬਾਹਰ ਆਉਣ ਦਾ ਕੋਈ ਵੀ ਚਾਂਸ ਨਹੀਂ ਹੈ। ਔਰ ਇਸੇ ਤਰ੍ਹਾਂ ਕੈਨੇਡੀਅਨ ਸਿੱਖ ਗੁਰਚਰਨ ਸਿੰਘ ਬਨਵੈਤ, ਜਿਹੜੇ ਕਿ ਪੰਜਾਬ ਵਿੱਚ ਸਮਾਜ ਸੇਵਾ ਦੇ ਅੱਡ-ਅੱਡ ਪ੍ਰੋਜੈਕਟ ਪਿਛਲੇ 20 ਸਾਲਾਂ ਤੋਂ ਚਲਾਉਂਦੇ ਆ ਰਹੇ ਹਨ, ਉਹਨਾਂ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਵਾਪਸ ਕੈਨੇਡਾ ਡਿਪੋਰਟ ਕੀਤਾ ਗਿਆ ਹੈ। ਇਹ ਸਿੱਖ ਕੌਮ ਦੇ ਹਾਲਾਤ ਹਨ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਖਬਰਾਂ ਰੋਜ਼ਾਨਾ ਹੀ ਇਸ ਕਿਸਮ ਦੀਆਂ ਹੀ ਹੁੰਦੀਆਂ ਨੇ, ਅਸੀਂ ਵੀ ਉਹੀ ਕੁਝ ਡਿਸਕਸ ਕਰਦੇ ਹਾਂ ਤੇ ਕਈ ਵਾਰ ਇਹ ਵੀ ਮਨ ਚਾਹੁੰਦਾ ਹੈ ਕਿ ਇਹੋ ਹਮਾਰਾ ਜੀਵਨ ਆ, ਤੂੰ ਸਾਈਂ ਸੱਚੇ ਦੇਖ ਜੀ, ਕਿ ਵੀ ਅਸੀਂ ਕਿਹਨਾਂ ਹਾਲਾਤਾਂ 'ਚੋਂ ਗੁਜ਼ਰ ਰਹੇ ਹਾਂ। ਇਹ ਠੀਕ ਹੈ ਕਿ ਨਾ ਉਮੀਦੀ ਜਾਂ ਟੈਂਦੀ ਕਲਾ ਇਹ ਸਿੱਖ ਡਿਕਸ਼ਨਰੀ ਦੇ ਲਫ਼ਜ਼ ਨਹੀਂ ਨੇ। ਸਿੱਖ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦਾ ਹੈ। ਉਹ ਹਰ ਸਿਚੁਏਸ਼ਨ ਨੂੰ ਰੱਬ ਦਾ, ਅਕਾਲ ਪੁਰਖ ਦਾ ਭਾਣਾ ਮੰਨਦਾ ਹੈ, ਜ਼ੁਲਮ ਨੂੰ ਵੰਗਾਰਦਾ ਹੈ ਔਰ ਇਸ ਉਮੀਦ ਦੇ ਨਾਲ ਉਹ ਜੂਝਦਾ ਹੈ। ਔਰ ਇਹੀ ਸਾਡੀ ਗ੍ਰੀਟਿੰਗ ਵੀ ਹੈ ਕਿ ਖਾਲਸਾ ਵਾਹਿਗੁਰੂ ਦੇ ਮੌਜ ਦੇ ਵਿੱਚ ਪੈਦਾ ਹੋਇਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਉਹਦੀ ਮੌਜ 'ਚ ਆਇਆ। ਔਰ ਫਤਿਹ ਜਿਹੜੀ ਵਿਕਟਰੀ ਹੈ ਉਹ ਅਲਟੀਮੇਟਲੀ ਗੁਰੂ ਦੇ ਕੋਲ ਹੈ, ਵਾਹਿਗੁਰੂ ਦੇ ਕੋਲ ਹੈ, ਨਿਰੰਕਾਰ ਦੇ ਕੋਲ ਹੈ, ਰੱਬ ਦੇ ਕੋਲ ਹੈ, ਅੱਲਾਹ ਤਾਲਾ ਦੇ ਕੋਲ ਹੈ। ਕਿਉਂਕਿ ਖਾਲਸਾ ਉਹਨਾਂ ਆਈਡੀਅਲਸ ਦੇ ਲਈ ਖਲੋਤਾ ਹੈ, ਉਹਨਾਂ ਆਈਡੀਅਲਸ ਦੇ ਲਈ ਲੜਦਾ ਹੈ ਜਿਹੜੀਆਂ ਵੈਲਿਊਜ਼ ਰੱਬੀ ਵੈਲਿਊਜ਼ ਨੇ। ਸੱਚ, ਹੱਕ, ਇਨਸਾਫ ਇਹ ਰੱਬ ਦੇ ਨਾਂ ਨੇ। ਜਦੋਂ ਅਸੀਂ ਹੱਕ ਦੀ ਗੱਲ ਕਰਦੇ ਹਾਂ, ਸੋ ਇਹ ਜਿਹੜਾ ਹੱਕ ਹੈ ਇਹ ਵੀ ਰੱਬ ਦਾ ਨਾਂ ਹੈ। ਸੱਚ ਵੀ ਅਲਟੀਮੇਟਲੀ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਕਿਵੇਂ ਸੱਚੇ ਹੋਈ ਹੈ, ਕਿਵੇਂ ਝੂਠ ਦੀ ਕੰਧ ਟੁੱਟੇ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਦੇ ਵਿੱਚ ਜਿਉਣਾ, ਰਜ਼ਾ ਦੇ ਵਿੱਚ ਜਿਉਣਾ, ਟੋਟਲ ਸਰੈਂਡਰ ਰੱਬ ਦੇ ਸਾਹਮਣੇ। ਔਰ ਮੈਂ ਪਿਛਲੇ ਦਿਨਾਂ 'ਚ ਕਿਸੇ ਇਸਲਾਮਿਕ ਸਕਾਲਰ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਜੀ ਕੀ ਜਿਹੜਾ ਉਹ ਮਰਦ ਔਰਤਾਂ ਵੱਲੋਂ ਕਾਲੇ ਕੱਪੜੇ ਪਾਏ ਜਾ ਸਕਦੇ ਨੇ? ਉਹਨਾਂ ਨੇ ਕਿਹਾ ਬਿਲਕੁਲ, ਰੰਗ ਕੋਈ ਵੀ ਪਾਇਆ ਜਾ ਸਕਦਾ ਹੈ, ਪਰ ਅਫਸੋਸ ਜਤਾਉਣ ਲਈ ਨਹੀਂ। ਹੁਣ ਜਿਵੇਂ ਬਹੁਤ ਵਾਰ ਇਹ ਹੁੰਦਾ ਹੈ ਵੀ ਇੱਥੋਂ ਦੇ ਸਿਸਟਮ ਦੇ ਵਿੱਚ ਵੀ ਜਦੋਂ ਕੋਈ ਇਸ ਕਿਸਮ ਦੀ ਡੈਥ ਹੁੰਦੀ ਹੈ ਕ੍ਰਿਸਚੀਅਨਿਟੀ ਔਰ ਦੂਸਰਿਆਂ 'ਚ, ਔਰ ਉਹ ਕਾਲਾ ਰੰਗ ਜਿਹੜਾ ਉਹ ਸੋਗ ਦਾ ਰੰਗ ਹੈ, ਤਾਂ ਮੈਨੂੰ ਇਹ ਗੱਲ ਬਹੁਤ ਚੰਗੀ ਲੱਗੀ। ਮੈਂ ਕਿਹਾ ਵੀ ਇਹੀ ਸਿੱਖੀ ਦੇ ਵਿੱਚ ਹੈ ਕਿ ਭਾਈ ਜਿੱਥੇ ਕੋਈ ਹਰਖ ਤੇ ਸੋਗ ਨਹੀਂ ਹੈ, ਕੋਈ ਖੁਸ਼ੀ ਤੇ ਗਮੀ ਨਹੀਂ ਹੈ, ਕਿਉਂਕਿ ਜੋ ਕੁਝ ਵਾਪਰ ਰਿਹਾ ਹੈ ਉਹ ਰੱਬ ਦੀ ਰਜ਼ਾ ਦੇ ਵਿੱਚ ਵਾਪਰ ਰਿਹਾ ਹੈ। ਉਹਦੇ ਭਾਣੇ ਨੂੰ ਮੰਨਣਾ, ਉਹਦੇ ਅੱਗੇ ਆਪਣਾ ਆਪਾ ਅਰਪਣ ਕਰਨਾ ਔਰ ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰਨਾ ਬਿਨਾਂ ਕਨਸੀਕੁਐਂਸਸ ਦੀ ਪਰਵਾਹ ਕੀਤੇ। ਇਹੀ ਸਿੱਖੀ ਹੈ। ਔਰ ਇਹੀ ਕਾਰਨ ਹੈ ਕਿ ਅਸੀਂ ਪ੍ਰੈਜ਼ੈਂਟ ਲਾਈਫ ਦੇ ਵਿੱਚ, ਜ਼ਿੰਦਗੀ ਦੇ ਵਿੱਚ, ਜ਼ਿੰਦਗੀ ਦਾ ਮਨੋਰਥ ਜਿਹੜਾ ਹੈ ਉਹ ਸੱਚ, ਹੱਕ, ਇਨਸਾਫ ਦੇ ਲਈ ਖਲੋਣਾ, ਉਸ ਦੇ ਲਈ ਜਿਉਣਾ। ਕਿਉਂਕਿ ਰੱਬ ਨੂੰ ਅਨਿਆਂ ਚੰਗਾ ਨਹੀਂ ਲੱਗਦਾ। ਰੱਬ ਅਦਲ ਦਾ ਨਾਂ ਹੈ। ਜਦੋਂ ਅਸੀਂ ਇਹ ਕਹਿੰਦੇ ਵੀ ਅਲਟੀਮੇਟ ਟਰੂਥ ਉਹਦੇ ਕੋਲ ਹੈ। ਔਰ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਫਰਮਾਇਆ ਕਿ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਏ ਨਾ ਪਾਇਨ ਕੂੜਿਆਰ, ਮੂੰਹ ਕਾਲੇ ਦੋਜ਼ਖ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ, ਹਾਰ ਗਏ ਸੇ ਠੱਗਣ ਵਾਲਿਆ, ਬਹਿ ਨਾਵੇਂ ਧਰਮ ਬਹਾਲਿਆ। ਕਿ ਜਿਹੜੇ ਤੇਰੇ ਨਾਂ ਨਾਲ ਜੁੜੇ ਹੋਏ ਨੇ, ਜਿਹੜੇ ਰੱਬ ਦੇ ਬੰਦੇ ਨੇ, ਉਹ ਜਿਣ ਗਏ, ਉਹ ਅਲਟੀਮੇਟਲੀ ਵਿਕਟੋਰੀਅਸ ਹੋਣਗੇ। ਇੱਥੇ ਜੇ ਕੋਈ ਝੂਠ ਦੇ ਨਾਲ 4 ਕਦਮ ਅੱਗੇ ਨਿਕਲ ਵੀ ਜਾਏ, ਰੱਬ ਦੀ ਦਰਗਾਹ ਦੇ ਵਿੱਚ ਝੂਠਿਆਂ ਦੇ ਲਈ, ਕੂੜਿਆਂ ਦੇ ਲਈ ਦੋਜ਼ਖ ਹੈ।
ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਲਈ ਰੱਬ ਦੀ ਗੋਦ ਹੈ, ਰੱਬ ਦਾ ਪਿਆਰ ਹੈ। ਬਿਲਕੁਲ। ਸੋ ਇਹ ਬੜਾ ਜ਼ਰੂਰੀ ਹੈ, ਕਿਉਂਕਿ ਬਹੁਤ ਵਾਰ ਜਦੋਂ ਅਸੀਂ ਇਹ ਸਾਰੀਆਂ ਹੀ ਮਾਯੂਸੀ ਵਾਲੀਆਂ ਖਬਰਾਂ ਜਾਂ ਜੋ ਜ਼ਬਰ ਜ਼ੁਲਮ ਦੀਆਂ ਨੇ, ਕਿਸੇ ਨੂੰ ਇਹ ਨਾ ਲੱਗੇ ਕਿ ਭਾਈ ਸਾਡਾ ਕੀ ਬਣਨਾ ਹੈ। ਨਹੀਂ, ਇਵੇਂ ਹੀ ਇਹ ਹਾਲਾਤ ਬਦਲਦੇ ਰਹਿੰਦੇ ਨੇ। ਬਹੁਤ ਕੁਝ ਜਿਹੜਾ ਹੈ ਉਹ ਅਲਟੀਮੇਟਲੀ ਜਿਹੜਾ ਰੱਬ ਦੇ ਹੱਥ ਹੈ, ਪਰ ਸਾਡੇ ਲਈ ਇਹ ਫਰਜ਼ ਹੈ ਕਿ ਅਸੀਂ ਸੱਚ, ਹੱਕ, ਇਨਸਾਫ ਦੀ ਡਗਰ ਦੇ ਉੱਤੇ ਮਜ਼ਬੂਤੀ ਦੇ ਨਾਲ, ਈਮਾਨ ਦੇ ਨਾਲ, ਫੇਥ ਦੇ ਨਾਲ, ਦ੍ਰਿੜਤਾ ਦੇ ਨਾਲ ਔਰ ਇਸ ਰਿਜ਼ੋਲਵ ਦੇ ਨਾਲ ਕਿ ਵੀ ਸ਼ੈਲ ਓਵਰਕਮ, ਕਿ ਅਖੀਰ ਅਸੀਂ ਜਿੱਤਾਂਗੇ, ਇਸ ਦੇ ਨਾਲ ਨਿਸ਼ਚੈ ਕਰ ਆਪਣੀ ਜੀਤ ਕਰੋ। 10ਵੇਂ ਪਾਤਸ਼ਾਹ ਦਾ ਫਰਮਾਨ। ਹੁਣ ਦੋਵੇਂ ਖਬਰਾਂ, ਹਾਲਾਂ ਇਹਨਾਂ ਦਾ ਤਾਲੁਕ ਇੱਕ ਪਾਸੇ ਪੰਜਾਬ ਦੀ ਧਰਤੀ ਤੋਂ ਆਲਮੋਸਟ 2900 ਕਿਲੋਮੀਟਰ ਦੂਰ ਬੈਠੇ ਡਿਬਰੂਗੜ੍ਹ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨਾਲ ਸੰਬੰਧਿਤ ਹੈ। ਕੱਲ ਦੇ ਪ੍ਰੋਗਰਾਮ 'ਚ ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ, ਪਰ ਉਦੋਂ ਅਜੇ ਬਹੁਤ ਕਨਫਰਮ ਨਹੀਂ ਸੀ। ਹੁਣ ਇਹ ਸਾਹਮਣੇ ਆ ਹੀ ਗਿਆ ਕਿ ਐਸਪੀ ਫਰੀਦਕੋਟ ਨੇ ਇਹ ਕਨਫਰਮ ਕਰ ਦਿੱਤਾ ਹੈ ਕਿ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ UAPA, ਜਿਹਨੂੰ ਯੂਆਪਾ ਕਿਹਾ ਜਾਂਦਾ ਹੈ, ਅਨਲॉफुल ਐਕਟੀਵਿਟੀਜ਼ ਐਂਡ ਪ੍ਰੀਵੈਂਸ਼ਨ ਐਕਟ, ਇਹ ਲਾ ਦਿੱਤਾ ਹੈ। ਔਰ ਇਸ ਦਾ ਬਹਾਨਾ ਉਹਨਾਂ ਨੇ ਇੱਕ ਗੁਰਪ੍ਰੀਤ ਸਿੰਘ ਹਰੀਨਾਓ ਪਿੰਡ ਦਾ, ਜਿਹਦਾ ਮਰਡਰ ਪਿੱਛੇ ਹੋਇਆ, ਕੁਝ ਸੋਸ਼ਲ ਮੀਡੀਆ ਤੇ ਕੁਝ ਲੋਕਾਂ ਦੀ ਆਪਸ ਜੋ ਕਿੜਬਾਜ਼ੀ ਚੱਲ ਰਹੀ ਹੁੰਦੀ ਹੈ। ਹਾਲਾਂ ਮੈਨੂੰ ਕਦੇ ਕੋਈ ਸ਼ੱਕ ਨਹੀਂ ਹੁੰਦਾ ਵੀ ਇਹ ਏਜੰਸੀਆਂ ਦੀ ਇੱਕ ਖੇਡ ਹੁੰਦੀ ਹੈ, ਉਹਦੇ ਵਿੱਚ ਕੁਝ ਫਸ ਜਾਂਦੇ ਨੇ ਉਸ ਟਰੈਪ ਦੇ ਵਿੱਚ, ਭੜਕਾਟ ਦੇ ਵਿੱਚ। ਔਰ ਉਸ ਦੇ ਲਈ ਉਹਨਾਂ ਨੇ ਜਿਹੜਾ ਗੁਰਪ੍ਰੀਤ ਸਿੰਘ ਦਾ ਮਰਡਰ ਹੈ, ਉਹਦੇ ਲਈ ਉਹਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਮੇਨ ਕੰਸਪੀਰੇਟਰ ਬਣਾ ਦਿੱਤਾ ਹੈ ਕਿ ਜੀ, ਔਰ ਉਹਦੇ ਨਾਲ ਦੂਸਰੇ ਅਰਸ਼ਦੀਪ ਸਿੰਘ ਡੱਲਾ, ਜਿਹੜਾ ਅਨਨੋਨ ਪਤਾ ਨਹੀਂ ਕਿੱਥੇ ਬੈਠਾ ਹੈ ਵੀ ਹੈ ਕਿ ਨਹੀਂ ਹੈ। ਉਹਨਾਂ ਨੇ, ਕੱਲ ਦੀ ਖਬਰ ਹੀ ਸੀ ਕਿ ਅੰਮ੍ਰਿਤਪਾਲ ਸਿੰਘ ਤੇ ਅਰਸ਼ ਡੱਲਾ ਉੱਤੇ ਜਿਹੜਾ ਗੁਰਪ੍ਰੀਤ ਸਿੰਘ ਕਤਲ ਕੇਸ 'ਚ ਲੱਗਾ UAPA, ਔਰ ਇਹ ਸਾਰੀ ਕਹਾਣੀ ਉਹਦੇ ਨਾਲ ਜੋੜ ਦਿੱਤੀ ਗਈ। ਹੁਣ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ 'ਚ ਬੈਠਿਆਂ 2 ਲੱਖ ਦੇ ਕਰੀਬ ਵੋਟਾਂ ਦੇ ਨਾਲ ਮੈਂਬਰ ਪਾਰਲੀਮੈਂਟ ਦੀ ਸੀਟ ਉਹਨਾਂ ਨੇ ਖਡੂਰ ਸਾਹਿਬ ਦੀ ਜਿੱਤੀ ਹੈ। ਜਿੰਨੀਆਂ ਵੋਟਾਂ ਅੰਮ੍ਰਿਤਪਾਲ ਸਿੰਘ ਨੇ ਜੇਲ੍ਹ 'ਚ ਬੈਠਿਆਂ ਲਈਆਂ, ਉਹ ਮੋਦੀ ਦੀ ਵਿਕਟਰੀ ਨਾਲੋਂ ਵੀ ਜ਼ਿਆਦਾ ਨੇ। ਔਰ ਉਹਨਾਂ ਨੂੰ ਉਸ ਤੋਂ ਪਹਿਲਾਂ ਜਿਹੜਾ ਉਹ ਨੈਸ਼ਨਲ ਸਿਕਿਉਰਿਟੀ ਐਕਟ ਦੇ ਥੱਲੇ, ਜਿਹਦੀ ਮਿਆਦ 1 ਸਾਲ ਹੁੰਦੀ ਹੈ, ਫੜ ਕੇ ਪੰਜਾਬ ਤੋਂ ਬਾਹਰ, ਅਸੀਂ ਤਾਂ ਅੰਗਰੇਜ਼ਾਂ ਦੀ ਗੱਲ ਕਰਦੇ ਹਾਂ, ਜੇ ਉਹਨਾਂ ਨੇ ਕਾਲਾ ਪਾਣੀ ਭੇਜ ਦਿੱਤਾ ਹਜ਼ਾਰਾਂ ਆਪਣੇ ਜਿਹੜੇ ਪੋਲੀਟੀਕਲ ਪ੍ਰਿਜ਼ਨਰ ਸੀ, ਜਾਂ ਬਹਾਦਰ ਸ਼ਾਹ ਜ਼ਫਰ ਨੂੰ, ਜਾਂ ਬਾਬਾ ਰਾਮ ਸਿੰਘ ਨਾਮਧਾਰੀ ਨੂੰ ਰੰਗੂਨ ਭੇਜ ਦਿੱਤਾ, ਜਾਂ ਭਾਈ ਮਹਾਰਾਜ ਸਿੰਘ ਨੂੰ ਸਿੰਗਾਪੁਰ ਭੇਜ ਦਿੱਤਾ ਸੀ 1849-50 ਦੇ ਨੇੜੇ। ਪਰ ਅੱਜ ਦੇ ਪੀਰੀਅਡ 'ਚ ਤੁਸੀਂ ਦੇਖੋ ਕਿ ਭਾਈ ਉਹ ਨੌਜਵਾਨ ਜਿਹਦੇ ਵਿਆਹ ਨੂੰ ਅਜੇ 8 ਹਫ਼ਤੇ ਹੋਏ, ਜਿਹਨੇ ਕੋਈ ਮਰਡਰ ਨਹੀਂ ਕੀਤਾ, ਜਿਸ ਦੇ ਉੱਤੇ ਕੋਈ ਜਿਹੜਾ ਮੁਕੱਦਮਾ ਇੱਥੇ NSA ਲਾ ਕੇ, ਔਰ ਇਸ ਗੱਲ ਦੀ ਹੋਪ ਸੀ ਕਿ ਜਦੋਂ ਇੱਕ MP ਚੁਣਿਆ ਗਿਆ, ਹਾਲਾਂ ਉਹਨਾਂ ਨੂੰ ਸਹੁੰ ਚੁੱਕਣ ਲਈ ਲਿਆਂਦਾ ਗਿਆ, ਫਿਰ ਵਾਪਸ ਛੱਡ ਦਿੱਤਾ ਗਿਆ ਜਾ ਕੇ, ਜਿਵੇਂ ਬਿਲਕੁਲ ਰਸ਼ੀਦ ਇੰਜੀਨੀਅਰ ਜਿਹੜੇ ਕਸ਼ਮੀਰ ਵਾਦੀ ਚੋਂ ਜਿੱਤੇ ਨੇ MP, ਉਹਨਾਂ ਦੇ ਉੱਤੇ ਮਨੀ ਲਾਂਡਰਿੰਗ ਦਾ ਪਤਾ ਨਹੀਂ ਕੀ ਕੇਸ ਪਾਏ ਹੋਏ ਨੇ। ਲੇਕਿਨ ਹੁਣ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੇ, ਹਾਲਾਂ ਅਸੀਂ ਉਹਨਾਂ ਦੀ ਹਰ ਗੱਲ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ ਉਹਨਾਂ ਦੇ ਫੈਸਲਿਆਂ ਨਾਲ, ਔਰ ਖਾਸ ਤੌਰ ਤੇ ਜਿਹੜੇ ਲੋਕ ਕੁਛ ਉਹਨਾਂ ਨੂੰ ਮਿਲਦੇ ਨੇ, ਕੌਣ ਨੇ, ਉਹ ਕੀ ਬਿਆਨਬਾਜ਼ੀ ਕਰਦੇ ਨੇ, ਜਾਂ ਉਹਨਾਂ ਦੇ ਵਕੀਲ ਵੀ ਕੋਈ ਐਡਾ ਮੈਨੂੰ ਜ਼ਿੰਮੇਵਾਰ ਨਹੀਂ ਲੱਗੇ ਹੈ ਕਿ ਵੀ ਕਿਸ ਕਿਸਮ ਨੇ, ਕਦੇ ਆ ਰਿਹਾ ਜੀ ਬਾਹਰ, ਹੁਣ ਆ ਗਿਆ, ਹੁਣ ਇਹ ਕਈ ਲੋਕ ਇਸ ਕਿਸਮ ਦੇ ਜਿਨ੍ਹਾਂ ਨੇ ਯੂਟਿਊਬਰਸ ਨੇ ਆਪਣਾ TRP ਵਧਾਉਣੀ ਆ, ਉਹ ਵੀ ਲੱਗੇ ਹੁੰਦੇ ਨੇ। ਲੇਕਿਨ ਅਸੀਂ ਇਹ ਗੱਲ, ਜੇ ਤੁਸੀਂ ਉਹਨਾਂ ਦੇ ਸੰਵਿਧਾਨ ਦੇ ਮੁਤਾਬਕ ਵੀ ਕਰਦੇ ਹੋ ਕਿ ਵੀ ਜੇ 9 ਅਸੈਂਬਲੀ ਹਲਕਿਆਂ ਦੇ ਲੋਕਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਚੁਣਿਆ ਆਪਣੇ ਨੁਮਾਇੰਦੇ ਦੇ ਤੌਰ ਤੇ, ਉਹਦੇ ਖਿਲਾਫ ਕੋਈ ਕ੍ਰਿਮੀਨਲ ਕੇਸ ਨਹੀਂ ਹੈ, ਤੁਸੀਂ NSA ਲਾਇਆ ਹੋਇਆ। ਹੁਣ ਉਹਨਾਂ ਨੂੰ ਇਹ ਲੱਗਦਾ ਸੀ 1 ਸਾਲ ਮੁੱਕਿਆ NSA ਦਾ, 1 ਸਾਲ ਹੋਰ ਲਾਤਾ ਸੀ ਕਿ ਵੀ ਹੁਣ 2 ਸਾਲ ਵੀ ਪੂਰੇ ਹੋ ਜਾਣੇ ਨੇ, ਕਿ ਵੀ ਛੱਡਣਾ ਪਏਗਾ। ਔਰ ਉਹ ਆਏਗਾ, ਔਰ ਜ਼ਾਹਿਰ ਹੈ ਵੀ ਉਹਨਾਂ ਨੇ ਜਿਹੜਾ ਆਪਣੇ ਪਿਤਾ ਜੀ ਨੂੰ ਜਾਂ ਜਿਹੜੇ ਵੀ ਉਹਨਾਂ ਨਾਲ ਸੰਪਰਕ ਰੱਖਦੇ ਨੇ ਹਦਾਇਤ ਕੀਤੀ, ਉਹਨਾਂ ਦੇ ਪਿਤਾ ਤਰਸੇਮ ਸਿੰਘ ਜਿਨ੍ਹਾਂ ਨੇ ਆਲਰੇਡੀ ਐਲਾਨ ਕੀਤਾ ਸੀ ਕਿ ਜੀ 14 ਜਨਵਰੀ ਨੂੰ ਮਾਘੀ ਦੇ ਮੌਕੇ ਮੁਕਤਸਰ ਦੀ ਪਾਵਨ ਧਰਤੀ ਦੇ ਉੱਤੇ ਉਹ ਇੱਕ ਸਿਆਸੀ ਪਾਰਟੀ ਦਾ ਐਲਾਨ ਕਰਨਗੇ। ਹਾਲਾਂ ਇਸ ਦੇ ਉੱਤੇ ਮੇਰੀ ਇੱਕ ਡਿਫਰੈਂਟ ਟੇਕ ਹੈ ਕਿ ਪਰਿਵਾਰਾਂ ਨੂੰ ਕਿਸ ਹੱਦ ਤੱਕ ਜਾਂ ਕਿੰਨੀ ਕੁ ਤਰਜੀਹ ਦੇਣੀ ਚਾਹੀਦੀ ਹੈ। ਬਿਹਤਰ ਹੁੰਦਾ ਹੈ ਕਿ ਜੇ ਉਹ ਆਪਣਾ ਰੋਲ ਇੱਕ ਕੋਆਰਡੀਨੇਟਰ ਵਾਲਾ ਰੱਖਦੇ ਕਿ ਜੀ ਉਹ ਕੋਆਰਡੀਨੇਟ ਕਰਨਗੇ, ਔਰ ਜਿਹੜੇ ਨੇ ਲੋਕ ਉੱਥੇ ਆਣ
ਉਹਦੇ 'ਚੋਂ ਡੈਲੀਗੇਟ ਅੱਗੋਂ ਚੁਣਨ। ਔਰ ਇਸ ਪੀਰੀਅਡ 'ਚ ਜਦੋਂ ਕਿ ਆਲਰੇਡੀ ਬਹੁਤ ਸਾਰਾ ਘੜਮਸ ਪਿਆ ਹੋਇਆ ਹੈ ਬਾਦਲ ਅਕਾਲੀ ਦਲ ਤੇ ਬਾਗੀ ਦਾਗੀ ਅਲੀ ਬਾਬਾ 40 ਚੋਰਾਂ ਦੀ ਟੀਮ 'ਚ, ਮੇਰਾ ਖਿਆਲ ਹੈ ਇਹ ਈਵਨ ਅਨਾਉਂਸ ਕਰਨ ਦਾ ਟਾਈਮ ਵੀ ਬਹੁਤਾ ਠੀਕ ਨਹੀਂ ਸੀ ਜਾਂ ਠੀਕ, ਪਰ ਹੁਣ ਦੁਸ਼ਮਣ ਨੂੰ ਪਤਾ ਲੱਗ ਗਿਆ ਕਿ ਬਈ ਇਹ ਤਾਂ ਹੁਣ ਪੋਲੀਟੀਕਲ ਪਾਰਟ ਸ਼ੁਰੂ ਹੋਏਗਾ। ਉਹਨਾਂ ਦਾ ਹਾਲਾਂ ਆਲਰੇਡੀ ਮਨ ਮੁਟਾਵ ਹੈ ਉਹਨਾਂ ਦੇ ਵਿੱਚ, ਜਾਂ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਇਹ ਕਿਹਾ ਜੀ ਅਸੀਂ ਤਾਂ ਖਾਲਿਸਤਾਨ ਦੇ ਮੁੱਦੇ ਤੇ ਖੜੇ ਹਾਂ, ਤੁਸੀਂ ਦੱਸੋ ਕਿੱਥੇ ਖੜੇ ਹੋ, ਦੇਖੋ ਕੋਈ ਰੁਕਾਵਟ ਨਾ ਪਾਓ ਖਾਲਿਸਤਾਨ ਦੇ ਰਾਹ 'ਚ। ਜਾਂ ਦੂਜਾ ਹਾਲਾਂ ਇਹ ਕੋਈ ਕਿੰਨਾ ਕੁ ਸਟਾਰਟਰ ਹੋਣਾ ਹੈ ਕਿੰਨਾ ਕੁ ਨਹੀਂ, ਇੱਕ ਵੱਖਰੀ ਡਿਬੇਟ ਹੈ, ਲੇਕਿਨ ਐਨਮੀ ਚਾਂਸ ਨਹੀਂ ਲੈਣਾ ਚਾਹੁੰਦਾ। ਉਹਨਾਂ ਨੇ ਐਨ ਜਦੋਂ ਇਹ ਸਾਹਮਣੇ ਗੱਲ ਆ ਗਈ ਕਿ ਭਾਈ ਹੁਣ ਉਹ NSA ਮੁੱਕਣ ਵਾਲਾ ਹੈ ਔਰ ਨਵੀਂ ਪਾਰਟੀ ਵੀ ਸ਼ੁਰੂ ਹੋਏਗੀ, ਔਰ ਉਹਨਾਂ ਨੇ ਇਹ UAPA ਲਾ ਦਿੱਤਾ। ਇਹ ਇਸ ਕਿਸਮ ਦਾ ਕਾਨੂੰਨ ਹੈ ਕਿਉਂਕਿ ਜਿਹੜੇ 80s ਦੇ ਵਾਕਫ ਨੇ ਕਿ ਟਾਡਾ ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ, ਜਿਹਦੇ ਥੱਲੇ ਫਿਰ ਜ਼ਮਾਨਤ ਨਹੀਂ ਸੀ ਹੁੰਦੀ ਕਈ ਸਾਲ, ਹੁਣ ਉਹ ਯੂਆਪਾ ਇਹਨੂੰ ਕਿਹਾ ਜਾਂਦਾ ਹੈ UAPA ਦੇ ਥੱਲੇ। ਇਹਦੇ ਥੱਲੇ ਭਾਵੇਂ ਜਿੰਨੇ ਮਰਜ਼ੀ ਸਾਲ ਉਹ ਰੱਖ ਲੈਣ ਔਰ ਤੁਸੀਂ ਅਪੀਲਾਂ ਕਰੀ ਜਾਓ, ਕੋਰਟ 'ਚ ਜਾਓ ਕਿ ਜੀ ਦੂਜਾ ਉਹ ਉਹਨਾਂ ਨੇ ਕਿਵੇਂ ਕੀ ਸਬੂਤ ਇਕੱਠਾ ਕੀਤਾ ਹੈ, ਕਿਵੇਂ ਇਨਸਟੀਗੇਟ ਕੀਤਾ, ਇਹ ਤਾਂ ਬਾਅਦ ਦੀ ਗੱਲ ਹੈ, ਪਰ ਹਾਲ ਦੀ ਘੜੀ ਉਹਨਾਂ ਨੇ ਇਹ ਦੱਸ ਦਿੱਤਾ ਹੈ। ਹਾਲਾਂ ਨਾ ਤਾਂ ਕੋਈ ਭਾਈ ਤਰਸੇਮ ਸਿੰਘ ਹੋਰਾਂ ਨੇ ਖਾਲਿਸਤਾਨ ਦਾ ਨਾਰਾ ਦਿੱਤਾ ਹੈ ਕਿ ਜੀ ਅਸੀਂ ਕੋਈ ਖਾਲਿਸਤਾਨ ਲਈ ਪਾਰਟੀ ਬਣਾ ਰਹੇ ਹਾਂ, ਹਾਲਾਂ ਇਹੀ ਭਾਈ ਤਰਸੇਮ ਸਿੰਘ ਜਿਨ੍ਹਾਂ ਨੇ ਕੌਮੀ ਇਨਸਾਫ ਮੋਰਚਾ ਜਿਹਦਾ ਮਾਰਚ ਸੀ ਮੋਹਾਲੀ ਤੋਂ ਚੰਡੀਗੜ੍ਹ, ਉਹਦੇ ਤੇ ਜਾ ਘਰ ਨਜ਼ਰਬੰਦ ਕਰਤਾ, ਉਹਨਾਂ ਦਾ ਪਿੰਡ ਜੱਲੂ ਖੇੜਾ ਜਿਹੜਾ ਉਹਨੂੰ ਜੇਲ੍ਹ ਬਣਾਤਾ ਸੀ ਸਾਰੇ ਪਿੰਡ ਨੂੰ। ਹੁਣ ਵੀ ਕਿੰਨੀ ਕੁ ਉਹਨਾਂ ਦੀ ਮੂਵਮੈਂਟ ਹੈ ਜਾਂ, ਲੇਕਿਨ ਜਦੋਂ ਹੁਣ ਇਹ ਹੋ ਗਿਆ ਵੀ UAPA ਲੱਗ ਗਿਆ ਤੇ ਪੋਲੀਟੀਕਲ ਪਾਰਟੀ ਕਿਹਨੇ ਚਲਾਉਣੀ ਹੈ ਤੇ ਕਿਹਨੇ, ਉਹ ਤਾਂ ਇਸ ਹੋਪ ਤੇ ਸੀ ਕਿ ਵੀ ਉਹ ਬਾਹਰ ਆਉਣਗੇ ਔਰ ਦੂਸਰੇ। ਸੋ ਆਲਰੇਡੀ ਅਸੀਂ ਸਮਝਦੇ ਹਾਂ ਵੀ ਇਹ ਪੰਜਾਬ ਤੋਂ ਉਹ ਹਕੂਮਤ ਜਿਹੜੇ ਹੁਣ ਦਿੱਲੀ ਦੇ ਵਿੱਚ ਅਸੈਂਬਲੀ ਚੋਣਾਂ ਹੋ ਰਹੀਆਂ ਨੇ, ਜਾ ਕੇ ਉੱਥੇ ਚੀਕਾਂ ਮਾਰ ਰਿਹਾ ਕੇਜਰੀਵਾਲ ਵੀ, ਭਗਵੰਤ ਮਾਨ ਦੀ ਸਾਰੀ ਕੈਬਨਿਟ ਉੱਥੇ ਬੈਠੀ ਹੋਈ ਹੈ, ਜਾ ਕੇ ਕੇਜਰੀਵਾਲ ਨੂੰ ਜਿਤਾਉਣਾ ਹੈ। ਤੇ ਦੂਜੇ ਦੇਖੋ ਜੀ ਉਹਦੇ ਤੇ ਝੂਠਾ ਕੇਸ ਬਣਾਤਾ, ਐਕਸਾਈਜ਼ ਦਾ ਬਣਾਤਾ, ਢਿਮਕਾ ਕਰਤਾ। ਪਰ ਤੁਸੀਂ ਇਹ ਦੇਖੋ ਵੀ ਇਹ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਭਾਈ ਕੀ ਚੱਲ ਰਿਹਾ ਹੈ, ਕਾਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਨੇ, ਲਾਅ ਐਂਡ ਆਰਡਰ ਜਿਹੜੀ ਸਟੇਟ ਦੀ ਪ੍ਰੋਬਲਮ ਹੈ ਉਹਦੇ ਥੱਲੇ ਸੈਂਟਰ ਡਾਇਰੈਕਟ ਇੰਟਰਵੀਨ ਕਰਦੀ ਹੈ। ਔਰ ਇਹ UAPA ਜਿਹੜਾ ਹੈ ਉਹਨਾਂ ਦੇ ਫਰੀਦਕੋਟ ਦਾ SP ਜਾਂ SSP ਲਾ ਰਿਹਾ। ਸੋ ਮਤਲਬ ਇਹ ਹੈ ਵੀ ਇਸ ਵੇਲੇ ਇਨ ਕਾਹੂਟ ਇਹ ਜਿਹੜੀ ਭਗਵੰਤ ਮਾਨ ਜਾਂ ਕੇਜਰੀਵਾਲ, ਜਦੋਂ ਅਸੀਂ ਕਹਿੰਦੇ ਵੀ B ਟੀਮ, ਇੱਕ ਪਾਸੇ ਆਲਰੇਡੀ ਮੋਰਚਾ ਲੱਗਾ ਹੋਇਆ ਕੌਮੀ ਇਨਸਾਫ ਮੋਰਚਾ ਵੀ, ਜਿਨ੍ਹਾਂ ਨੇ 30 ਸਾਲ ਜੇਲ੍ਹਾਂ 'ਚ ਕੱਟ ਲਏ ਨੇ, ਬਈ ਉਹਨਾਂ ਨੂੰ ਛੱਡੋ। ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਤਾਂ ਦਿੱਲੀ 'ਚ ਹੈ, ਜਿਹਦੀ ਕੇਜਰੀਵਾਲ ਨੇ ਜਿਹਦੀ ਫਾਈਲ ਦੇ ਉੱਤੇ ਜਿਹੜੀ ਉਹ ਸਹੀ ਨਹੀਂ ਪਾਈ ਤੇ ਉਹ ਮੈਂਟਲ ਸਿੱਖ ਹੋਣ ਦੇ ਬਾਵਜੂਦ ਉਹ ਜਿਹੜਾ ਉਹਦੀ ਰਿਲੀਜ਼ ਨਹੀਂ ਹੋਈ। ਹੁਣ ਇਹ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਕਰਤਾ। ਹੁਣ ਕੱਲਾ ਇੱਕ ਪਾਸੇ ਇਹ ਮੈਸੇਜ ਹੈ, ਦੂਸਰੀ ਖਬਰ ਜਿਹੜੀ ਭਾਈ ਗੁਰਚਰਨ ਸਿੰਘ ਬਣਵੈਤ, ਇਹ ਮੌਂਟਰੀਅਲ ਨਿਵਾਸੀ ਨੇ, ਬਹੁਤ ਵੱਡਾ ਸੋਸ਼ਲ ਕੰਮ ਕਰਦੇ ਨੇ। ਇਹਨਾਂ ਨੇ ਜਿਹੜਾ 1999 ਤੋਂ ਲੈ ਕੇ ਪਾਕਿਸਤਾਨ ਦੇ ਵਿੱਚ, ਕਿਉਂਕਿ ਉਹਨਾਂ ਦਾ ਇੰਟਰਵਿਊ ਬੀਤੇ ਕੱਲ੍ਹ ਹੀ ਸ਼ਾਇਦ ਜਾਂ ਅੱਜ ਅਪਲੋਡ ਹੋਇਆ TV 84 ਤੇ, ਸਾਡੀ ਟੀਮ ਸੁਖਵਿੰਦਰ ਸਿੰਘ ਹੋਰਾਂ ਨੇ ਕੀਤਾ। ਔਰ ਕਿਉਂਕਿ ਮੈਂ ਖਬਰ ਤਾਂ ਦੇਖ ਲਈ ਸੀ ਜਦੋਂ ਇਹ ਖਬਰ ਆਈ ਕਿ ਜੀ ਗੁਰਚਰਨ ਸਿੰਘ ਬਣਵੈਤ ਨੂੰ ਅੰਮ੍ਰਿਤਸਰ 에ਅਰਪੋਰਟ ਤੋਂ ਡਿਪੋਰਟ ਕੀਤਾ ਗਿਆ। ਹਾਲਾਂ ਜਦੋਂ ਉਹਨਾਂ ਨੇ ਪੰਜਾਬ ਜਾਣਾ ਸੀ ਉਸ ਤੋਂ 2-3 ਮਹੀਨੇ ਪਹਿਲਾਂ ਮੇਰੇ ਨਾਲ ਉਹਨਾਂ ਦੀ ਗੁਫ਼ਤਗੂ ਵੀ ਹੋਈ, ਕਿਉਂਕਿ ਉਹ ਜਿੱਥੇ ਬਹੁਤ ਵੱਡੇ ਸਮਾਜ ਸੇਵੀ ਨੇ, ਇੱਕ ਜ਼ਮਾਨੇ 'ਚ ਐਜ਼ ਏ ਪੰਥਕ ਐਕਟਿਵਿਸਟ ਕੌਮੀ ਘਰ ਖਾਲਿਸਤਾਨ ਦੇ ਲਈ ਵੀ ਉਹ ਜੂਝਣ ਵਾਲੇ ਸੀ, ਪਰ ਉਹਨਾਂ ਨੇ ਫਿਰ ਅਖੀਰ ਇਹ ਫੈਸਲਾ ਕੀਤਾ ਕਿ ਭਾਈ ਮੈਂ ਹੁਣ ਸਿਆਸਤ ਤੋਂ ਜਾਂ ਸਿਆਸੀ ਧਿਰਾਂ ਤੋਂ ਥੋੜ੍ਹਾ ਜਿਹਾ ਵਿੱਥ ਪਾ ਕੇ ਸਮਾਜਿਕ ਕੰਮ ਕਰਨੇ ਨੇ। ਔਰ ਜਿਵੇਂ ਉਹਨਾਂ ਨੇ ਆਪਣੇ ਅੱਜ ਦੇ ਇੰਟਰਵਿਊ 'ਚ ਵੀ ਦੱਸਿਆ, ਮੇਰੇ ਨਾਲ ਤਾਂ ਉਹਨਾਂ ਦਾ ਰਾਬਤਾ ਰਹਿੰਦਾ ਹੈ, ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਜਦੋਂ ਪਾਕਿਸਤਾਨ ਗਿਆ, ਨਨਕਾਣਾ ਸਾਹਿਬ ਦੇ ਦੀਦਾਰ ਕੀਤੇ, ਦੂਸਰਾ ਹੋਇਆ, ਤੇ ਕਹਿੰਦੇ ਵੀ ਮੈਨੂੰ ਲੱਗਾ ਵੀ ਇਹ ਜਿਹੜੇ 47 ਦੌਰ ਦੀ ਨਫ਼ਰਤ ਦੋਵਾਂ ਕੌਮਾਂ ਦੇ ਵਿੱਚ ਹੈ, ਠੀਕ ਹੈ ਵੀ ਸਾਰੇ ਪਿਆਰ ਨਾਲ ਮਿਲਦੇ ਨੇ ਦੂਜੇ, ਇਹਨੂੰ ਦੂਰ ਕਰਨ ਲਈ ਲੋਕਲ ਲੋਕਾਂ ਦੇ ਵਿੱਚ ਕੰਮ ਕੀਤਾ ਜਾਏ। ਔਰ ਉਹਨਾਂ ਨੇ ਕਿਹਾ ਕਿ ਜੇ ਅਸੀਂ ਜਿਹੜਾ ਉੱਥੇ ਅੱਖਾਂ ਦੇ ਕੈਂਪ ਲਾਣੇ ਸ਼ੁਰੂ ਕੀਤੇ, ਕਿਉਂਕਿ ਜਿਹੜੇ ਆਬਾਦੀ ਤਾਂ ਆਮ ਲੋਕਾਂ ਦੇ ਲਈ ਸੀ ਸੈਂਕੜੇ, ਔਰ ਉਹ ਹਰ ਸਾਲ ਉਸ ਦੇ ਉੱਤੇ ਜਾ ਕੇ ਉਹ
ਜਿਹੜੇ ਨੇ ਉਹ ਹਜ਼ਾਰਾਂ ਡਾਲਰ ਸਪੈਂਡ ਕਰਦੇ ਨੇ ਆਮ ਜਿਹੜਾ ਨੂੰ ਜ਼ਰੂਰਤਮੰਦ ਨੇ ਹਸਪਤਾਲ ਉਹਨਾਂ ਨੇ ਦੱਸਿਆ ਕਿਵੇਂ ਰਿਸਪੌਂਸ ਮਿਲਿਆ ਕਿਵੇਂ ਹੋਇਆ। ਫਿਰ ਜਦੋਂ ਆਪਦਾ ਆਈ ਪਾਕਿਸਤਾਨ 'ਚ ਅਰਥਕੁਏਕ ਆਇਆ ਫਲੱਡਸ ਆਏ ਉਹਨਾਂ ਦੇ ਮੌਕੇ ਦੇ ਉੱਤੇ ਵੀ। ਸੋ ਫਿਰ ਉਹਨੂੰ ਲੱਗਿਆ ਕਿ ਵੀ ਮੈਂ ਆਪਣੀ ਜਨਮ ਪੋਏ 1999 ਤੋਂ ਬਾਅਦ ਦਾ ਜ਼ਿਕਰ ਕਰਦੇ ਨੇ। ਫਿਰ ਉਹਨਾਂ ਨੇ ਪੰਜਾਬ ਦੇ ਵਿੱਚ ਜਾ ਕੇ ਵੀ ਦੂਸਰੇ ਪਾਸੇ ਵੀ ਇਹੀ ਸ਼ੁਰੂ ਕੀਤਾ। ਹਾਲਾਂਕਿ ਇੱਕ ਵਾਰੀ ਉਹ ਆਪਣਾ ਸ਼ਾਂਤੀ ਮਾਰਚ ਲੈ ਕੇ ਵੀ ਗਏ ਤੇ ਅੱਜ ਜਦੋਂ ਮੇਰੀ ਵੀ ਉਹਨਾਂ ਨਾਲ ਗੱਲ ਹੋਈ ਮੈਂ ਤਾਂ ਪਹਿਲਾਂ ਹੀ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਵੈਲਕਮ ਬੈਕ ਟੂ ਕੈਨੇਡਾ ਦਾ ਗ੍ਰੇਟ ਕੰਟਰੀ। ਔਰ ਉਹਨਾਂ ਨੇ ਆਪਣੇ ਇੰਟਰਵਿਊ 'ਚ ਵੀ ਉਹਨਾਂ ਦੇ ਨਾਲ ਉਹਨਾਂ ਨੂੰ 34 ਕਿ 36 ਘੰਟੇ ਅੰਮ੍ਰਿਤਸਰ ਏਅਰਪੋਰਟ ਤੇ ਬਿਠਾ ਕੇ ਰੱਖੇ। ਹੁਣ ਉਹ 17ਵੇਂ 'ਚ ਨੇ, ਦੇਖੋ ਬਜ਼ੁਰਗ ਨੇ ਕਿ ਬੈਕ ਪੇਨ ਹੈ। ਔਰ ਦੂਸਰਾ ਉਹ ਕਹਿੰਦਾ ਜੀ ਵੀ ਉਹ ਮੇਰੇ ਨਾਲ ਜੋ ਸਲੂਕ ਉਹਨਾਂ ਨੇ ਕੀਤਾ, ਕਦੇ ਇੱਕ ਇੰਟੈਲੀਜੈਂਸ ਵਾਲਾ ਆ ਜਾਏ ਕਦੇ ਦੂਜਾ, ਕਹਿੰਦੇ ਵੀ ਫਿਰ ਜਿਹੜਾ ਇੱਕ ਆਇਆ ਇੱਕ ਸਰਦਾਰ ਇੰਟੈਲੀਜੈਂਸ ਵਾਲਾ ਸੀ ਔਰ ਉਹਨੇ ਆ ਕੇ ਕਹਿੰਦਾ, ਮੈਂ ਕਿਹਾ ਮੈਨੂੰ ਦੱਸੋ ਤਾਂ ਸਹੀ ਵੀ ਮੇਰਾ ਕਸੂਰ ਕੀ ਹੈ। ਮੈਂ ਕਿਹਾ ਜੀ ਤੁਹਾਡਾ ਕਸੂਰ ਤੁਹਾਡੇ ਦੁਸ਼ਮਣ ਨੂੰ ਸਮਝ ਆ ਗਿਆ ਚੰਗੀ ਤਰ੍ਹਾਂ, ਆਪਣਿਆਂ ਨੂੰ ਨਹੀਂ ਆਇਆ। ਹੁਣ ਕਿਉਂਕਿ ਜਦੋਂ ਲਾਸਟ ਕਨਵਰਸੇਸ਼ਨ ਮੇਰੀ ਉਹਨਾਂ ਦੇ ਨਾਲ ਹੋਈ, ਉਹਨਾਂ ਨੇ ਦੱਸਿਆ ਕਿ ਵੀ ਮੈਂ ਇੱਕ ਵੱਡਾ ਸਮਾਗਮ ਕਰਵਾਉਣ ਜਾ ਰਿਹਾ ਹਾਂ ਜਿੱਥੇ 1831 ਦੇ ਵਿੱਚ ਸ਼ਾਇਦ 21 ਅਕਤੂਬਰ ਜਾਂ 22 ਅਕਤੂਬਰ ਸੀ, 21 ਜਾਂ 22 ਅਕਤੂਬਰ 1831 ਨੂੰ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਰੋਪੜ ਦੀ ਸੰਧੀ ਜਿਹਨੂੰ ਕਿਹਾ ਜਾਂਦਾ ਹੈ, ਦਰਿਆ ਸਤਲੁਜ ਦੇ ਕੰਢੇ ਜਿਹੜਾ ਹੈ ਉੱਥੇ ਉਹਨਾਂ ਨੇ ਬਹੁਤ ਵੱਡਾ ਨਿਸ਼ਾਨ ਸਾਹਿਬ ਵੀ ਲਾਇਆ ਹੋਇਆ ਹੈ ਔਰ ਉੱਥੇ ਹੋਏ ਸੀ। ਉਹਨੇ ਬਾਰਡਰ ਡਿਸਾਈਡ ਕੀਤਾ ਸੀ ਸਰਕਾਰੇ ਖਾਲਸਾ ਜੀਓ ਜਾਂ ਲਾਹੌਰ ਦਰਬਾਰ ਵੀ ਉਹਨੂੰ ਪਪੂਲਰਲੀ ਕਿਹਾ ਜਾਂਦਾ ਸੀ। ਔਰ ਉਸ ਵੇਲੇ ਦੇ ਹਿੰਦੁਸਤਾਨ ਦਾ 1831 ਚ ਔਰ ਉਸ ਵੇਲੇ ਜਿਹੜਾ ਗਵਰਨਰ ਜਨਰਲ ਸੀ ਵਿਲੀਅਮ ਬੈਂਟਿੰਕ ਉਹ ਆਇਆ ਔਰ ਬੜੇ ਸ਼ਾਨਾ ਅੰਦਾਜ਼ ਦੇ ਵਿੱਚ, ਕਿਉਂਕਿ ਸਿੱਖ ਰਾਜ ਜ਼ੀਨਤ ਦੇ ਉੱਤੇ ਸੀ 1831 ਚ, ਉਹਦੀ ਐਕਸਪੈਂਸ਼ਨ ਜਿਹੜੀ ਹੋ ਚੁੱਕੀ ਸੀ ਪਿਸ਼ਾਵਰ ਤੱਕ, ਦਰਾਏ ਖੈਬਰ ਤੱਕ, ਇੱਧਰ ਕਸ਼ਮੀਰ ਵੀ ਆ ਚੁੱਕਾ ਸੀ ਔਰ ਇੱਧਰ ਜਿਹੜੇ ਨੇ ਸਾਰੀ ਟੈਰੀਟਰੀ ਸ਼ਿਕਾਰਪੁਰ ਸਿੰਧ ਦੇ ਪੈਰਾਂ ਤੱਕ ਪਹੁੰਚ ਚੁੱਕੇ ਸੀ। ਸੋ ਉਹ ਇੱਕ ਦੋ ਬਾਦਸ਼ਾਹਤਾਂ ਦਾ ਇੱਕ ਸ਼ੋਅ ਆਫ ਸਟਰੈਂਥ ਵੀ ਸੀ ਔਰ ਉਹ ਮੁਕਾਮ ਹੈ ਜਿੱਥੇ ਕਿ ਹੁਣ ਟਿੱਬੀ ਸਾਹਿਬ ਨਾਂ ਦਾ ਗੁਰਦੁਆਰਾ ਬਣਾਇਆ ਹੈ, ਉੱਥੇ ਉਹਨਾਂ ਨੇ ਤੋਪਾਂ ਵੀ ਜਿਹੜੀਆਂ ਸੀ ਬੀੜੀਆਂ ਸੀ ਕਿ ਵੀ ਇਹ ਸਿੱਖ ਰਾਜ ਦੀ ਹੱਦ ਹੈ ਇਹ ਤਾਂ ਉਹਨਾਂ ਨੇ ਕਿਹਾ ਵੀ ਮੇਰੀ ਇਹ ਡਿਜ਼ਾਇਰ ਹੈ ਕਿ ਵੀ ਇਹ ਸਿੱਖਾਂ ਨੂੰ ਇਹ ਸੰਗਮਰਮਰ ਲਾਣ ਤੇ ਦੂਜੇ 'ਚ ਲੱਗੇ ਹੋਏ ਨੇ ਵੀ ਇਹ ਸਾਡਾ ਪ੍ਰਾਈਡ ਹੈ, ਹਿਸਟੋਰੀਕਲ ਵਿਰਸਾ ਹੈ, ਯਾਦ ਦਹਾਨੀ ਵੀ ਹੈ ਕਿ ਵੀ ਸਾਡੇ ਕੋਲ ਅਸੀਂ ਕਦੇ ਰਾਜ ਭਾਗ ਦੇ ਮਾਲਕ ਸੀ। ਤੇ ਇੱਥੇ ਮੈਂ ਇੱਕ ਵੱਡਾ ਸਮਾਗਮ ਕਰਨਾ ਚਾਹੁੰਦਾ ਕਿਉਂਕਿ ਇਸ ਦੀ ਲੱਭਤ ਉਸ ਸਥਾਨ ਨੂੰ ਰਿਲੀਵ ਕਰਾਉਣਾ ਜਾਂ ਦੂਜਾ ਆਲਰੇਡੀ ਉੱਥੇ ਨਿਸ਼ਾਨ ਸਾਹਿਬ ਲੱਗਾ ਹੋਇਆ ਔਰ ਕੋਈ ਉਹਦੇ ਤੇ ਕੁਛ ਨਾ ਕੁਛ ਕੰਮ ਹੁੰਦਾ। ਹਾਲਾਂਕਿ ਉਹਨਾਂ ਨੇ ਕਿਹਾ ਵੀ ਉਹਨਾਂ ਦੇ ਫੰਕਸ਼ਨ ਵੀ ਹੋਇਆ ਔਰ ਉਹਦੇ 'ਚ ਉਹਨਾਂ ਨੇ ਇਹ ਜਾਣ ਤੋਂ ਪਹਿਲਾਂ ਇਹ ਕਿਹਾ ਸੀ, ਮੈਂ ਕਿਹਾ ਜੀ ਚਲੋ ਆਪਣਾ ਧਿਆਨ ਰੱਖਣਾ, ਉਹ ਕਰ ਲਿਆ ਉਹਨਾਂ ਨੇ ਕਿਹਾ ਜੀ। ਹਾਲਾਂਕਿ ਉਹਦੇ 'ਚ ਉਹਨਾਂ ਰਿਸਪੌਂਸ ਨਹੀਂ ਮਿਲਿਆ, ਨਾ ਸ਼੍ਰੋਮਣੀ ਕਮੇਟੀ, ਨਾ ਦਿੱਲੀ ਕਮੇਟੀ, ਨਾ ਹਰਿਆਣਾ ਕਮੇਟੀ, ਉਹਨਾਂ ਦੇ ਆਮ ਲੋਕ ਆਏ, ਮੀਡੀਆ 'ਚ ਉਹਨਾਂ ਨੇ ਗੱਲ ਕੀਤੀ ਪਰ ਉਹਨਾਂ ਨੇ ਉਹ ਸਾਰੀ ਯਾਦ ਦਹਾਨੀ ਕਰਵਾਈ ਕਿਉਂਕਿ ਆਉਣ ਵਾਲੇ ਜਿਹੜਾ 2031 ਹੈ ਉਸ ਦੇ ਵਿੱਚ 200 ਸਾਲ ਹੋ ਜਾਣੇ ਨੇ। ਸੋ ਉਹਨਾਂ ਦੀ ਇਹ ਚਾਹਨਾ ਹੈ ਕਿ ਵੀ ਇਸ ਨੂੰ ਅਸੀਂ ਇੱਕ ਫੋਕਸ ਕਰੀਏ ਕਿ ਵੀ ਕਦੇ ਸਾਡੇ ਕੋਲ ਵੀ ਇਸ ਕਿਸਮ ਦਾ ਰਾਜ ਸੀ ਜਿਹਦੇ 'ਚ ਸਾਰੇ ਧਰਮਾਂ ਦੇ ਲੋਕ ਬੜੇ ਖੁਸ਼ਹਾਲ ਸੀ, ਸੁਖੀ ਵਸਦੇ ਸੀ। ਉਹ ਕਹਿੰਦੇ ਵੀ ਉਹ ਸਮਾਗਮ ਕਰਵਾ ਕੇ ਤੇ ਮੈਂ ਜਿਹੜਾ ਮੈਨੂੰ ਕੁਝ ਨਿੱਜੀ ਕੰਮ ਸੀ, ਮੈਂ ਮਲੇਸ਼ੀਆ ਔਰ ਥਾਈਲੈਂਡ ਗਿਆ ਤੇ ਵਾਪਸ ਜਦੋਂ ਮੈਂ ਅੰਮ੍ਰਿਤਸਰ ਆਇਆ ਤੇ ਉੱਥੇ ਮੈਂ ਕਿਹਾ ਜੀ ਉੱਥੋਂ ਵਾਲੇ ਤਾਂ ਨਹੀਂ ਆਏ, ਤੁਹਾਡੇ ਪੰਜਾਬ ਵਾਲਿਆਂ ਨੂੰ ਜਾਂ ਸ਼੍ਰੋਮਣੀ ਕਮੇਟੀ ਜਾਂ ਦਿੱਲੀ ਕਮੇਟੀ ਨੂੰ ਤਾਂ ਨਹੀਂ ਪਤਾ ਵੀ ਜਿਹੜੀ ਗੱਲ ਤੁਸੀਂ ਸਿੱਖ ਰਾਜ ਦੀ ਯਾਦ ਦਹਾਨੀ ਕਰਵਾ ਰਹੇ ਹੋ, ਪਰ ਦੁਸ਼ਮਣ ਨੂੰ ਬੜੀ ਚੰਗੀ ਤਰ੍ਹਾਂ ਸਮਝ ਆ ਗਿਆ ਵੀ ਇਹ ਬਾਬਾ ਕੱਲਾ ਅੱਖਾਂ ਦੇ ਕੈਂਪ ਲਾਉਣ ਵਾਲਾ ਤੇ ਦੂਜਾ ਨਹੀਂ, ਇਹ ਰਾਜ ਦਾ ਕੀੜਾ ਹੈ ਨਾ। ਸੋ ਫਿਰ ਉਹਨਾਂ ਨੇ ਜਿਹੜੇ 36 ਘੰਟੇ ਸ਼ਾਇਦ ਬਿਠਾ ਕੇ ਰੱਖਿਆ, ਪੁੱਛਦੇ ਰਹੇ ਜੀ ਕੈਨੇਡਾ 'ਚ। ਉਹਨਾਂ ਨੇ ਕਿਹਾ ਆਪਣੇ ਇੰਟਰਵਿਊ 'ਚ ਵੀ ਕਿ ਇੰਨੀ ਨਫ਼ਰਤ ਕੈਨੇਡਾ ਦੇ ਨਾਲ, ਜਸਟਿਨ ਟਰੂਡੋ ਨਾਲ, ਕਹਿੰਦੇ ਮੈਂ ਕਿਹਾ ਜੀ ਉਹ ਤਾਂ ਸਾਡਾ ਪ੍ਰਾਈਮ ਮਿਨਿਸਟਰ ਹੈ, ਅਸੀਂ ਤਾਂ ਉਹਨੂੰ ਸਲੂਟ ਕਰਦੇ। ਫਿਰ ਉਹਨੇ ਕਿਹਾ ਜੀ ਹਰਦੀਪ ਸਿੰਘ ਨਿੱਜਰ ਦਾ ਇਸ਼ੂ, ਹਾਂ ਕਹਿੰਦੇ ਤੁਸੀਂ ਮਾਰਿਆ, ਕੈਨੇਡੀਅਨ ਸਿਟੀਜ਼ਨ ਮਾਰਿਆ, ਉਹਨੇ ਕਰਨਾ ਹੀ ਸੀ। ਲੇਕਿਨ ਮੈਂ ਜਿਹੜੀ ਗੱਲ ਇਹ ਕਹਿਣਾ ਚਾਹੁੰਦਾ ਹਾਂ ਕਿ ਵੀ ਇੱਕ ਪਾਸੇ ਇਸ ਲੈਵਲ ਦੇ ਜਿਹੜੇ ਲੋਕ ਨੇ, ਜਿਹੜਾ ਉਹਨਾਂ ਨੇ ਕਿਹਾ, ਮੈਂ ਕਿਹਾ ਵੀ ਦੱਸੋ ਮੇਰੇ ਤੋਂ ਖਤਰਾ ਕੀ ਹੈ ਭਾਰਤ ਮਾਤਾ ਨੂੰ, ਤੁਹਾਨੂੰ ਕੀ ਖਤਰਾ ਹੈ ਮੈਨੂੰ? ਕਹਿੰਦੇ ਜੀ ਉਹ ਕਹਿੰਦੇ ਨਹੀਂ ਇੱਕ ਆਇਆ, ਕਹਿੰਦੇ ਸਰਦਾਰ, ਉਹਨੇ ਕਿਹਾ ਜੀ ਮੈਂ ਪਰੌਂਠੇ ਮੰਗਵਾ ਰਿਹਾ ਤੁਹਾਡਾ, ਕਹਿੰਦੇ ਮੈਂ 36, ਕਹਿੰਦੇ ਮੈਂ ਕਿਹਾ ਨਾ ਤੁਹਾਡਾ ਮੈਂ ਆਨੰਦ ਦਾ ਇੱਕ ਦਾਣਾ ਨਹੀਂ, ਕਹਿੰਦੇ ਮੈਂ ਉਸ ਅੰਮ੍ਰਿਤਸਰ ਸ਼ਹਿਰ ਦੀ ਧਰਤੀ ਤੇ ਹਾਂ, ਗੁਰੂ ਰਾਮਦਾਸ ਦੀ, ਜਿੱਥੇ ਕੋਈ ਭੁੱਖਾ ਨਹੀਂ ਸੌਂਦਾ ਔਰ ਤੁਸੀਂ ਮੈਨੂੰ ਡਿਟੇਨ ਕੀਤਾ, ਇਲੀਗਲ ਕੰਮ ਤੁਸੀਂ ਕਰ ਰਹੇ ਹੋ,
ਮੈਂ ਤੁਹਾਡਾ ਇੱਥੇ ਜਿਹੜਾ ਇੱਕ ਦਾਣਾ ਨਹੀਂ ਲੈਣਾ ਹੈ। ਉਹਨਾਂ ਨੇ ਕਿਹਾ ਜੀ ਮੈਂ ਬਿਲਕੁਲ ਨਹੀਂ ਖਾਦਾ। 36 ਘੰਟੇ ਕਰਕੇ ਉੱਥੋਂ ਹੀ ਫਿਰ ਵਾਪਸੀ ਫਲਾਈਟ ਮਲੇਸ਼ੀਆ ਔਰ ਕੈਨੇਡਾ ਪਹੁੰਚੇ। ਹੁਣ ਇਹ ਹੈ ਦੋਵੇਂ ਪਾਸੇ ਦਾ ਤੁਸੀਂ ਦੇਖ ਸਕਦੇ ਹੋ ਕਿ ਵੀ ਉਹਨਾਂ ਨੇ ਹਾਲਾਤ ਕਿਹੋ ਜਿਹੇ ਬਣਾ ਦਿੱਤੇ ਨੇ, ਕਿਸ ਲੈਵਲ ਦੇ ਉੱਤੇ ਜਿਹੜੀ ਹੈ ਉਹ ਜ਼ਲਾਲਤ ਦਿੱਤੀ ਜਾ ਰਹੀ ਹੈ। ਤੇ ਜੇ ਫਿਰ ਵੀ ਸਾਨੂੰ ਆਪਣਿਆਂ ਨੂੰ ਸਮਝਾਉਣਾ ਪਿਆ ਕਿ ਜੀ ਤੁਸੀਂ ਕਦੇ ਜਿਹੜੇ ਆ ਉਹ ਬਾਦਸ਼ਾਹਤ ਮਾਣੀ ਹੋਈ ਹੈ, ਤੁਸੀਂ ਸੋਵਰਨ ਸੀ 1947 ਚ, ਤੁਸੀਂ ਤੀਸਰੀ ਧਿਰ ਸੀ ਨੈਗੋਸ਼ੀਏਸ਼ਨ ਫॉर ਟ੍ਰਾਂਸਫਰ ਆਫ ਪਾਵਰ। ਅੱਜ ਵੀ ਤੁਸੀਂ ਇੱਕ ਗਲੋਬਲੀ 35 ਮਿਲੀਅਨ ਸਿੱਖ ਇੱਕ ਡਾਇਨਾਮਿਕ ਫੋਰਸ ਬਣ ਕੇ 5 ਆਈਜ਼ ਕੰਟਰੀਜ਼ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਰਾਹੀਂ ਤੁਸੀਂ ਆਪਣੀ ਵਿਲ ਦਿੱਤੀ ਹੈ। ਪਰ ਜਿਵੇਂ ਸਰ ਗੁਰਚਰਨ ਸਿੰਘ ਉਹਨਾਂ ਦੀ ਥੋੜੀ ਜਿਹੀ ਨਿਰਾਸ਼ਤਾ ਵੀ ਹੈ। ਉਹ ਕਹਿੰਦਾ ਵੀ ਪੰਜਾਬ ਦੇ ਲੋਕਾਂ 'ਚ ਗੁਲਾਮੀ ਬਹੁਤ ਜ਼ਿਆਦਾ ਬੜੀ ਹੋਈ ਹੈ, ਉਹਨਾਂ ਨੂੰ ਆਪਣੀ ਭੱਜ ਦੌੜ ਪਈ ਹੋਈ ਹੈ। ਮੈਂ ਕਿਹਾ ਨਹੀਂ, ਐਵੇਂ ਹੀ ਹੁੰਦਾ ਹੈ। ਜਿਹੜੇ ਐਕਟਿਵਿਸਟ ਹੁੰਦੇ ਨੇ ਉਹ ਕੋਈ ਬਹੁਤ ਵੱਡਾ ਨੰਬਰ ਨਹੀਂ ਹੁੰਦਾ, ਤੇ ਜਿਹੜਾ ਪ੍ਰਚਾਰ ਤੰਤਰ ਹੁੰਦਾ ਜਾਂ ਤੁਹਾਨੂੰ ਜਿਹੜਾ ਉਹਨਾਂ ਨੇ ਬੇਹਿੱਸ ਕਰ ਦੇਣਾ ਹੁੰਦਾ ਹੈ ਜਾਂ ਨਿਰਾਸ਼ ਕਰ ਦੇਣਾ ਹੁੰਦਾ, ਇੱਕ ਵੱਡਾ ਤਬਕਾ ਉਸ ਚੋਂ ਗੁਜ਼ਰ ਰਿਹਾ। ਸੋ ਅਸੀਂ ਇਹੀ ਯਾਦ ਦਹਾਨੀ ਕਰਵਾਉਣਾ ਚਾਹੁੰਦੇ ਹਾਂ ਕਿ ਉਹ ਭਾਵੇਂ ਇਲੈਕਟਿਡ ਲੱਖਾਂ ਵੋਟਾਂ ਦੇ ਨਾਲ ਜਿੱਤਿਆ ਹੋਇਆ ਭਾਈ ਅੰਮ੍ਰਿਤਪਾਲ ਸਿੰਘ ਹੋਏ, ਜਾਂ ਕੈਨੇਡਾ ਦੀ ਧਰਤੀ ਤੋਂ ਜਾ ਕੇ ਉੱਥੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਕੋਲ ਮੈਡੀਕਲ ਫੈਸਿਲਿਟੀਜ਼ ਨਹੀਂ ਨੇ ਉਹ ਦੇਣ ਵਾਲਾ ਸਰਦਾਰ ਗੁਰਚਰਨ ਸਿੰਘ ਬਣਵੈਤ ਹੋਏ। ਹਕੂਮਤ ਦੀਆਂ ਨਜ਼ਰਾਂ 'ਚ ਹਾਲਾਂ ਇਹਨਾਂ 'ਚੋਂ ਕਿਸੇ ਨੇ ਖਾਲਿਸਤਾਨ ਦਾ ਝੰਡਾ ਨਹੀਂ ਚੁੱਕਿਆ ਹੋਇਆ, ਪਰ ਉਹਨਾਂ ਦੇ ਲਈ ਹਰ ਸਿੱਖ ਬਾਗੀ ਹੈ, ਤੇ ਬਾਗੀ ਦੇ ਲਈ ਜੋ ਸਜ਼ਾ ਹੈ ਉਹ ਉਹਨਾਂ ਨੇ ਸਰਦਾਰ ਬਣਵੈਤ ਨੂੰ ਵੀ ਦਿੱਤੀ ਹੈ ਔਰ ਉਹ ਅੰਮ੍ਰਿਤਪਾਲ ਸਿੰਘ ਨੂੰ ਵੀ ਦੇ ਰਹੇ ਨੇ। ਜੀ ਡਾਕਟਰ ਸਾਹਿਬ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ, ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸੰਯੁਕਤ ਕਿਸਾਨ ਮੋਰਚੇ ਨੇ ਅਖੀਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪਿਛਲੇ 40 ਦਿਨਾਂ ਤੋਂ ਜ਼ਿਆਦਾ ਮਰਨ ਵਰਤੇ ਹਨ, ਉਹਨਾਂ ਨੂੰ ਹਮਾਇਤ ਦੇ ਦਿੱਤੀ ਹੈ। ਅੱਜ 1930ਵਿਆਂ ਦੇ ਪ੍ਰਮੁੱਖ ਕਿਸਾਨ ਜਾਟ ਲੀਡਰ ਸਰ ਛੋਟੂ ਰਾਮ ਦੀ ਬਰਸੀ ਵੀ ਹੈ। ਸਰ ਛੋਟੂ ਰਾਮ ਨੂੰ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ, ਪਰ ਦੇਖਣਾ ਇਹ ਹੈ ਕਿ ਉਸ ਦੌਰ ਤੋਂ ਲੈ ਕੇ ਅੱਜ ਤੱਕ ਕਿਸਾਨ ਮੰਦਹਾਲੀ ਦਾ ਹੀ ਸ਼ਿਕਾਰ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਪੰਜਾਬ ਦੀ ਹਿਸਟਰੀ 'ਚ ਜਦੋਂ ਅਸੀਂ ਖਾਸ ਤੌਰ 'ਤੇ ਹੁਣ ਦੇ ਦੌਰ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਵੇਲੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਵਰਤ ਦੇ ਉੱਤੇ ਬੈਠੇ ਹੋਏ ਨੇ, ਮਰਨ ਵਰਤ ਆਲਮੋਸਟ 45 ਦਿਨ ਹੋ ਗਏ ਨੇ, ਉਹਨਾਂ ਨੂੰ ਕਿਸੇ ਵੇਲੇ ਵੀ ਭਾਣਾ ਵਾਪਰ ਸਕਦਾ ਔਰ ਇਸ ਗੱਲ ਦਾ ਅਫਸੋਸ ਵੀ ਸੀ ਬਹੁਤ ਸਾਰਿਆਂ ਨੂੰ, ਰਾਈਟਲੀ ਸੋ, ਕਿ ਸੰਯੁਕਤ ਕਿਸਾਨ ਮੋਰਚਾ
ਇੱਕ ਵੇਲੇ ਜਦੋਂ 34 ਕਿਸਾਨ ਜਥੇਬੰਦੀਆਂ ਨੇ ਟੁਗੈਦਰਨੈਸ ਦੇ ਨਾਲ, ਭਾਵੇਂ ਉਹਨਾਂ 'ਚ ਕਾਮਰੇਡੀ ਲਾਣਾ ਵੀ ਸੀ, ਸਰਕਾਰ ਦੇ ਨਾਲ ਵੀ ਰਾਬਤਾ ਖੋਲ੍ਹਿਆ ਹੋਇਆ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਸਾਨ ਮੋਰਚੇ ਦੀ ਤਾਕਤ ਨੇ, ਸਿੱਖ ਕੌਮ ਦੀ ਤਾਕਤ ਨੇ, ਡਾਇਸਪੋਰਾ ਸਿੱਖਾਂ ਦੀ ਤਾਕਤ ਨੇ ਮੋਦੀ ਨੂੰ 3 ਖੇਤੀ ਕਾਨੂੰਨ ਵਾਪਸ ਲੈਣ ਤੇ ਮਜਬੂਰ ਕੀਤਾ। ਲੇਕਿਨ ਇਸ ਤੋਂ ਇਲਾਵਾ ਜਿਹੜੇ ਪ੍ਰੋਮਿਸਿਸ ਸੀ, ਖਾਸ ਤੌਰ ਤੇ ਮਿਨੀਮਮ ਸਪੋਰਟ ਪ੍ਰਾਈਸ, ਕਿ ਹਰ ਫਸਲ ਦੀ ਕੀਮਤ ਜਿਹੜੀ ਆ ਉਹ ਨਿਰਧਾਰਿਤ ਭਾਅ ਦੇ ਉੱਤੇ ਸਰਕਾਰ ਚੁੱਕੇਗੀ, ਜੇ ਪ੍ਰਾਈਵੇਟ ਵਪਾਰੀਆਂ ਨੇ ਵੀ ਚੁੱਕਣੀ ਹੈ ਤਾਂ ਨਿਰਧਾਰਿਤ ਕੀਮਤ ਹੋਏ, ਉਸ ਨੂੰ 2 ਸਾਲ ਬੀਤਣ ਬਾਅਦ ਵੀ ਕੋਈ ਹੁੰਗਾਰਾ ਜਾਂ ਬਾਕੀ ਮੰਗਾਂ ਜਿਹੜੀਆਂ ਮੰਨੀਆਂ ਸੀ ਉਸ ਦੇ ਉੱਤੇ ਵੀ ਕੋਈ ਕਾਰਵਾਈ ਨਹੀਂ ਹੋਈ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਪੰਧੇਰ, ਸਰਵਣ ਸਿੰਘ ਪੰਧੇਰ ਔਰ ਜਗਜੀਤ ਸਿੰਘ ਡੱਲੇਵਾਲ, ਇਹ 2 ਫੈਕਸ਼ਨਸ ਜਿਹੜੀਆਂ ਨੇ ਕਿਸਾਨਾਂ ਦੀਆਂ, ਇਹਨਾਂ ਨੇ ਆਪਣੇ ਤੌਰ ਦੇ ਉੱਤੇ ਹੀ ਐਜੀਟੇਸ਼ਨ, ਸ਼ੰਭੂ ਫਿਰ ਖਨੌਰੀ ਸ਼ੁਰੂ ਕੀਤੀ। ਦੂਸਰਿਆਂ ਨੇ, ਕਿਉਂਕਿ ਕਿਤੇ ਨਾ ਕਿਤੇ ਜਿਹੜੀ ਉਹ ਪੰਜਾਬ ਦੀ ਇੱਕ ਕਮਜ਼ੋਰ ਰਗ ਹੈ, ਜਿਸ ਨੂੰ ਤੁਸੀਂ ਹਉਮੈ ਕਹਿ ਲਓ, ਉਸ ਨੂੰ ਹੰਕਾਰ ਕਹਿ ਲਓ ਜਾਂ ਅਨਾ ਕਹਿ ਲਓ, ਉਹ ਸਾਡੇ ਹੈ ਹੀ ਹੈ। ਹੁਣ ਉਹਨੂੰ ਤਾਂ ਤੁਸੀਂ ਜਿਹੜੀ ਹਜ਼ਾਰਾਂ ਸਾਲਾਂ ਦਾ ਪਿਆ ਹੋਇਆ ਉਹਨੂੰ ਤਾਂ ਤੁਸੀਂ ਨਹੀਂ ਕੱਢ ਸਕਦੇ। ਲੇਕਿਨ ਇਸ ਸਭ ਦਾ ਨਤੀਜਾ ਕਈ ਵਾਰ ਅਸੀਂ ਆਪਣੇ ਭਰਾ ਦਾ ਤਮਾਸ਼ਾ ਵੀ ਦੇਖ ਰਹੇ ਹੁੰਦੇ ਆ, ਫਿਰ ਇੱਕ ਸਟੇਜ ਆਉਂਦੀ ਹੈ, ਫਿਰ ਲੱਗਦਾ ਨਹੀਂ ਚਲੋ ਭਰਾ ਹੀ ਹੈ ਹੁਣ ਅਸੀਂ ਸੋ ਮੈਨੂੰ ਲੱਗਦਾ ਵੀ ਇਹ ਸੰਯੁਕਤ ਕਿਸਾਨ ਮੋਰਚੇ ਵਾਲਿਆਂ ਨੂੰ ਪਹਿਲਾਂ ਤਾਂ ਲੱਗਦਾ ਸੀ ਸ਼ਾਇਦ ਕਿ ਜਗਜੀਤ ਸਿੰਘ ਡੱਲੇਵਾਲ ਦਾ ਐਵੇਂ ਸਟੰਟ ਹੀ ਹੈ, ਨੈਗੇਟ ਵੀ ਕਰਦੇ ਰਹੇ। ਪਰ ਹੁਣ ਜਦੋਂ ਕਿ ਉਹ ਆਪਣੀ ਸ਼ਹੀਦੀ ਵਾਲੇ ਰਸਤੇ ਦੇ ਉੱਤੇ ਮਜ਼ਬੂਤੀ ਨਾਲ ਤੁਰਦੇ ਆ, ਪਿਛਲੇ ਦਿਨਾਂ 'ਚ ਉਹਨੇ ਕਿਹਾ ਵੀ ਹੁਣ ਪਰਿਵਾਰ ਇੰਟਰਵਿਊ ਵੀ ਬੰਦ ਕਰਤੇ ਨੇ, ਬੋਲਿਆ ਵੀ ਨਹੀਂ ਜਾਂਦਾ ਹੈ। 45 ਦਿਨ ਥੋੜੇ ਨਹੀਂ ਹੁੰਦੇ, ਇੱਥੇ ਤਾਂ ਇੱਕ ਦਿਨ ਨਹੀਂ ਤੁਸੀਂ ਭੁੱਖੇ ਰਹਿ ਸਕਦੇ। ਤਾਂ ਮੈਨੂੰ ਇਹ ਲੱਗਦਾ ਵੀ ਉਹਨਾਂ ਨੂੰ ਲੱਗਾ ਵੀ ਕੱਲ ਨੂੰ ਇਹ ਲੋਕਾਂ ਨੇ ਜੁੱਤੀਆਂ ਮਾਰਨੀਆਂ ਨੇ ਕਿ ਵੀ ਤੁਸੀਂ ਜਿਹੜਾ ਕੀ ਕੰਮ ਫੜਿਆ ਹੋਇਆ ਔਰ ਤੁਸੀਂ ਬਿਟਰੇ ਕੀਤਾ। ਹੁਣ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਜਿਹੜਾ ਉਹ ਇਕੱਠ ਰੱਖਿਆ ਹੋਇਆ ਸੀ, ਉਹਦੇ 'ਚ ਉਹਨਾਂ ਨੇ ਯੂਨਿਟੀ ਰੈਜ਼ੋਲੂਸ਼ਨ ਕੀਤਾ, 6 ਮੈਂਬਰੀ ਕਮੇਟੀ ਬਣਾਈ ਹੈ ਔਰ ਉਹ ਖਨੌਰੀ ਔਰ ਸ਼ੰਭੂ ਵੀ ਜਾਏਗੀ। ਔਰ ਉਹਨਾਂ ਨੇ ਇਸ ਦੇ ਉੱਤੇ ਨਾਲ ਦੀ ਨਾਲ ਉਹਨਾਂ ਨੇ 13 ਫਰਵਰੀ ਨੂੰ ਇਹ ਕਾਲ ਵੀ ਦਿੱਤੀ ਹੈ ਪ੍ਰੋਟੈਸਟ ਦੀ, ਜਿਹਦੇ 'ਚ ਕਿ ਮੋਦੀ ਦੇ ਪੁਤਲੇ ਸਾੜੇ ਜਾਣਗੇ ਔਰ ਦੂਸਰਾ ਪਾਰਟ ਹੋਏਗਾ। ਅਸੀਂ ਹੋਪ ਕਰਦੇ ਹਾਂ ਕਿ ਭਾਈ ਨਾ, ਕਿਉਂਕਿ ਇਸ ਸਾਰੇ 'ਚ ਬੇਈਮਾਨ ਭਗਵੰਤ ਮਾਨ ਦੀ ਸਰਕਾਰ ਵੀ ਰਲੀ ਹੋਈ ਹੈ ਅਮਿਤ ਸ਼ਾਹ ਦੇ ਨਾਲ, ਉਹ ਤਾਂ ਬੇਈਮਾਨ, ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਸੁਪਰੀਮ ਕੋਰਟ ਵੀ ਗੇਮਾਂ ਖੇਡ ਰਹੇ। ਤੇ ਅੱਜ ਜਦੋਂ ਮੈਂ ਇਸ ਖਬਰ ਨੂੰ ਡਿਸਕਸ ਕਰਨ ਦੇ ਲਈ ਕੱਢਿਆ ਤੇ ਕੁਦਰਤੀ ਮੇਰੀ ਨਜ਼ਰ ਇਸ ਦੇ ਉੱਤੇ ਵੀ ਪਈ ਕਿ ਅੱਜ ਜਿਨ੍ਹਾਂ ਨੂੰ 1930 ਜਾਂ 40 ਦੇ ਵਿੱਚ ਕਿਸਾਨਾਂ ਦਾ ਮਸੀਹਾ ਕਰਕੇ ਕਿਹਾ ਗਿਆ ਸੀ, ਸਰ ਛੋਟੂ ਰਾਮ, ਇਹ ਹਰਿਆਣੇ ਦੇ ਜਾਟ, ਉਹਨਾਂ ਦੀ ਬਰਸੀ ਵੀ ਹੈ, ਕਿਉਂਕਿ 9 ਜਨਵਰੀ 1945 ਨੂੰ ਉਹਨਾਂ ਦੀ ਜਿਹੜੀ ਆ ਉਹ ਡੈਥ ਹੁੰਦੀ ਹੈ। ਔਰ ਜੇ ਤੁਸੀਂ ਐਗਰੀਕਲਚਰ ਲੈਵਲ ਦੇ ਉੱਤੇ ਹਿਸਟਰੀ 'ਚ ਦੇਖੋ, ਔਰ ਸਾਡੇ ਵੀਰ ਜਿਵੇਂ ਸਰ ਮਨੋਜ ਸਿੰਘ ਦੂਹਨ, ਜਿਹੜੇ ਜਾਟ ਭਾਈ, ਜਾਟ ਰਿਜ਼ਰਵੇਸ਼ਨ ਦੇ ਵੇਲੇ ਜੇਲ੍ਹ 'ਚ ਰਹੇ, ਅੰਦਰ ਬੈਠੇ ਉਹਨਾਂ ਨੇ ਲਾਅ ਕੀਤਾ, ਸਾਰੇ ਧਰਮਾਂ ਨੂੰ ਵੀ ਉਹ ਸਮਝਿਆ ਔਰ ਸਿੱਖੀ ਵੱਲ ਮੁੜੇ, ਅੰਮ੍ਰਿਤਧਾਰੀ ਸਿੰਘ ਨੇ। ਔਰ ਉਹ ਅਕਸਰ ਮੈਂ ਸਮਝਦਾ ਵੀ ਜਿਹੜੇ ਕਾਮਨ ਬੌਂਡ ਨੇ, ਹਾਲਾਂ ਹਰਿਆਣਾ, ਵੈਸਟਰਨ ਯੂਪੀ ਔਰ ਰਾਜਸਥਾਨ ਦੇ ਜਾਟਾਂ ਦੇ ਵਿੱਚ ਇੱਕ ਤਬਕਾ ਬੜਾ ਮੁਖਰ ਹੋ ਕੇ ਇਸ ਪਾਸੇ ਹੈ ਕਿ ਵੀ ਸਾਡੀ ਥਾਂ ਸਿੱਖੀ 'ਚ ਹੈ ਔਰ ਉਹ ਸਿੱਖ ਧਰਮ ਵੱਲ ਆ ਰਹੇ ਨੇ। ਔਰ ਈਵਨ ਪੋਲੀਟੀਕਲੀ ਜਾਟਲੈਂਡ ਦੀ ਮੰਗ ਵੀ ਸਾਹਮਣੇ ਆਈ ਹੈ। ਔਰ ਉਹਦੇ 'ਚ ਜਿਹੜਾ ਇੱਕ ਜਿਵੇਂ ਸਰ ਛੋਟੂ ਰਾਮ ਹੈ, ਔਰ ਮੈਂ ਅਕਸਰ ਜੇ ਤੁਸੀਂ ਖੇਤੀਬਾੜੀ ਰਿਲੇਟਡ ਹਿਸਟਰੀ ਦੇਖੋ ਉਸ ਖਿੱਤੇ ਦੀ, ਇੱਕ ਪਾਸੇ ਹੁਣ ਜਿੰਨੇ ਵੀ ਪੋਲੀਟੀਕਲ ਸਿਸਟਮ ਸੀ ਉਹ ਮੁਗਲਾਂ ਦਾ ਸੀ, ਜਾਂ ਈਵਨ ਬਾਅਦ ਦੇ ਵਿੱਚ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਵੀ ਫਿਊਡਲ ਸਿਸਟਮ ਡਿਵੈਲਪ ਹੋਇਆ। ਲੇਕਿਨ ਪਹਿਲਾ ਜੇ ਦੁਨੀਆ ਦੀ ਤਾਰੀਖ ਦੇ ਵਿੱਚ ਲੈਂਡ ਰਿਫਾਰਮ ਕਹਿਣਾ ਹੋਏ ਤੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ 1710 ਦੇ ਵਿੱਚ, ਜਦੋਂ ਉਹਨਾਂ ਨੇ ਸਰਹੰਦ ਫਤਿਹ ਕੀਤਾ, ਪਹਿਲਾ ਸਿੱਖ ਰਾਜ ਸਥਾਪਿਤ ਹੋਇਆ। ਔਰ ਜਿਹੜਾ ਪਹਿਲਾ ਫਰਮਾਨ ਸ਼ਾਹੀ ਸਟੈਂਪ ਦੇ ਥੱਲੇ ਜਾਰੀ ਹੋਇਆ ਉਹ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਉਹਦੇ 'ਚ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂ ਸੀ। ਓਵਰਨਾਈਟ ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ ਬਹੁਤ ਵੱਡੀ ਇਹ ਠੀਕ ਹੈ ਕਿ ਬੰਦਾ ਸਿੰਘ ਬਹਾਦਰ ਦਾ ਰਾਜ ਥੋੜ੍ਹਾ ਚਿਰ ਹੀ ਸੀ, 4-5 ਸਾਲ ਬਾਅਦ ਉਹਨਾਂ ਫੜੇ ਜਾਂਦੇ ਨੇ, ਸ਼ਹਾਦਤ ਹੁੰਦੀ ਹੈ। ਲੇਕਿਨ ਇਹ ਇੱਕ ਫ੍ਰੈਂਚ ਰੈਵੋਲੂਸ਼ਨ ਤੋਂ ਵੀ ਬਹੁਤ ਪਹਿਲਾਂ ਇੱਕ ਵੱਡੀ ਤਬਦੀਲੀ ਸੀ, ਜਿਹਦੇ 'ਚ ਕਿ ਓਵਰਨਾਈਟ ਜਿਹੜਾ ਜੱਟ ਹੈ ਉਹ ਜ਼ਿਮੀਦਾਰ ਹੋ ਗਿਆ, ਕਿਉਂਕਿ ਜਿਹੜਾ ਟਿਲਰ ਸੀ ਮੁਜ਼ਾਰਾ ਸੀ, ਉਹਦਾ ਇੱਕ ਰੋਲ
ਮਾਲਕ ਉਹਦਾ ਕੋਈ ਹੋਰ ਸੀ। ਸੋ ਇਸੇ ਲਈ ਪੰਜਾਬੀ ਦੇ ਵਿੱਚ ਟਰਮ ਜੱਟ ਜ਼ਿਮੀਂਦਾਰ ਜਦੋਂ ਆਈ, ਤੇ ਅੱਜ ਵੀ ਭਾਵੇਂ ਕਿਸੇ ਕੋਲ ਇਧਰਲੇ ਪੰਜਾਬ 'ਚ ਦੂਸਰੇ ਪਾਸੇ ਲੈਂਡ ਰਿਫਾਰਮ ਨਹੀਂ ਹੋਇਆ, ਅੱਜ ਵੀ ਵੱਡੇ ਵੱਡੇ ਫਿਊਡਲ ਸਿਸਟਮ, ਔਰ ਜਦੋਂ ਅਸੀਂ ਬਹੁਤ ਸਾਰੀਆਂ ਫੇਲਿਅਰਸ ਦੇਖਦੇ ਹਾਂ ਕਿ ਜਿੱਥੇ ਕੋਈ ਤਬਦੀਲੀ ਨਹੀਂ ਹੋ ਸਕਦੀ, ਉੱਥੇ ਫਿਊਡਲ ਜਿਹੜਾ ਜ਼ਿਮੀਂਦਾਰ ਹੈ ਜਾਂ ਸਰਮਾਏਦਾਰ ਹੈ, ਜਾਂ ਅੱਜ ਇੰਟਰਨੈਸ਼ਨਲ ਲੈਵਲ ਤੇ ਹੁਣ ਜੇ ਐਲਨ ਮਸਕ ਰਨ ਕਰ ਰਿਹਾ ਟਰੰਪ ਨੂੰ, ਜ਼ਰਕਬਰਗ ਨੂੰ ਲੱਗਾ ਕਿ ਜੀ ਮੈਂ ਪਿੱਛੇ ਨਾ ਰਹਿ ਜਾ, ਉਹਨੇ ਵੀ ਉਹ ਜਿਹੜਾ ਹਟਾਤਾ ਕਿ ਜੀ ਅਸੀਂ ਜਿਹੜੇ ਫੈਕਟ ਚੈਕਰ ਪਾਸੇ ਕਰ ਰਹੇ ਹਾਂ, ਮੋਦੀ ਨੂੰ ਅਡਾਨੀ ਉਹਦਾ ਉਹ ਹੈ। ਸੋ ਮਤਲਬ ਇਹ ਹੈ ਵੀ ਇਹ ਸਰਮਾਏਦਾਰੀ ਔਰ ਜਗੀਰਦਾਰੀ, ਫਿਊਡਲ ਸਿਸਟਮ ਜਗੀਰਦਾਰੀ ਸੀ, ਲੇਕਿਨ ਔਰ ਉਸਦਾ ਨਤੀਜਾ ਇਹ ਹੋਇਆ ਕਿ ਓਵਰ ਏ ਪੀਰੀਅਡ ਆਫ ਟਾਈਮ ਭਾਵੇਂ ਜ਼ਮੀਨਾਂ ਆ ਗਈਆਂ, ਜ਼ਿਮੀਂਦਾਰਾਂ ਦੇ ਜ਼ਿਮੀਂਦਾਰ ਬਣ ਗਏ, ਲੇਕਿਨ ਡੇ ਟੂ ਡੇ ਐਕਟੀਵਿਟੀ ਦੇ ਲਈ ਤੁਹਾਨੂੰ ਕਰਜ਼ਾ ਲੈਣਾ ਪੈਂਦਾ ਸੀ ਸ਼ਾਹ ਤੋਂ। ਅੱਜ ਵੀ ਪੰਜਾਬੀ 'ਚ ਕਈ ਕਹਿਣਗੇ ਜੀ ਗੁਰੂ ਬਿਨਾਂ ਗੱਤ ਨਹੀਂ, ਸ਼ਾਹ ਬਿਨਾਂ ਪੱਤ ਨਹੀਂ। ਉਹ ਤੁਹਾਡਾ ਪਤਵੰਤਾ ਬਣਿਆ ਸੀ, ਤੁਹਾਡੀ ਪੱਤ ਦਾ ਉਹ ਸ਼ਾਹ ਤੁਹਾਨੂੰ ਦੇਈ ਜਾਂਦਾ, ਅੰਗੂਠਾ ਲਾਈ ਜਾਂਦਾ, ਤੁਸੀਂ ਵਿਆਜ ਦਰ ਵਿਆਜ, ਚੱਕਰਵਿਧੀ ਵਿਆਜ, ਨਸਲ ਪਰ ਨਸਲ ਦੇਈ ਜਾਂਦੇ ਹੋ, ਮੂਰ ਉੱਥੇ ਹੀ ਪਿਆ ਤੇ ਉਹ ਕਈ ਗੁਣਾ ਕੈਲਕੂਲੇਟ ਕਰ ਰਿਹਾ। ਅਨਪੜ੍ਹ ਵਿਚਾਰਾ ਕਿਸਾਨ ਹੈ, ਉਹ ਸਿੱਖ ਹੋਏ, ਮੁਸਲਮਾਨ ਹੋਏ, ਜਾਟ ਹੋਏ, ਉਹ ਅੰਗੂਠਾ ਲਵਾ ਰਹਿੰਦਾ, ਉਹ ਤੁਹਾਡੀ ਜ਼ਮੀਨ ਕਈ ਪੀੜ੍ਹੀਆਂ ਤੱਕ ਤੁਹਾਨੂੰ। ਦੂਸਰਾ ਮੈਂ ਸਮਝਦਾ ਵੀ ਜੇ ਇਸ ਫੀਲਡ ਦੇ ਵਿੱਚ ਕੋਈ ਜਿਹਨੂੰ ਸੱਚਮੁੱਚ ਕਿਸਾਨਾਂ ਦਾ ਮਸੀਹਾ ਕਿਹਾ ਜਾਂਦਾ ਹੈ, ਉਹ ਸੀ ਸਰ ਛੋਟੂ ਰਾਮ ਜਾਟ, ਜਿਹਨੇ ਆਪਣੇ ਜਦੋਂ ਪੜ੍ਹਾਈ ਉਹਨੇ ਕੀਤੀ ਔਰ ਉਹਨੇ ਆਪਣੇ ਪਿਓ ਦੇ ਨਾਲ ਜਦੋਂ ਗਿਆ ਇੱਕ ਸ਼ਾਹ ਕੋਲੋਂ, ਉਹਨੇ ਆਪਣੇ ਪਿਓ ਦੀਆਂ ਅੱਖਾਂ 'ਚ ਅਥਰੂ ਦੇਖੇ ਹੋਏ ਸੀ ਕਿ ਵੀ ਕਿਵੇਂ, ਔਰ ਉਹ ਜਦੋਂ ਮਿਨਿਸਟਰ ਬਣਿਆ ਔਰ ਸਰ ਸਿਕੰਦਰ ਹਯਾਤ ਖਾਨ 1936 ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਪਹਿਲੀ ਹਕੂਮਤ ਪੰਜਾਬ ਦੇ ਵਿੱਚ ਬਣੀ ਯੂਨੀਅਨਿਸਟ ਪਾਰਟੀ ਦੀ, ਸਰ ਸਿਕੰਦਰ ਹਯਾਤ ਖਾਨ ਦੀ, ਬਾਅਦ ਦੇ ਵਿੱਚ ਖਿਜਰ ਹਯਾਤ ਖਾਨ ਟਿਵਾਣਾ ਵੀ ਯੂਨੀਅਨਿਸਟ ਪਾਰਟੀ ਦਾ ਲੀਡਰ ਸੀ 47 'ਚ ਜਦੋਂ ਕਿ ਪਾਰਟੀਸ਼ਨ ਹੁੰਦੀ ਹੈ। ਸਰ ਛੋਟੂ ਰਾਮ ਨੇ ਜਿਹੜਾ ਸਭ ਤੋਂ ਹੁਣ ਹੁੰਦਾ ਕੀ ਸੀ ਕਿ ਵੀ ਕਰਜ਼ਾ ਦੇ ਦੇ ਕੇ ਤੁਹਾਡੀ ਜ਼ਮੀਨ ਉਹ ਲਿਖਵਾਈ ਜਾਂਦਾ ਸੀ, ਤੇ ਅਲਟੀਮੇਟਲੀ ਜਿਹੜਾ ਬਾਣੀ ਹੈ ਜਾਂ ਜਿਸ ਦੇ ਲਈ ਲਫ਼ਜ਼ ਅੱਜ ਵੀ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਕਿਰਾੜ ਵਰਤਿਆ ਜਾਏ, ਇੱਕ ਨਫ਼ਰਤ ਦਾ ਲਫ਼ਜ਼ ਹੈ, ਕਿਉਂਕਿ ਲੁੱਟ ਖੋਹ ਪਾਈ ਹੁੰਦੀ ਸੀ ਉਹਨਾਂ ਨੇ, ਉਹਨਾਂ ਦੀਆਂ ਜ਼ਮੀਨਾਂ ਕਾਬੂ, ਉਹ ਫਿਰ ਉਹਨਾਂ ਬਾਣੀਆਂ ਦੇ ਲਈ ਕੰਮ ਕਰਦੇ ਸੀ। ਹੁਣ ਛੋਟੂ ਰਾਮ ਨੇ ਕਿਉਂਕਿ ਕਿਸਾਨ ਬੈਕਗਰਾਊਂਡ ਹੰਬਲ ਚੋਂ ਨਿਕਲਿਆ ਹੋਇਆ, ਉਹਨੂੰ ਇਹ ਸਮਝ ਸੀ ਵੀ ਇਹ ਕੀ ਹੈ ਖੇਡ। ਉਹਨੇ ਉਸ ਜ਼ਮਾਨੇ ਦੇ ਵਿੱਚ ਇੱਕ ਕਾਨੂੰਨ ਪਾਸ ਕਰਵਾਇਆ ਜਿਹਦੇ ਲਈ ਮਸੀਹਾ ਕਿਸਾਨਾਂ ਦਾ ਬਣਿਆ ਕਿ ਕੋਈ ਵੀ ਗੈਰ ਕਾਸ਼ਤਕਾਰ ਦੀ ਜ਼ਮੀਨ ਨਹੀਂ ਖਰੀਦ ਸਕਦਾ। ਹੁਣ ਇੱਕ ਆਰਡਰ ਦੇ ਨਾਲ ਜਿੰਨੇ ਕਿਰਾੜ, ਬਾਣੀਏ, ਸ਼ਾਹੂਕਾਰ, ਬੜੇ ਜਿਹੜੇ ਪਤਵਾਨ ਬਣੇ ਹੋਏ ਸੀ, ਉਹ ਡਿਸਪੋਜ਼ੈਸ ਹੋ ਗਏ ਕਿਉਂਕਿ ਉਹ ਨੌਨ ਕਾਸ਼ਤਕਾਰ ਸੀ, ਉਹ ਕਾਸ਼ਤਕਾਰ ਦੀ ਕਰਦੇ ਨਹੀਂ ਸੀ। ਸੋ ਮਤਲਬ ਔਰ ਫਿਰ ਇੱਕ ਕਰਜ਼ਾ ਮਾਫ, ਜਿੰਨਾ ਉਹਨਾਂ ਨੇ ਕਰਜ਼ੇ ਕੁਰਜ਼ੇ ਬਾਣੀਆਂ ਦੀਆਂ ਬਹੀਆਂ ਕਈ ਥਾਂ ਤੇ ਤਾਂ ਜੱਟਾਂ ਨੇ ਚੁੱਕੇ ਸੁੱਟਤੀਆਂ, ਪਰ ਕਾਨੂੰਨ ਦੇ ਥੱਲੇ ਹੋ ਗਿਆ ਵੀ ਸਭ ਜੋ ਵੀ ਹੈ ਤੁਹਾਡਾ ਕਰਜ਼ਾ ਜੋ ਇੱਧਰ। ਹੁਣ ਇਹ ਬਹੁਤ ਵੱਡੀ ਗੱਲ ਸੀ ਔਰ ਹਾਲਾਂਕਿ 1945 ਦੇ ਵਿੱਚ ਉਹਨਾਂ ਦੀ ਡੈਥ ਹੋਈ, ਲੇਕਿਨ ਇਹ ਸਰ ਛੋਟੂ ਰਾਮ ਨੂੰ ਕ੍ਰੈਡਿਟ ਜਾਂਦਾ ਔਰ ਇਹੀ ਕਾਰਨ ਹੈ ਕਿ ਅੱਜ ਵੀ ਉਹ ਹਾਲਾਂ ਉਹਨਾਂ ਦੀ ਕੋਠੀ ਲਾਹੌਰ 'ਚ ਸੀ ਘਰ ਉਹਨਾਂ ਦਾ, ਸ਼ਾਇਦ ਅੱਜ ਵੀ ਉਹਨੂੰ ਪ੍ਰੀਜ਼ਰਵ ਕੀਤਾ ਹੋਇਆ। ਔਰ ਹੁਣ ਜਿਹੜੀ ਮੂਵਮੈਂਟ, ਔਰ ਇਹ ਗੱਲ ਈਵਨ ਚੌਧਰੀ ਦੇਵੀ ਲਾਲ ਔਰ ਦੂਜੇ ਕਹਿੰਦੇ ਸੀ ਕਿ ਵੀ ਦੇਖੋ ਸਾਡਾ ਕੀ ਸੀ ਵੀ ਸਾਡੇ ਪੁਰਖੇ ਛੋਟੂ ਰਾਮ ਨੇ ਕਿੰਨਾ ਚੰਗਾ ਕੰਮ ਕੀਤਾ, ਉਹਦਾ ਹੀ ਵਿਰੋਧ ਕਰਦੇ ਸੀ। ਸੋ ਅਸੀਂ ਜਿਹੜੀ ਗੱਲ ਕਹਿਣਾ ਚਾਹੁੰਦੇ ਹਾਂ ਵੀ ਛੋਟੂ ਰਾਮ ਵੀ ਚਲੇ ਗਏ, ਜਿਹੜਾ 1945 ਦੇ ਵਿੱਚ 47 ਵੀ ਹੋ ਗਿਆ, ਤੇ ਅੱਜ ਉਸ ਤੋਂ 70-80 ਸਾਲ ਬਾਅਦ ਵੀ ਕਿਸਾਨਾਂ ਦਾ ਹਾਲ ਉਹ ਸਾਡੇ ਖਿੱਤਾ ਹੋਏ, ਲਹਿੰਦਾ ਪੰਜਾਬ ਹੋਏ, ਉਹੀ ਇੱਕ ਪਾਸੇ ਫਿਊਡਲ ਸਿਸਟਮ ਹੈ, ਇੱਕ ਪਾਸੇ ਸਰਕਾਰਾਂ ਆ ਗਈਆਂ, ਉਹ ਆਪਣੇ ਕਿਸਾਨਾਂ ਨੂੰ ਉਹਨਾਂ ਦੀ ਜਿਹੜੀ ਖਰੀਦ ਜੋ ਉਹਨਾਂ ਦੀ ਇਨਵੈਸਟਮੈਂਟ ਹੈ, ਜੋ ਉਹਨਾਂ ਦਾ ਉਸ ਦੇ ਵਿੱਚ ਖਰਚ ਹੁੰਦਾ, ਉਨੀ ਕੀਮਤ ਦੇਣ ਨੂੰ ਵੀ ਤਿਆਰ ਨਹੀਂ। ਬਾਹਰੋਂ ਭਾਵੇਂ ਉਹ ਜਿਹੜਾ ਇੰਪੋਰਟ ਕਰ ਲੈਣ, ਆਸਟ੍ਰੇਲੀਆ ਦੀ ਕਣਕ ਲੈ ਲੈਣ, ਕੋਈ ਹੋਰ ਸੱਦ ਲੈਣ ਜਾਂ ਦੂਜਾ ਕਰ ਲੈਣ। ਸੋ ਮੈਂ ਸਮਝਦਾ ਵੀ ਇਹ ਬਦਕਿਸਮਤੀ ਹੈ ਕਿ ਕਿਸਾਨ ਕਹੀ ਜਾਓ ਉਹਨਾਂ ਨੂੰ ਅੰਨਦਾਤਾ, ਧਰਤੀ ਦਾ ਫਲਾਣਾ ਟਿਮਕਾ, ਲੇਕਿਨ ਹਰ ਸਿਸਟਮ ਜਿਹੜਾ ਹੈ ਉਸ ਨੇ ਕਾਮਨ ਕਿਸਾਨ ਔਰ ਉਹਦੇ 'ਚ ਫਿਰ ਵੱਡੇ ਫਿਊਡਲ ਜਿਹੜੇ ਨੇ ਉਹ ਇੱਕ ਦੂਜੇ ਨਾਲ ਰਲ ਜਾਂਦੇ ਨੇ, ਸਰਕਾਰਾਂ ਉਹਨਾਂ ਦੇ ਸਿਰ ਤੇ ਖੜੀਆਂ ਹੁੰਦੀਆਂ ਨੇ। ਔਰ ਇਹ ਤਾਂ ਭਲਾ ਹੋਏ ਕਿ ਇਸ ਮੂਵਮੈਂਟ ਨੇ ਜ਼ਮੀਨਾਂ ਬਚਾ ਦਿੱਤੀਆਂ, ਕਿਉਂਕਿ ਇਸ ਵੇਲੇ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ 80% ਕਿਸਾਨ ਉਹ ਨੇ ਜਿਨ੍ਹਾਂ ਕੋਲ 5 ਏਕੜ ਤੋਂ ਵੀ ਘੱਟ ਜ਼ਮੀਨ ਹੈ।
ਔਰ ਉਹ ਉਹਨਾਂ ਨੇ ਖੋਣੀਆਂ ਸੀ, ਅਡਾਨੀ ਦੇ ਹਵਾਲੇ ਕਰਦੀਆਂ ਸੀ। ਹੁਣ 3 ਹੋਰ ਉਹ ਤਾਂ ਨਹੀਂ ਕਾਨੂੰਨਾਂ ਰਾਹੀਂ ਕਰ ਸਕਿਆ, ਹੁਣ ਕੋਈ ਹੋਰ ਲਿਆਏ ਨੇ ਫਾਰਮ ਦੇ ਉੱਤੇ ਕਰਨ ਦੇ ਲਈ, ਉਹਦੀ ਮਾਰਕੀਟਿੰਗ ਉਹ ਸਟੇਟਾਂ ਤੋਂ ਪਾਸ ਕਰਵਾਉਣਾ ਚਾਹੁੰਦੇ ਨੇ ਵੀ ਕੰਨ ਇੱਧਰੋਂ ਨਹੀਂ ਫੜਿਆ ਗਿਆ ਤੇ ਉਧਰੋਂ ਫੜਿਆ ਗਿਆ। ਸੋ ਮੈਂ ਸਮਝਦਾ ਵੀ ਅੱਜ ਅਸੀਂ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦੇ ਹਾਂ ਕਿ ਉਹਨੇ ਸਭ ਤੋਂ ਪਹਿਲਾਂ ਪੰਜਾਬ ਦੀ ਧਰਤੀ ਤੇ ਦੁਨੀਆ ਦਾ ਪਹਿਲਾ ਲੈਂਡ ਰਿਫਾਰਮ ਕੀਤਾ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਔਰ ਸਰ ਛੋਟੂ ਰਾਮ ਨੂੰ ਵੀ ਸੈਲਿਊਟ ਹੈ ਜਿਨੇ ਕਿਸਾਨਾਂ ਦਾ ਇਰਰਿਸਪੈਕਟਿਵ ਆਫ ਹਿੰਦੂ ਸਿੱਖ ਮੁਸਲਮਾਨ, ਇਸ ਲਈ ਸਰ ਛੋਟੂ ਰਾਮ ਮੁਸਲਮਾਨਾਂ 'ਚ ਵੀ ਬਹੁਤ ਮਕਬੂਲ ਸੀ, ਜਾਟਾਂ 'ਚ ਤਾਂ ਹੈ ਹੀ ਸੀ, ਸਿੱਖਾਂ 'ਚ ਅਸੀਂ ਅੱਜ ਤੱਕ ਨਹੀਂ ਭੁੱਲੇ ਕਿ ਉਹਨੇ ਉਹ ਕਾਨੂੰਨ ਕਰਜ਼ਾ ਮਾਫ ਔਰ ਨਾਲ ਕਿ ਕੋਈ ਗੈਰ ਕਾਸ਼ਤਕਾਰ ਜਿਹੜਾ ਉਹ ਕਾਸ਼ਤਕਾਰ ਦੀ ਜ਼ਮੀਨ ਨਹੀਂ ਲੈ ਸਕਦਾ। ਸੋ ਇਹ ਬਹੁਤ ਵੱਡੀ ਗੱਲ ਸੀ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਜਿਹੜੇ ਟੀਵੀ 84 ਦੇ ਜਿਹੜੇ ਵਿਊਅਰਸ ਨੇ ਉਹਨਾਂ ਦੀ ਆਪਾਂ ਲਿਖਤਾਂ ਜਿਹੜੀਆਂ ਸਾਂਝੇ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕਿਹੜੀਆਂ ਲਿਖਤਾਂ ਸਾਡੇ ਵਿਊਅਰਸ ਨੇ? ਦੇਖੋ ਲਿਖਤਾਂ ਤਾਂ ਵੈਸੇ ਸੈਂਕੜਿਆਂ ਕਮੈਂਟ ਕਈ ਬੜੇ ਡਿਟੇਲ 'ਚ ਰੋਜ਼ ਹੁੰਦੇ ਨੇ, ਅਸੀਂ ਉਹਨਾਂ ਨੂੰ ਖੁਦ ਪੜ੍ਹਦੇ ਵੀ ਹਾਂ, ਉਹਨਾਂ ਦੇ ਮੁਤਾਬਕ ਜਿਹੜੇ ਸੁਝਾਅ ਵੀ ਹੁੰਦੇ ਨੇ ਉਹਨਾਂ ਨੂੰ ਵੀ ਦੇਖਦੇ ਹਾਂ। ਪਰ 2 ਲੈਟਰਸ ਫਾਰਮ ਦੇ ਵਿੱਚ ਸਾਡੇ ਕੋਲ, ਇੱਕ ਸਾਡੇ ਕੈਨੇਡਾ ਟੋਰਾਂਟੋ ਤੋਂ ਵੀਰ ਜਵਾਰ ਸ਼ਾਹ ਸਾਹਿਬ ਜੀ, ਜਿਨ੍ਹਾਂ ਦੀ ਲਿਖਤ ਦੇ ਨਾਲ ਕਈ ਦਿਨ ਸਾਡਾ ਐਡਰਨਲਿਨ ਲੈਵਲ ਅਪ ਰਹਿੰਦਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਵੀ ਉਹ ਸਾਨੂੰ ਬਹੁਤ ਪਿਆਰ ਕਰਦੇ ਨੇ ਔਰ ਬਹੁਤ ਵਾਰ ਵਡਿਆਉਂਦੇ ਨੇ ਤਾਂ ਕਿ ਕਿਤੇ ਸਾਡਾ ਹੌਸਲਾ ਪਸਤ ਨਾ ਹੋਏ। ਔਰ ਉਸ ਪਹਿਲਾਂ ਮੈਂ ਉਹਨਾਂ ਦੀ ਲੈਟਰ ਪੜ੍ਹਦਾ। ਉਹਨਾਂ ਨੇ ਕਿਹਾ, ਬਲੈਸਡ, ਆਨਰਡ, ਰੈਵੀਅਰਡ, ਐਡਮਾਇਰਡ ਐਂਡ ਲਵਡ ਡਾਕਟਰ ਅਮਰਜੀਤ ਸਿੰਘ, ਸਤਿ ਸ੍ਰੀ ਅਕਾਲ ਐਂਡ ਸਲਾਮ। ਇਹ ਤੁਹਾਡੇ ਇੰਨੇ ਲਫ਼ਜ਼ਾਂ ਤੋਂ ਬਾਅਦ ਫਿਰ ਕੁਝ ਕਹਿਣ ਨੂੰ ਨਹੀਂ ਹੈ। USA TV 84 completed 12 years of magnificent and meritorious service for Sikhs worldwide. It was your extraordinary spiritual, political leadership that made the dream / miracle so much closer to achieving. ਕਿ TV 84 ਨੇ ਆਪਣੇ 12 ਵਰ੍ਹੇ ਪੂਰੇ ਕੀਤੇ ਨੇ ਔਰ ਬਾਕੀ ਉਹਨਾਂ ਨੇ ਜਿਹੜਾ ਉਹ ਸਾਨੂੰ ਜਿਹੜਾ ਥਾਪੀ ਦਿੱਤੀ ਹੈ। ਔਰ ਬਹੁਤ ਬਹੁਤ ਸ਼ੁਕਰੀਆ ਯੁਵਰਾਜ ਸ਼ਾਹ ਸਾਹਿਬ। ਉਹਨਾਂ ਕਿਹਾ, ਦਾ ਗਲੋਰੀਅਸ ਸਿੱਖ ਨੇਸ਼ਨ has marched towards regaining freedom and justice. No power on earth can deny that birthright much longer. Indian Hindu fascism unleashed genocidal war against all religious minorities. ਕਿ ਸ਼ਾਨਾਮਤੀ ਸਿੱਖ ਕੌਮ ਨੇ ਆਪਣਾ ਆਜ਼ਾਦੀ ਦਾ ਮਾਰਚ ਜਿਹੜਾ ਨਿਆਂ ਲੈਣ ਲਈ ਹੈ, ਆਦਰ ਲੈਣ ਲਈ ਹੈ, ਉਹ ਜਾਰੀ ਰੱਖਿਆ ਹੋਇਆ। ਦੁਨੀਆ ਦੀ ਕੋਈ ਵੀ ਤਾਕਤ ਇਸ ਰਸਤੇ ਤੇ ਤੁਰਦਿਆਂ ਇਸ ਹੱਕ ਨੂੰ ਲੈਣ ਤੋਂ ਸਿੱਖਾਂ ਨੂੰ ਰੋਕ ਨਹੀਂ ਸਕਦੀ, ਕਿਉਂਕਿ ਇੰਡੀਆ ਦੇ ਹਿੰਦੂ ਫਾਸ਼ੀਵਾਦੀਆਂ ਨੇ ਜਿਹੜੀ ਨਸਲਕੁਸ਼ੀ ਦੀ ਜੰਗ ਸਾਰੀਆਂ ਹੀ
ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਨੇ, ਅਕਲੀਅਤਾਂ ਨੇ, ਉਹਨਾਂ ਦੇ ਖਿਲਾਫ ਸ਼ੁਰੂ ਕੀਤੀ ਹੋਈ ਹੈ। ਸਿੱਖਸ ਇਨ ਪੰਜਾਬ, ਮੁਸਲਿਮਸ ਇਨ ਕਸ਼ਮੀਰ, ਕ੍ਰਿਸਚਨਸ ਇਨ ਈਸਟ ਐਂਡ Dalits across the country face existential threat, draconian laws, arrests, torture and killings, violating United Nations Charter, denying referendum to the people to determine their own future। ਇਹ ਪੰਜਾਬ ਦੇ ਸਿੱਖ, ਕਸ਼ਮੀਰ 'ਚ ਮੁਸਲਮਾਨ, ਕ੍ਰਿਸਚਨਸ ਈਸਟ ਦੇ ਵਿੱਚ ਔਰ ਦਲਿਤ ਭਾਰਤ ਭਰ ਦੇ ਵਿੱਚ ਉਹਨਾਂ ਦੀ ਹੋਂਦ ਹੀ ਖਤਰੇ 'ਚ ਹੈ, ਕਿਉਂਕਿ ਜਿਹੜੀ ਦਿੱਲੀ ਹਕੂਮਤ ਨੇ ਬੜੇ ਕਾਲੇ ਕਾਨੂੰਨ, ਖਤਰਨਾਕ ਗ੍ਰਿਫਤਾਰੀਆਂ, ਤਸ਼ੱਦਦ, ਕਿਲਿੰਗਸ ਦੇ ਨਾਲ, ਜਿਹੜਾ ਕਿ ਯੂਨਾਈਟਿਡ ਨੇਸ਼ਨਸ ਚਾਰਟਰ ਦੀ ਤੋਹੀਨ ਹੈ, ਉਸ ਦੀ ਉਲੰਘਣ ਹੈ, ਕਿਉਂਕਿ ਉਹ ਇਹਨਾਂ ਲੋਕਾਂ ਨੂੰ ਜਿਹੜੇ ਰੈਫਰੈਂਡਮ ਚਾਹੁੰਦੇ ਨੇ, ਆਪਣਾ ਸਵੈ ਨਿਰਣੇ ਦਾ ਹੱਕ ਚਾਹੁੰਦੇ ਨੇ, ਉਹਨਾਂ ਨੂੰ ਉਹ ਡਿਨਾਈ ਕਰ ਰਹੇ ਨੇ। All people standing for freedom and justice will look at 2025 with renewed pledge and determination ਕਿ ਜਿਹੜੇ ਵੀ ਸਾਰੇ ਲੋਕ ਜਿਹੜੇ ਆਜ਼ਾਦੀ ਔਰ ਨਿਆਂ, ਜਸਟਿਸ ਚਾਹੁੰਦੇ ਨੇ, ਉਹ 2025 ਨੂੰ ਜਿਹੜਾ ਹੈ ਉਹ ਇੱਕ ਹੋਪ ਦੇ ਤੌਰ ਤੇ ਦੇਖਦੇ ਨੇ। ਉਹਨਾਂ ਦੀ ਡਿਟਰਮੀਨੇਸ਼ਨ, ਉਹਨਾਂ ਦਾ ਐਦ ਮਜ਼ਬੂਤੀ ਨਾਲ ਹੈ। World has followed your strong voice to lead the struggle of the voiceless। No brave nation, including Sikhs, want to be enslaved and colonized। ਕਿ ਭਾਈ ਦੁਨੀਆ ਤੁਹਾਡੇ ਵੱਲ ਦੇਖ ਰਹੀ ਹੈ ਔਰ ਕੋਈ ਵੀ ਤਾਕਤ ਦੁਨੀਆ ਦੀ ਸਿੱਖਾਂ ਵਰਗੀ ਬਹਾਦਰ ਕੌਮ ਨੂੰ, ਜਿਹਦੇ 'ਚ ਉਹਨਾਂ ਦੀ ਆਜ਼ਾਦੀ ਤੋਂ ਰੋਕ ਨਹੀਂ ਸਕਦੀ, ਉਹ ਇਸ ਬਸਤੀਵਾਦ 'ਚੋਂ ਬਾਹਰ ਆਉਣਗੇ। Millions of people worldwide follow your historic leadership, beautiful sister Neelam Kaur and magnificent TV84 team, to wish you all the best for 2025। Raj Karega Khalsa with greatest respect and profound admiration and love। Shah Jawar Shah Sahab। Very nice। So ਇਹ ਤੁਹਾਡੀ ਨਵਾਜ਼ਿਸ਼ ਹੈ ਸ਼ਾਹ ਸਾਹਿਬ। ਮੇਰੇ ਕੋਲ ਤਾਂ I am so humbled। ਮੈਂ ਤਾਂ ਬਹੁਤ ਵਾਰ ਸੋਚਦਾ ਕਿ ਜੇ ਤੁਹਾਡੇ ਵਰਗੇ ਵੀਰ ਨਾ ਹੋਣ ਤਾਂ ਸਾਨੂੰ ਕੌਣ ਹੌਸਲਾ ਦੇ। ਬਿਲਕੁਲ। ਇਹ ਠੀਕ ਹੈ, ਟਰਬਲਸ ਵੀ ਨੇ, ਚੈਲੰਜਸ ਵੀ ਨੇ, ਲੇਕਿਨ ਜਦੋਂ ਵੀਰ ਨਾਲ ਖਲੋਤੇ ਹੋਣ ਫਿਰ ਕਿਸੇ ਦੀ ਪਰਵਾਹ ਨਹੀਂ ਹੈ। ਇੱਕ ਹੋਰ ਲਿਖਤ ਹੈ ਜਿਨ੍ਹਾਂ ਦਾ ਨਾਂ ਸ਼ਾਇਦ ਮੈਂ ਓਰੀਜਨਲ, ਕਿਉਂਕਿ ਉਹਨਾਂ ਨੇ SOS@TV84 ਤੇ ਭੇਜਿਆ, ਉਹਨਾਂ ਨੇ ਆਪਣਾ ਨਾਂ ਨਹੀਂ ਦਿੱਤਾ, ਪਰ ਉਹਨਾਂ ਨੇ ਇਹੀ ਕਿਹਾ, ਇਹ ਸਿੱਖ ਫਰੋਮ ਯੂਰਪ। ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ। ਫਿਰ ਉਹਨਾਂ ਨੇ ਕਿਹਾ ਵੀ ਦਾ ਹੈਡਲਾਈਨ ਸੀ ਕਿ ਚੇਂਜ ਆਫ ਨੇਮ, ਕਿ ਖਾਲਿਸਤਾਨ ਲਫ਼ਜ਼ ਨੂੰ ਤੁਸੀਂ ਬਦਲੋ, ਔਰ ਉਹਦਾ ਉਹਨਾਂ ਨੇ ਲੌਜਿਕ ਦਿੱਤਾ ਹੈ। ਉਹਨਾਂ ਨੇ ਕਿਹਾ ਦਾ ਵਰਡ ਸਤਾਨ ਮੀਨਸ ਕਾਲੋਨੀ ਇਨ ਪਰਸ਼ੀਅਨ, ਕਿ ਫਾਰਸੀ ਦੇ ਵਿੱਚ ਜਿਹੜਾ ਸਤਾਨ ਦਾ ਮਤਲਬ ਕਾਲੋਨੀ ਹੁੰਦਾ ਹੈ। ਡਿਊਰਿੰਗ ਪਰਸ਼ੀਅਨ ਐਮਪਾਇਰ ਇਟਸ ਕਾਲੋਨੀਜ਼ ਵਰ ਗਿਵਨ ਦਾ ਸਫਿਕਸ ਸਤਾਨ। ਫॉर एग्जांपल Hindu colony was Hindustan, Afghan colony was Afghanistan, and same with Tajikistan, etc. But Persia never called itself Parsistan or now as Iranistan because it was the empire, not a colony। ਉਹਨਾਂ ਨੇ ਆਪਣਾ ਲੌਜਿਕ ਦਿੱਤਾ ਹੈ ਕਿ ਬਈ ਇਹ ਪਰਸ਼ੀਅਨ ਲਫ਼ਜ਼ ਹੈ। ਉਹਨਾਂ ਨੇ ਬਾਕੀਆਂ ਨੂੰ ਕਾਲੋਨੀ ਕਿਹਾ, ਪਰ ਉਹਨਾਂ ਨੇ ਆਪਣੇ ਆਪ ਨੂੰ ਕਦੇ ਪਾਕਿਸਤਾਨ, ਕਿਉਂਕਿ ਪਾਰਸੀਆਂ ਦਾ ਮੁਲਕ ਜਿਹਨਾਂ ਨੂੰ ਜ਼ੋਰੈਸਟਰੀਅਨ ਕਹਿੰਦੇ, ਉਹ ਈਰਾਨ ਮੌਜੂਦਾ ਹੈ, ਪਰਸ਼ੀਅਨ ਐਮਪਾਇਰ 'ਚੋਂ ਸੀ, ਕਿਉਂਕਿ ਉਹ ਆਪਣੇ ਆਪ ਨੂੰ ਐਮਪਾਇਰ ਕਹਿੰਦੇ ਸੀ। ਪਾਕਿਸਤਾਨੀਜ਼ ਹੈਵ ਇਗਨੋਰੈਂਟਲੀ ਨੇਮਡ ਦੈਮਸੈਲਵਸ ਐਜ਼ ਸਤਾਨ, ਕਿ ਵੀ ਪਾਕਿਸਤਾਨੀਆਂ ਨੇ ਇਗਨੋਰੈਂਟ ਹੋ ਕੇ ਸਤਾਨ ਕਿਹਾ। ਬਟ ਖਾਲਸਾ ਨੀਦਰ ਇਜ਼ ਨੌਰ ਈਵਨ ਬੀ ਏ ਕਾਲੋਨੀ ਆਫ ਈਰਾਨ ਔਰ ਐਨੀਵਨ ਐਲਸ, ਕਿ ਵੀ ਅਸੀਂ ਕਾਲੋਨੀ ਨਹੀਂ ਹੈਗੇ, ਅਸੀਂ ਜਿਹੜਾ ਇਸ ਲਫ਼ਜ਼ ਨੂੰ ਨਾ ਇਸ। ਕੈਨ ਯੂ please talk to people and help change its name from Khalistan? I propose a name, Khalsa Land, for now. This name sounds lot more Western and will get a lot more support from the Western allies। बहुत बहुत शुक्रिया भाई साहब, तुसी एक सानू लिखिया है। पर देखो गल इस वेले लफज दी नहीं है। ਇਹਨੂੰ ਸਿੱਖ ਹੋਮਲੈਂਡ ਵੀ ਇੱਕ ਜ਼ਮਾਨੇ 'ਚ ਕਿਹਾ ਗਿਆ, ਇੱਕ ਜ਼ਮਾਨੇ ਦੇ ਵਿੱਚ ਸਿੱਖਸਤਾਨ ਦਾ ਲਫ਼ਜ਼ ਵੀ ਆਇਆ, ਪਰ ਇਹ ਹੁਣ ਖਾਲਿਸਤਾਨ ਲਫ਼ਜ਼ ਜਿਹੜਾ ਹੈ, ਇਹਦੇ ਲਈ 1.5 ਲੱਖ ਤੋਂ ਜ਼ਿਆਦਾ ਕੁਰਬਾਨੀਆਂ ਹੋਈਆਂ ਨੇ। ਸਰਬੱਤ ਖਾਲਸਾ ਨੇ ਇਸ ਨੂੰ ਅਪਰੂਵ ਕੀਤਾ। ਹਾਂ, ਜਿਵੇਂ
ਤੁਰਕੀਆ, ਹੁਣ ਉਹਨਾਂ ਨੇ ਟਰਕੀ ਜਿਹੜਾ ਸੀ ਉਹਨਾਂ ਨੇ ਹੁਣ ਆਪਣਾ ਨਾਂ ਤੁਰਕੀਆ ਕਰ ਲਿਆ। ਭਵਿੱਖ ਦੇ ਵਿੱਚ ਜਦੋਂ ਸਾਡੇ ਕੋਲ ਇੰਡੀਪੈਂਡੈਂਟ ਸੋਵਰਨ ਮੁਲਕ ਆ ਜਾਏਗਾ, ਜਿਵੇਂ ਤੁਸੀਂ ਕਿਹਾ, ਉਹਦੇ 'ਚ ਜੇ ਖਾਲਿਸਤਾਨ ਦੇ ਸ਼ਹਿਰੀ ਇਹ ਮਹਿਸੂਸ ਕਰਨਗੇ ਕਿ ਭਾਈ ਸਾਨੂੰ ਕੋਈ ਹੋਰ ਨਾਂ ਰੱਖਣਾ ਚਾਹੀਦਾ ਹੈ, ਤੇ ਉਹਨਾਂ ਦੇ ਕੋਲ ਹੋਏਗਾ। ਝੰਡੇ ਵੀ ਬਦਲਦੇ ਰਹਿੰਦੇ ਨੇ, ਨਾਂ ਵੀ ਬਦਲਦੇ ਰਹਿੰਦੇ ਨੇ, ਨੈਸ਼ਨਲ ਐਂਥਮ ਵੀ ਬਦਲਦੇ ਰਹਿੰਦੇ ਨੇ। ਇਸ ਵੇਲੇ ਸਾਡੇ ਲਈ ਖਾਲਿਸਤਾਨ ਲਫ਼ਜ਼ ਜਿਹੜਾ ਹੈ ਉਹ ਹੈ ਜਿਹੜਾ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਖੂਨ ਦੇ ਨਾਲ ਜਿਹੜਾ ਉਸ ਦੀ ਨੀਂਹ ਰੱਖੀ ਹੋਈ ਹੈ। ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ, ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਜ਼ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@united6.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਅਖੀਰਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ ਅਮਰੀਕਾ ਦੀ ਐਂਬੈਸਡਰ ਐਰਿਕ ਗਾਰਸੇਟੀ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਗੌਤਮ ਅਡਾਨੀ ਦਾ ਕੇਸ ਅਮਰੀਕਨ ਜੁਡੀਸ਼ਰੀ ਸਿਸਟਮ ਨੇ ਦੇਖਣਾ ਹੈ, ਕਿਉਂਕਿ ਅਮਰੀਕਾ ਵਿੱਚ ਸਿਆਸੀ ਲੋਕ ਅਦਾਲਤੀ ਸਿਸਟਮ ਨੂੰ ਪ੍ਰਭਾਵਿਤ ਨਹੀਂ ਕਰਦੇ, ਭਾਵ ਜੁਡੀਸ਼ਰੀ ਇੰਡੀਪੈਂਡੈਂਟ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਨੇ 20 ਜਨਵਰੀ ਨੂੰ ਸਹੁੰ ਚੁੱਕਣੀ ਹੈ, ਔਰ ਇਸ ਪੀਰੀਅਡ ਦੇ ਵਿੱਚ ਜਿਵੇਂ 4000 ਦੇ ਕਰੀਬ ਅਪਾਇੰਟਮੈਂਟਸ ਅਮਰੀਕਨ ਪ੍ਰੈਜ਼ੀਡੈਂਟ ਕਰਦਾ, ਪਿਛਲੇ ਜਿਹੜੇ ਨੇ ਉਹ ਆਪਣਾ ਬੋਰੀਆ ਬਿਸਤਰਾ ਬੰਨ ਲੈਂਦੇ ਨੇ ਜੀ। ਔਰ ਇਹਦੇ 'ਚ ਬਹੁਤ ਵਾਰ ਜਿਹੜਾ ਇੱਕ ਐਡਮਿਨਿਸਟ੍ਰੇਸ਼ਨ ਨੇ ਐਂਬੈਸਡਰ ਲਾਏ ਹੁੰਦੇ ਨੇ, ਜਿਨ੍ਹਾਂ ਮੁਲਕਾਂ 'ਚ ਬਹੁਤ ਵਾਰ ਬਹੁਤ ਰੇਅਰ ਹੁੰਦਾ ਕਿ ਕਿਸੇ ਨੂੰ ਉਹ ਕੰਟੀਨਿਊ ਕਰਨ ਦੇਣ, ਉਹ ਨਵੇਂ ਐਂਬੈਸਡਰ ਲਾਉਂਦੇ ਨੇ। ਸੋ ਲੰਬਾ ਵਕਤ ਤਾਂ ਦਿੱਲੀ ਦੇ ਵਿੱਚ ਕੋਈ ਇੰਡੀਆ ਦਾ ਐਂਬੈਸਡਰ ਹੀ ਨਹੀਂ ਸੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਿਛਲਾ ਕੁਝ ਸਮਾਂ ਪਹਿਲਾਂ ਹੀ ਐਰਿਕ ਗਾਰਸੇਟੀ, ਜਿਹੜੇ ਕਿਸੇ ਵੇਲੇ LA ਦੇ ਮੇਅਰ ਹੈ, ਹਿਊਮਨ ਰਾਈਟਸ ਦੇ ਉੱਤੇ ਗੱਲ ਕਰਨ ਵਾਲਾ ਔਰ ਬੇਖੌਫ ਜਿਹੜਾ ਉਹਨਾਂ ਦਾ ਰਿਕਾਰਡ ਸੀ, ਉਹਨਾਂ ਨੂੰ ਐਂਬੈਸਡਰ ਲਾਇਆ ਸੀ। ਔਰ ਉਹਨਾਂ ਦੀ ਐਂਬੈਸਡਰਸ਼ਿਪ ਦੇ ਦੌਰਾਨ ਹੀ ਜਿਹੜਾ ਇਹ ਜਿੱਥੇ ਇੰਡੀਆ ਨੇ ਅਮਰੀਕਾ ਨੂੰ ਡਬਲ ਕ੍ਰਾਸ ਕੀਤਾ, ਯੂਕਰੇਨ ਦਾ ਮੁੱਦਾ ਹੋਏ, ਟਰਾਂਸਨੈਸ਼ਨਲ ਰਿਪਰੈਸ਼ਨ ਦਾ ਹੋਏ, ਫਿਰ ਅਡਾਨੀ ਦੀ ਇੰਡਾਇਕਟਮੈਂਟ, ਔਰ ਇਹ ਕ੍ਰੈਡਿਟ 'ਚ ਜਾਂਦਾ ਐਰਿਕ ਗਾਰਸੇਟੀ ਦੇ ਕਿ ਜਦੋਂ ਉਸ ਨੂੰ ANI ਦੀ ਇੱਕ ਪ੍ਰੋਮੀਨੈਂਟ ਜਿਹੜੀ ਜਰਨਲਿਸਟ ਬਿਠਾਈ ਹੁੰਦੀ ਹੈ, ਉਹਨਾਂ ਨੇ ਉਹ ਇੰਟਰਵਿਊ ਕਰ ਰਹੀ ਸੀ, ਔਰ ਉਹ ਜਿਹੜੀ ਹੈ ਉਹਨੂੰ ਕਹਿ ਰਹੀ ਸੀ ਕਿ ਵੀ ਤੁਹਾਡੇ ਇਹ ਖਾਲਿਸਤਾਨ ਦੀ ਐਕਟੀਵਿਟੀ ਜਾਂ ਦੂਸਰੇ ਨੂੰ ਕਿਉਂ ਵਧਾਵਾ ਦਿੱਤਾ ਜਾਂਦਾ ਹੈ, ਇਹਨਾਂ ਨੂੰ ਰੋਕਿਆ ਕਿਉਂ ਨਹੀਂ ਜਾਂਦਾ, ਇਹ ਦਹਿਸ਼ਤਗਰਦ ਨੇ, ਦੂਜੇ ਨੇ। ਉਹ ਪੋਲਾਈਟਲੀ ਉਹਨੇ ਇੱਕ ਅੱਧਾ ਜਵਾਬ ਦਿੱਤਾ, ਪਰ ਜਦੋਂ ਉਹਨੇ ਬੀਬੀ ਨੇ ਜਿਹੜੀ ਹੈ ਹੀ ਇਹਨਾਂ ਦੀ ਹੈ, ਰਾਹ ਦੀ ਬੀਬੀ ਹੈ, ਉਹਨੇ ਅੱਗੋਂ ਪੁਸ਼ ਕੀਤਾ ਤੇ ਉਹਨੇ ਕਿਹਾ ਕਿ ਮੈਡਮ, ਮੈਨੂੰ ਇਹ ਵੀ ਨਹੀਂ ਭੁੱਲਿਆ ਹੈ ਕਿ ਨਵੰਬਰ 84 ਦੇ ਵਿੱਚ ਦਿੱਲੀ ਦੀਆਂ ਗਲੀਆਂ 'ਚ ਛੋਟੇ ਛੋਟੇ ਬੱਚਿਆਂ ਦੇ ਨਾਲ ਔਰ ਸਿੱਖਾਂ ਦੇ ਨਾਲ ਕੀ ਹੋਇਆ ਸੀ। ਹੁਣ ਇਹ ਇੱਕ ਬਹੁਤ ਵੱਡੀ ਗੱਲ ਸੀ ਕਿ ਇਸ ਲੈਵਲ ਦੇ ਉੱਤੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਨੂੰ ਐਰਿਕ ਗਾਰਸੇਟੀ ਦੇ ਨਾਲ LA ਦੇ ਜਿਹੜੇ ਪ੍ਰੋਮੀਨੈਂਟ ਸਿੱਖ ਨੇ ਉਹਨਾਂ ਦਾ ਵੀ ਪਹਿਲਾਂ ਰਾਬਤਾ ਰਿਹਾ, ਤੇ ਕਿਉਂਕਿ ਉਹ ਆਲਰੇਡੀ ਐਜ਼ ਏ ਪੋਲੀਟੀਸ਼ੀਅਨ ਗਿਆ ਹੋਇਆ ਸੀ, ਕੋਈ ਫੋਰਨ ਸਰਵਿਸ ਦਾ ਨਹੀਂ ਹੈ, ਉਹਨੇ ਇਸ ਨੂੰ ਚੈਲੰਜ ਕੀਤਾ।
ਇਸੇ ਤਰ੍ਹਾਂ ਉਹਨੇ ਇੱਕ ਸਟੇਜ ਤੇ ਜਦੋਂ ਇੰਡੀਆ ਦੋਵੇਂ ਪਾਸੇ ਦਿਖਾ ਰਿਹਾ ਸੀ, ਪੁਤਿਨ ਦੇ ਨਾਲ ਵੀ ਜਾ ਕੇ ਭਾਲੂ ਜੱਫੀ ਪਾਈ ਮੋਦੀ ਨੇ ਜਾਂ ਦੂਜੇ, ਤੇ ਐਰਿਕ ਗਾਰਸੈਟੀ ਨੇ ਨੈਕਸਟ ਡੇ ਇੰਟਰਵਿਊ 'ਚ ਕਿਹਾ ਸੀ ਕਿ ਵੀ ਇਹ ਨਹੀਂ ਇਵੇਂ ਯਾਰੀ ਨਹੀਂ ਪੁੱਗਦੀ ਹੈ ਕਿ ਅਸੀਂ ਤਾਂ ਜਿਹੜਾ ਜੇ ਇੰਡੀਆ ਨੂੰ ਪਾਰਟਨਰ ਕਹਿੰਦੇ ਆ ਤੇ ਪਾਰਟਨਰ ਸ਼ੁੱਡ ਨੋ ਹਾਊ ਟੂ ਬਿਹੇਵ। ਸੋ ਇਹਨੇ ਵੀ ਬੜਾ ਉੱਥੇ ਜਿਹੜਾ ਉਹ ਰੌਲਾ ਮਚਾਇਆ ਸੀ ਕਿ ਵੀ ਐਰਿਕ ਗਾਰਸੈਟੀ ਨੇ ਧਮਕੀ ਦਿੱਤੀ ਹੈ ਵੀ ਇਵੇਂ ਇਹ ਵਨ ਵੇ ਨਹੀਂ ਚੱਲਣਾ ਹੈ। ਹੁਣ ਕਿਉਂਕਿ ਕਿਸੇ ਵੇਲੇ ਵੀ ਜਿਹੜਾ ਐਰਿਕ ਗਾਰਸੈਟੀ ਨੂੰ ਵਾਪਸ ਸੱਦਿਆ ਜਾ ਸਕਦਾ ਹੈ, ਨਵਾਂ ਐਂਬੈਸਡਰ ਅਪਾਇੰਟ ਹੋਏਗਾ, ਉਹਨਾਂ ਨੇ ਆਪਣਾ ਇੱਕ ਇੰਟਰਵਿਊ ਦਿੱਤਾ ਹੈ, ਹਾਲਾਂ ਲੰਬਾ ਚੌੜਾ ਹੈ, ਲੇਕਿਨ ਉਹਦੇ ਜਿਹੜੇ ਦੋ ਨੁਕਤੇ ਖਾਸ ਤੌਰ ਤੇ ਮੈਨੂੰ ਲੱਗਾ ਵੀ ਇੱਕ ਤਾਂ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ 'ਚ ਹੀ ਹੋਇਆ, ਹਾਲਾਂਕਿ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਕੰਢੇ ਲੱਗੇਗੀ ਗੱਲ, ਜਿਸ ਨੂੰ ਇਹਨਾਂ ਨੇ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕਲ ਕੋਰੀਡੋਰ IMEC ਇਹ G20 ਦੇ ਵੇਲੇ ਫਲੋਟ ਕੀਤਾ ਗਿਆ ਸੀ ਤਾਂ ਕਿ ਇਹ ਜਿਹੜਾ ਚਾਈਨਾ ਦਾ ਮੂਵ ਹੈ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਇਹਦਾ ਪੈਰਲਲ ਜਿਹੜਾ ਕੋਈ ਲੱਭਿਆ ਜਾਏ, ਉਹ ਇੰਡੀਆ ਤੋਂ ਮਿਡਲ ਈਸਟ ਤੋਂ ਯੂਰਪ ਇਕਨੋਮਿਕ ਕੋਰੀਡੋਰ ਜਿਹੜਾ ਇੱਕ ਡ੍ਰੀਮ ਹੈ, ਨਾ ਇਹਦਾ ਕੋਈ ਰੋਡ ਮੈਪ ਹੈ, ਨਾ ਇਹਦਾ ਕੋਈ ਬਜਟ ਹੈ ਜਾਂ ਦੂਜਾ ਹੈ। ਚਲੋ ਉਹ ਕਿਉਂਕਿ ਉਹ ਇਸ ਦੇ ਪੀਰੀਅਡ ਦੀ ਗੱਲ ਹੈ, ਪਰ ਜਿਹੜੀਆਂ ਦੋ ਦੂਸਰੀਆਂ ਚੀਜ਼ਾਂ ਖਾਸ ਤੌਰ ਤੇ ਮੈਂਸ਼ਨ ਕੀਤੀਆਂ ਕਿ ਵੀ ਇੱਕ ਹਾਲਾਂਕਿ ਟਰੰਪ ਨੋਮੀਨੀ ਨਹੀਂ ਹੈ, ਪਰ ਮਿਸਟਰ ਗਾਰਸੈਟੀ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਹੈ ਟਰੰਪ ਐਡਮਿਨਿਸਟ੍ਰੇਸ਼ਨ ਦੇ ਆਉਣ ਨਾਲ ਇਹ ਗੱਲ ਤੁਹਾਨੂੰ ਦੇਖਣੀ ਹੋਏਗੀ ਕਿ ਇਹ ਜਿਹੜਾ ਮਿਸਟਰ ਗਾਰਸੈਟੀ ਸਪੋਕ ਔਨ ਡਿਫੈਂਸ ਐਂਡ ਪੀਸ ਪਾਰਟਨਰਸ਼ਿਪ ਬਿਟਵੀਨ US ਐਂਡ ਇੰਡੀਆ, ਪਰ ਹੀ ਆਲਸੋ ਐਕਸਪ੍ਰੈਸਡ ਐਗਰੀਮੈਂਟ with the newly elected US President Donald Trump's view that tariffs were too high in India. ਜਦੋਂ ਹੁਣ ਟਰੰਪ ਨੇ ਇੰਡੀਆ ਨੂੰ ਕਿੰਗ ਆਫ ਟੈਰਿਫ ਕਿਹਾ ਵੀ ਤੁਸੀਂ ਚੁੰਗੀ ਤੇ ਚੁੰਗੀ ਲਾ ਰਹੇ ਹੋ, ਉਹੀ ਚੀਜ਼ ਤੁਸੀਂ ਫਿਰ ਜਿਹੜਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਦੇ ਨਾਲ, ਸੋ ਮਤਲਬ ਇਹ ਹੈ ਕਿ ਉਹਨੇ ਆਲਰੇਡੀ ਭਾਵੇਂ ਉਹ ਬਾਈਡਨ ਨੋਮੀਨੀ ਹੈ ਔਰ ਉਹ ਟੈਰਿਫ ਬਾਈਡਨ ਨੇ ਨਹੀਂ ਪ੍ਰੋਟੈਸਟ ਕੀਤਾ ਜੀ ਘਟਾਓ, ਹੁਣ ਟਰੰਪ ਨੇ ਤਾਂ ਕੰਡੀਸ਼ਨ ਰੱਖੀ ਹੋਈ ਹੈ, ਹੁਣ ਤਾਂ ਮੋਦੀ ਨੂੰ ਖੂੰਜਾ ਦਿਖਾਇਆ, ਉਹਨੇ ਸੱਦਿਆ ਵੀ ਨਹੀਂ ਹੈ ਉਹਨੂੰ, 20 ਜਨਵਰੀ ਨੂੰ ਇੱਥੇ ਤਰਲੇ ਕਰਦਾ ਰਿਹਾ ਜੈ ਸ਼ੰਕਰ 2 ਦਿਨ ਭੁੱਖਾ ਪਾਣਾ ਬੈਠਾ। ਸੋ ਇੱਕ ਤਾਂ ਉਹਨੇ ਐਂਡੋਸ ਕਰਤਾ ਹੈ ਕਿ ਵੀ ਇਹ ਹੋਏਗਾ। ਫਿਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ the US envoy spoke about various other issues including the indictment of Adani Group by the US stock market regulator and New York court for financial misappropriation ਕਿ ਅਡਾਨੀ ਦੀ ਜਿਹੜੀ ਇੰਡਾਈਟਮੈਂਟ ਹੋਈ ਹੈ US ਕੋਰਟ ਦੇ ਵਿੱਚ, ਉਸ ਦੇ ਉੱਤੇ ਉਹਨੇ ਬੜੀ ਕਲੀਅਰ ਗੱਲ ਕਹੀ ਔਰ ਇਹ ਹਿੰਦੁਸਤਾਨੀਆਂ ਦੇ ਦਿਮਾਗਾਂ 'ਚ ਕਈ ਵਾਰੀ ਫਿੱਟ ਨਹੀਂ ਹੁੰਦੀ। He asserted that US criminal justice system was independent of politics ਕਿ ਇਹ ਜਿਹੜਾ ਸਾਡਾ ਇਹ ਤੁਹਾਡੇ ਵਾਂਗ ਨਹੀਂ ਹੈ ਕਿ ਵੀ ਉਹ ਜਿਹੜਾ ਮੋਦੀ ਹੈ ਉਹ ਜਾ ਕੇ ਉੱਥੇ ਹਨੂੰਮਾਨ ਚਾਲੀਸਾ ਪੜ੍ਹਨ ਲੱਗ ਜਾਏ ਉਹਦੇ ਚੀਫ ਜਸਟਿਸ ਚੰਦਰਚੂੜ ਦੇ ਘਰ ਕੇ ਜੀ ਨਹੀਂ ਮੈਂ ਤਾਂ ਪੂਜਾ ਕਰਨ ਆਇਆ ਸੀ, ਤੇ ਜਿਹੜਾ ਉਹ ਫੈਸਲੇ ਮਨਮਰਜ਼ੀ ਦੇ ਹਿੰਦੂ ਤੋਂ ਵੀ ਉਹਦੇ ਤੋਂ ਕਰਵਾ ਰਹੇ ਹੋਣ। ਉਹਨੇ ਕਿਹਾ ਵੀ ਸਾਡਾ ਜਿਹੜਾ ਕ੍ਰਿਮੀਨਲ ਜਸਟਿਸ ਸਿਸਟਮ ਹੈ ਇੰਡੀਪੈਂਡੈਂਟ ਹੈ ਪੋਲੀਟਿਕਸ ਦਾ। ਔਰ ਉਹਨੇ ਨਾਲ ਦੀ ਨਾਲ ਜਦੋਂ ਉਹਨੂੰ ਪੁੱਛਿਆ ਗਿਆ ਦਾ ਟੌਪ ਅਮਰੀਕਨ ਡਿਪਲੋਮੈਟ ਇਨ ਇੰਡੀਆ ਹਾਊਐਵਰ declined to comment on the probability that Prime Minister Modi would receive an invitation to Mr. Trump's inauguration which is due this month। ਉਹਨੂੰ ਹੁਣ ਕਹਿੰਦੇ ਹੋਣੇ ਨੇ ਕਿ ਜੀ ਉਹਨਾਂ ਨੂੰ ਨਿਮੰਤਰਣ ਪੱਤਰ ਹੀ ਦਿਲਾ ਦੀਜੀਏ, ਉਹਨੇ ਅੱਗਾ ਪਿੱਛਾ ਕਰਤਾ। ਔਰ ਇਹਦੇ ਤੇ ਕਿਹਾ ਉਹਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੇ ਵੀ ਕੁਝ ਹੋਣਾ ਹੈ, ਲੇਕਿਨ ਘੱਟੋ ਘੱਟ ਇਹ ਜਿਹਦੀ ਨਿਊਜ਼ ਸਟੋਰੀ ਹੈ ਇੰਡੀਆ ਵਾਲਿਆਂ ਦੀ ਉਹਨਾਂ ਨੇ ਉਸ ਦੇ ਉੱਤੇ ਕਾਮੈਂਟ ਨਹੀਂ ਕੀਤਾ। ਪਰ ਮੈਂ ਸਮਝਦਾ ਵੀ ਜਿਹੜੀ ਕੱਲ ਅਸੀਂ ਜਿਵੇਂ ਡਿਸਕਸ ਕੀਤਾ ਸੀ ਕਿ 5 ਟਰਮ ਲਾਅ ਮੇਕਰ ਰਿਪਬਲਿਕਨ ਦਾ ਜਿਹੜਾ ਹਾਊਸ ਦੀ ਜੁਡੀਸ਼ਰੀ ਕਮੇਟੀ ਦਾ ਮੈਂਬਰ ਵੀ ਹੈ, ਉਹਨੇ ਅਡਾਨੀ ਦੀ ਵਕਾਲਤ ਕੀਤੀ ਸੀ ਕਿ ਜੀ ਅਡਾਨੀ ਜਿਹੜਾ ਇਹ ਇੰਨੇ ਬਿਲੀਅਨ ਇਨਵੈਸਟ ਕਰੇਗਾ, ਇੰਨੇ ਅਮਰੀਕਨਾਂ ਦੇ ਜੌਬ ਹੋਣਗੇ ਔਰ ਇਹ ਬਿਲਕੁਲ ਐਵੇਂ ਕੋਈ ਨਹੀਂ ਚੱਕੋ ਕੇਸ ਨੂੰ। ਸੋ ਉਹਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਵੀ ਇਹ ਸਾਡੇ ਬਹੁਤ ਸਾਰਿਆਂ ਨੂੰ ਵੀ ਸਮਝ ਨਹੀਂ ਆਉਂਦੀ ਬਹੁਤ ਵਾਰ ਵੀ ਇੱਥੇ ਇਵੇਂ ਨਹੀਂ ਹੁੰਦਾ ਜੇ ਕਿ ਬਈ ਉੱਥੇ ਕੋਈ ਜਿਹੜਾ ਉਹ ਡਾਇਰੈਕਟਲੀ ਜੁਡੀਸ਼ੀਅਲ ਸਿਸਟਮ ਨੂੰ ਪ੍ਰਭਾਵਿਤ ਕਰੇ। ਹੁਣ ਟਰੰਪ ਭਾਵੇਂ ਪ੍ਰੈਜ਼ੀਡੈਂਟ ਬਣ ਗਿਆ, ਹੁਣ ਆਲਰੇਡੀ ਉਹਨੂੰ ਇੱਕ ਕੇਸ ਦੇ ਵਿੱਚ ਜਿਹੜਾ ਉਹ ਮਨੀ ਜੁਰਮਾਨਾ ਕੀਤਾ ਹੋਇਆ, ਹਾਲਾਂ ਉਹਨੇ ਹੁਣ ਫਰਦਰ ਅਪੀਲ ਕੀਤੀ ਹੈ। ਇੱਥੇ ਜੇ ਇਵੇਂ ਨਾ ਹੁੰਦਾ ਤਾਂ ਹੁਣ ਤੱਕ ਇਹ ਸਿਸਟਮ ਕੋਲੈਪਸ ਹੋਇਆ ਹੁੰਦਾ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਤੋਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਸੋਨਮਾਲ ਜੀ, ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਬਲਜੀਤ ਫਰੈਦ ਜੀ, ਇੰਦਰਜੀਤ ਸਿੰਘ ਸੰਧੂ ਜੀ, ਪੀ ਅਟਵਾਲ ਜੀ, ਧਰਮ ਸਿੰਘ ਜੀ, ਪਰਮਿੰਦਰ ਜੀ, ਪਾਲ ਸਿੰਘ ਜੀ, ਜਸਕੀਰਤ ਸਿੰਘ ਜੀ, ਪ੍ਰਗਟ ਸਿੰਘ ਜੀ, ਹਰਦੀਪ ਸਿੰਘ ਜੀ,
ਫਿਰ ਰਸ਼ਦ ਮਨਵਰ ਜੀ ਇਹ ਕਹਿੰਦੇ ਨੇ ਕਿ ਪਿੰਡਰਾਮ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ ਬਣ ਕੇ ਰਹੇਗਾ ਖਾਲਿਸਤਾਨ। ਔਰ ਮਨਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਔਰ ਇਸੇ ਤਰ੍ਹਾਂ ਬਸਰਾ ਜੀ, ਫਿਰ ਕੁਲਦੀਪ ਕੌਰ, ਫਿਰ ਇਸੇ ਤਰ੍ਹਾਂ ਰਸ਼ਦ ਮਨਵਰ ਜੀ ਕਹਿੰਦੇ ਡਾਕਟਰ ਸਾਹਿਬ ਯੂ ਆਰ ਡੂਇੰਗ ਦਾ ਸੇਮ ਜੌਬ ਵਟ ਮੁਹੰਮਦ ਅਲੀ ਜਿਨਾ ਡਿਡ ਫॉर ਦਾ Muslims of Indian subcontinent. Sikh brothers will get their own independent country very soon by the grace of Rabb. ਰਸ਼ਦ ਮਨਵਰ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਤਾਂ ਬਿਲਕੁਲ ਨਾਚੀਜ਼ ਹੈ। ਕਾਇਦੇ ਆਜ਼ਮ ਬਹੁਤ ਵੱਡੀ ਸ਼ਖਸੀਅਤ ਸਨ। ਮੇਰੇ ਲਈ ਹਮੇਸ਼ਾ ਉਹਨਾਂ ਦੀ ਇੰਟੈਗਰਿਟੀ ਔਰ ਉਹਨਾਂ ਦੀ ਕੈਪੇਬਿਲਿਟੀ ਟੂ ਸੀ ਥਰੂ ਜਿਹੜੇ ਸੈਕੂਲਰਿਜ਼ਮ ਦੇ ਲਬਾਦੇ 'ਚ ਗਾਂਧੀ ਨਹਿਰੂ ਸੀ, ਮੈਂ ਉਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਾਂ। ਔਰ ਮੈਂ ਸਮਝਦਾ ਵੀ ਸਿੰਗਲ ਹੈਂਡਡਲੀ ਉਹਨਾਂ ਨੇ ਪਾਕਿਸਤਾਨ ਜਿਹੜਾ ਹੈ ਉਹ ਉਹਨਾਂ ਦੇ ਜਾਜ਼ 'ਚੋਂ ਕੱਢਿਆ, ਬ੍ਰਿਟਿਸ਼ਰਸ ਦੇ ਵੀ ਔਰ ਦੂਸਰੇ ਵੀ। ਅਸੀਂ ਤਾਂ ਉਹਨਾਂ ਦੇ ਜਿਹੜਾ ਹੈ ਉਸ ਗੁਣ ਨੂੰ ਐਡਮਾਇਰ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਜੇ ਸਾਡੀ ਲੀਡਰਸ਼ਿਪ ਵੀ ਸਮੇਂ ਦੇ ਹਾਣ ਦੀ ਹੁੰਦੀ 47 ਦੇ ਦੌਰ 'ਚ, ਤੇ ਅੱਜ ਅਸੀਂ ਇਹ ਇੱਕ ਫਰੰਗੀ ਦੀ ਗੁਲਾਮੀ 'ਚੋਂ ਨਿਕਲ ਕੇ ਹਿੰਦੂਆਂ ਦੀ ਗੁਲਾਮੀ 'ਚ ਨਾ ਫਸੇ ਹੁੰਦੇ। ਪੰਨੂ ਜੀ ਵੀ ਔਰ ਇਸ ਤਰ੍ਹਾਂ ਮੁਹੰਮਦ ਯਾਕੂਬ ਜੀ ਔਰਾਂ ਦੇ ਕਾਫੀ ਸਾਰੇ ਮੈਸੇਜ ਨੇ ਔਰ ਇਹ ਕਹਿੰਦੇ ਨੇ ਕਿ ਰਸ਼ਦ ਮਨਵਰ ਐਗਰੀ ਵਿਦ ਯੂ ਡਾਕਟਰ ਸਾਹਿਬ ਇਜ਼ ਰੀਅਲ ਖਾਲਸਾ ਐਂਡ ਖਾਲਸਾ ਵਿਲ ਗੈਟ ਖਾਲਿਸਤਾਨ ਰੀਅਲ ਸਿੱਖ ਫॉर ਖਾਲਿਸਤਾਨ ਲਵ ਖਾਲਿਸਤਾਨ। ਬਹੁਤ ਬਹੁਤ ਸ਼ੁਕਰੀਆ ਮੁਹੰਮਦ ਯਾਕੂਬ ਸਾਹਿਬ। ਹਰਵਿੰਦਰ ਸਿੰਘ ਜੀ ਤੁਸੀਂ ਜਿੱਦਣ ਨਹੀਂ ਆਉਂਦੇ ਉਦੋਂ ਰੌਣਕ ਘੱਟ ਹੁੰਦੀ ਹੈ। ਹਾਂਜੀ 11 ਵਜੇ ਲੱਗ ਜਾਂਦੀ ਤੁਹਾਡੀ, ਆ ਜਾਇਆ ਕਰੋ ਰੋਜ਼। ਮੁਹੰਮਦ ਫਿਰ ਕਹਿੰਦੇ ਨੇ ਕਿ ਇੰਡੀਆ का जो यार है वो गद्दार है। और इसी तरह फिर रशद मुहम्मद जी कहते हैं कि एवरी सिख ब्रदर शुड रिमेंबर द टीचिंग्स ऑफ द ग्रेट बाबा गुरु नानक साहब जी so that सिख could get खालिस्तान at the earliest। बिल्कुल रशद मुनव्वर साहब ਤੁਸੀਂ ਠੀਕ ਫਰਮਾਇਆ। ਸਾਰੀ ਫਿਲਾਸਫੀ ਜਿਹੜੀ ਬਾਕੀ 9 ਗੁਰੂ ਸਾਹਿਬਾਨ ਨੇ ਜਿਸ ਦੇ ਉੱਤੇ ਸਿੱਖੀ ਦਾ ਮਹਿਲ ਉਸਾਰਿਆ ਉਹ गुरु नानक पातशाह ने दी हुई है। और याकूब जी कहते हैं कि क्या ईरान को पता नहीं कि इंडिया दुश्मन है पाकिस्तान का, फिर भी ईरान बेस्ट फ्रेंड है इंडिया का मुनाफिक। हाँ जी। फिर इसी तरह कहते हैं कि जिस तरह आज मुस्लिम कौम में इत्याद नहीं है, बिल्कुल इसी तरह सिख कौम में भी इत्याद नहीं है। सो बहुत ਜ਼ਿਆਦਾ ਸਿੱਖ ਪ੍ਰੋ ਇੰਡੀਆ ਹੈ। ਮੁਹੰਮਦ ਯਾਕੂਬ ਸਾਹਿਬ ਦੇਖੋ ਇਹ ਹਮੇਸ਼ਾ ਹੀ ਹੁੰਦਾ ਹੈ, ਨਾਲ ਨਾਲ ਇਹ ਦੋਵੇਂ ਚੱਲਦੇ ਹੁੰਦੇ ਨੇ, ਇੱਕ ਸਪੋਰਟ 'ਚ ਹੁੰਦੇ ਨੇ ਇੱਕ ਦੂਜੇ। ਲੇਕਿਨ ਜੇ 5% ਲੋਕ ਵੀ ਐਕਟਿਵਲੀ ਕਿਸੇ ਮੂਵਮੈਂਟ ਦੇ ਨਾਲ ਜੁੜੇ ਹੋਣ ਤੇ ਮੈਜੋਰਿਟੀ ਫਾਈਨਲੀ ਜਿਹੜੀ ਹੈ ਉਹ ਫੋਲੋ ਕਰਦੀ ਹੈ ਉਹਨਾਂ ਨੂੰ। जगदार सिंह जी कहते झूठ ना बोल बंदिया। फिर मोहम्मद याकूब जी कहते हैं कि क्या वाकई कनाडा पर यूएसए का कब्जा कर लेगा? तारा की ਤੁਹਾਡਾ ਕੀ ਖਿਆਲ ਹੈ ਡਾਕਟਰ ਸਾਹਿਬ? ਨਹੀਂ ਇਹ ਠਿੱਠ ਕਰਨਾ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਆ, ਇਹ ਉਹਨੂੰ ਠਿੱਠ ਕਰ ਰਿਹਾ ਕੈਨੇਡਾ ਨੂੰ, ਕਿਉਂਕਿ ਉਹਨਾਂ 'ਚੋਂ ਉਹਨੇ ਜਿਹੜਾ ਹੈ ਉਹ ਮੈਕਸਿਮਮ ਟ੍ਰੇਡ ਕੰਸੈਸ਼ਨ ਲੈਣੇ ਨੇ, ਹੋਰ ਕੋਈ ਨਹੀਂ ਹੈ ਇਹਦੇ 'ਚੋਂ। ਆਲ ਅਬਾਊਟ ਟਰੂਥ ਐਂਡ ਸਿੱਖੀਜ਼ਮ ਫਤਿਹ ਬੁਲਾਉਂਦੇ ਨੇ ਮੁਹੰਮਦ ਯਾਕੂਬ ਜੀ। ਫਿਰ ਕਹਿੰਦੇ इंडिया बहुत खुश है कि यूएसए कनाडा पर कब्जा करने वाला है। और फिर कहते आज सर्दी बहुत ज़्यादा, हाँ जी बड़ी ठंड है जी। और नुपा जी कहते if western white people say that have invited way to extract gold from infant P next day in India, some ministers say we have been extracted gold from P since 10,000 years। ਨੂਪਾ ਜੀ ਤੁਸੀਂ ਤਾਂ ਉਹਦੀ ਐਕਸਪੈਕਟੇਸ਼ਨ ਕਿਹਾ ਵੀ ਮੈਂ ਕਰਨਗੇ। ਆਲਰੇਡੀ ਗਊ ਮੂਤਰ ਦੇ ਵਿੱਚ 골ਡ ਟ੍ਰੇਸਿਸ ਨੇ, ਇਹਦੇ ਉੱਤੇ ਉਹਨਾਂ ਦੀਆਂ ਲੈਬੋਰਟਰੀਆਂ ਰਿਸਰਚ ਕਰ ਰਹੀਆਂ ਕਿ ਜੀ ਇਹ 골ਡ ਹੈ ਉਹ ਕੱਢਣਗੇ। ਸੋ ਉਹ 10,000 ਨਹੀਂ, ਉਹ ਤਾਂ ਉਸ ਤੋਂ ਵੀ ਪਹਿਲਾਂ ਚਲੇ ਜਾਂਦੇ ਨੇ। ਪੰਜਾਬ ਹਿੱਟ ਮੈਸ਼ ਆਪ ਕਹਿੰਦੇ ਨੇ ਕਿ ਡਾਕਟਰ ਦੀ ਕੀ ਕਹਿੰਦੇ ਨੇ ਕਿ ਡਾਕਟਰ ਅਮਰਤਲ ਸਿੰਘ ਕੋਲ ਪਤਾ ਨਹੀਂ ਕੀ ਕਹਿੰਦੇ ਨੇ, ਕਹਿਣ ਦਾ ਮਤਲਬ ਉਹਨਾਂ ਦਾ ਕੀ ਹੈ, ਮਤਲਬ ਉਹਨਾਂ ਨੇ ਠੇਠੀ ਕੀਤਾ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਹੋ ਕੇ। ਹਾਂਜੀ ਰਿਸ਼ੀ ਭਰਤਵਾਜ ਨੇ, ਤੁਸੀਂ ਜਵਾਬ ਦੇ ਦਿਓ। ਭਾਰਦਵਾਜ ਜੀ ਸ਼ੁਕਰੀਆ ਤੁਸੀਂ ਆਏ ਔਰ ਤੁਸੀਂ ਇਹ ਕਹਿ ਰਹੇ ਹੋ ਲੁੱਕ ਐਟ ਹਾਊ ਮੈਨੀ ਮੁਸਲਿਮਸ ਵਿਜ਼ਿਟ ਗੁਰਦੁਆਰਾਜ਼ ਐਂਡ ਹਾਊ ਮੈਨੀ ਹਿੰਦੂਜ਼ ਵਿਜ਼ਿਟ ਗੁਰਦੁਆਰਾਜ਼ and revere Sikh gurus. Hindus and Sikhs are sons of the soil. Muslims by and large don't consider this land to be theirs। ਭਾਰਦਵਾਜ ਜੀ ਇਹ ਤਾਂ ਹੁਣ ਤੁਸੀਂ ਆਲਰੇਡੀ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ,
ਤੁਸੀਂ ਦੇਖ ਲਓ ਕਿ ਵੀ ਬਾਕੀਆਂ ਦਾ ਛੱਡੋ 20 ਕਰੋੜ ਛੋਟੀ ਗਿਣਤੀ ਨਹੀਂ ਹੁੰਦੀ, ਉਹਨਾਂ ਦੇ ਨਾਲ ਤੁਸੀਂ ਕੀ ਸਲੂਕ ਕਰ ਰਹੇ ਹੋ, ਬਾਕੀ ਗੱਲ ਮੁੱਕ ਜਾਂਦੀ ਹੈ। ਸਿੱਖ ਪਹਿਲਾਂ ਵੀ ਅਸੀਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਹਾਂ, ਅਸੀਂ 18ਵੀਂ ਸਦੀ 'ਚ ਵੀ ਲੜੇ, ਉਹ ਭਾਵੇਂ ਮੁਗਲ ਰੂਲਰ ਸੀ ਜਾਂ ਦਰਾ ਖੈਬਰ ਪਾਰ ਦੇ ਹਮਲਾਵਰ ਸੀ। ਅੱਜ ਅਸੀਂ ਹਿੰਦੂਤਵਾ ਦੇ ਖਿਲਾਫ ਖਲੋਤੇ ਹਾਂ। ਕੌਣ ਗੁਰੂ ਦੇ ਸਿਧਾਂਤ ਨੂੰ ਮੰਨਦਾ ਹੈ, ਕੌਣ ਕਿੰਨਾ ਨਹੀਂ ਮੰਨਦਾ, ਇਹ ਸਾਡਾ ਵਿਸ਼ਾ ਨਹੀਂ ਹੈ। ਸਾਨੂੰ ਇੱਕ ਉਹ ਰਸਤਾ ਦਿੱਤਾ ਹੈ, ਔਰ ਸਿੱਖੀ ਦਾ ਰਸਤਾ ਜਿਹੜਾ ਪੰਜਾਬ ਦੀਆਂ ਲੋਕ ਬੋਲੀਆਂ 'ਚ ਹੈ, ਬਾਬਾ ਨਾਨਕ ਸ਼ਾਹ ਫਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ। ਸੋ ਅਸੀਂ ਇਸ ਦੇ ਉੱਤੇ ਯਕੀਨ ਰੱਖਦੇ हैं। याकूब जी कहते हैं कि अगर अफगानिस्तान बॉर्डर नहीं मानता तो फिर हम भी पंजाब के बॉर्डर नहीं मानते, कब तक ईस्ट पंजाब पर इंडिया का कब्जा रहेगा? ਮੁਹੰਮਦ ਯਾਕੂਬ ਜੀ, ਇਹ ਬੜਾ ਸੈਂਸਿਟਿਵ ਇਸ਼ੂ ਹੈ, ਔਰ ਮੈਂ ਆਲਰੇਡੀ 2 ਇਸ ਦੇ ਉੱਤੇ ਸੈਗਮੈਂਟ ਕੀਤੇ ਵੀ ਨੇ। ਔਰ ਇਹ ਚੰਗੀ ਗੱਲ ਹੈ ਕਿ ਪਾਕਿਸਤਾਨ ਹੁਣ ਜਿਹੜਾ ਅਫਗਾਨਿਸਤਾਨ ਨਾਲ ਟੱਕਰ ਹੈ ਉਹਦੇ ਲਈ ਡਿਫਰੈਂਟ ਆਪਸ਼ਨਸ, ਜਿਵੇਂ ਉਹਨਾਂ ਦੇ ISI ਚੀਫ ਤਾਜ਼ਿਕਸਤਾਨ 'ਚ ਗਏ ਨੇ, ਔਰ ਵੁਹਾਨ ਜਿਹੜਾ ਕਾਮਨ ਜਿਹਦੇ ਚਾਈਨਾ ਔਰ ਇਹ ਸਾਰਾ ਪਾਕਿਸਤਾਨ ਅਫਗਾਨਿਸਤਾਨ ਲੱਗਦਾ ਹੈ, ਉਸ ਦੇ ਉੱਤੇ ਵੀ ਜਿਹੜਾ ਉਹ ਅਜ਼ਾਰੇਦਾਰੀ ਕਰਨ ਦੀ ਲਾਈਨ ਹੈ। ਸੋ ਇਹਦੇ 'ਤੇ ਅਸੀਂ ਸਮਝਦੇ ਹਾਂ ਕਿ ਇਹਨੂੰ ਕਾਫੀ ਇਹ ਸਮਝਦਾਰੀ ਨਾਲ ਹੈਂਡਲ ਕਰਨ ਦੀ ਸਿਚੁਏਸ਼ਨ ਹੈ, ਕਿਉਂਕਿ ਇੰਡੀਆ ਤਾਲਿਬਾਨ ਹਕੂਮਤ ਰਾਹੀਂ ਅਫਗਾਨਿਸਤਾਨ 'ਚ ਜਿਹੜਾ ਉਹਨੂੰ ਇਸਤੇਮਾਲ ਕਰਕੇ ਪਾਕਿਸਤਾਨ ਦੇ ਵਿੱਚ ਅੰਦਰੂਨੀ ਦਹਿਸ਼ਤਗਰਦੀ ਕਰਨਾ ਚਾਹੁੰਦਾ ਹੈ, ਜਿਹੜਾ ਪਾਕਿਸਤਾਨ ਨੂੰ ਹਰ ਹਾਲਤ 'ਚ ਰੋਕਣਾ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ। Predator कहते हैं डॉक्टर साहब, I feel sometimes in 2020 on the name of a COVID drug, quietin like tablets gives to USA as help. Maybe that was a huge drug fentanyl export to West by the Gujarat company. ਪ੍ਰੈਡੇਟਰ ਜੀ, ਉਸ ਵੇਲੇ ਸਾਡੇ ਟਰੰਪ ਸਾਹਿਬ ਨੂੰ ਵੀ ਜਿਹੜਾ ਬੁਖਾਰ ਚੜਿਆ ਹੋਇਆ ਸੀ, ਉਹ ਇਹ ਸਮਝਦੇ ਸੀ ਕਿ ਵੀ ਇਹ ਕੁਨੀਨ ਐਕਸਟਰਾ, ਉਹਨਾਂ ਨੇ ਰਾਦਰ ਕਿਹਾ ਸੀ ਵੀ ਐਕਸਟਰਾ ਭੇਜੋ, ਹਾਲਾਂਕਿ ਕੁਨੀਨ ਦਾ ਕੋਈ ਲਾਗਾ ਦੇਗਾ ਨਹੀਂ ਸੀ। ਇਹ ਇੱਕ ਵੱਖਰੀ ਕਹਾਣੀ ਹੈ ਵੀ ਉਹਨਾਂ ਨੇ ਉਹ ਆਪਣੇ ਸਰਜਨ ਜਨਰਲ ਨੂੰ ਵੀ ਜਿਹੜਾ ਬੜਾ ਸੁਲਝਿਆ ਹੋਇਆ ਸੀ, ਕਈ 3-4 ਐਡਮਿਨਿਸਟ੍ਰੇਸ਼ਨ, ਉਹਨੂੰ ਵੀ ਠਿੱਠ ਕਰਦੇ ਸੀ ਪਬਲਿਕਲੀ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਫੈਂਟਨਾਈਲ ਜਿਸ ਲੈਵਲ ਦੇ ਉੱਤੇ ਆ 2 ਕੰਪਨੀਆਂ ਹੁਣ ਇੱਥੇ ਇੰਡਾਇਕਟ ਹੋਈਆਂ, ਫੜੇ ਗਏ ਨੇ, ਇਹ ਬਹੁਤ ਵੱਡੇ ਪੈਮਾਨੇ ਤੇ ਉਹਨਾਂ ਨੂੰ ਲੱਗਾ ਵੀ ਇਹ ਤਾਂ ਡਰੱਗ ਨਿਰਾ ਪੈਸਾ ਹੀ ਪੈਸਾ ਹੈ, ਕਿਉਂਕਿ ਫੈਂਟਨਾਈਲ 100 ਟਾਈਮਸ ਮੋਰ ਪੋਟੈਂਟ ਹੈ, ਹੈਰੋਇਨ ਦੇ 50 ਟਾਈਮਸ ਮੋਰ ਪੋਟੈਂਟ ਹੈ ਦੈਨ ਦਾ ਓਪੀਅਮ। ਸੋ ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਦੋਂ ਕਿ ਉਹਨਾਂ ਨੇ ਇਹ ਕਨੈਕਸ਼ਨ ਗੁਜਰਾਤੀ ਕੰਪਨੀਆਂ ਨੇ ਬਣਾਇਆ। ਕਰਮ ਸਿੰਘ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਨੀਲਮ ਖੋਰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਟ ਵੁੱਡ ਬੀ ਅ ਵੈਰੀ ਗੁੱਡ ਮੂਵ ਟੂ ਸਟਾਰਟ ਅ ਨਿਊ ਕੌਮੀ ਪਾਰਟੀ। ਦੇਖੋ, ਪੰਜਾਬ 'ਚ ਹੁਣ 8 ਤਰੀਕ ਦੀ ਇੱਕ ਮੀਟਿੰਗ ਹੈ ਨਾ, ਬਾਦਲ ਕਿਆਂ ਨੇ ਰੱਖੀ, ਸੁਧਾਰ ਵਾਲਿਆਂ ਨੇ ਸਰਬਜੋਤ ਸਿੰਘ ਬੇਦੀ ਦੇ ਥੱਲੇ ਜਲੰਧਰ 'ਚ ਰੱਖੀ ਹੈ। ਇਸ ਵੇਲੇ ਤਾਂ ਘਮਸਾਨ ਹੀ ਹੈ, ਇਹਦੇ 'ਚੋਂ ਪਤਾ ਨਹੀਂ ਕੀ ਨਿਕਲਣਾ ਹੈ। ਫਿਰ ਪੰਜਾਬ ਹਿੱਟ ਕਹਿੰਦੇ ਨੇ ਕਿ 90% ਕੇਸ ਚੋਂ ਯੂਪੀਏ ਜਿਹੜਾ ਚੋਂ ਬਰੀ ਹੋ ਜਾਂਦੇ ਆ ਲੋਕ, ਫਿਰ ਜਾਣ ਬੁੱਝ ਕੇ ਲੱਗਿਆ ਕੇਸ ਯੂਪੀ ਦਾ ਬੇਲ ਬਾਹਰ ਨਹੀਂ ਆਉਂਦੇ। ਓਕੇ, ਰਸ਼ਬ ਨੰਬਰ ਜੀ ਕਹਿੰਦੇ ਰਿਸ਼ੀ ਭਾਰਤਵਾਜ ਨੂੰ ਜਵਾਬ ਦਿੱਤਾ ਉਹਨਾਂ ਨੇ। ਫਿਰ ਪੰਦੇਰ ਉਹਨਾਂ ਦਾ ਸੇਮ ਹੀ ਮੇਰੇ ਕੋਲ ਕੁਐਸਚਨ ਹੈਗਾ। ਓਕੇ, ਫਿਰ ਚੰਚਲ ਸੰਧੂ ਜੀ ਵੀ, ਔਰ ਇਸ ਬਲਿਹਾਰ ਸਿੰਘ ਕੰਗ ਜੀ ਵੀ, ਹਰਵਿੰਦਰ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਗੁਰਜੀਤ ਸਿੰਘ ਜੀ, ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਸਲਾਮ, ਨਿਹੰਗ ਸਿੰਘ ਜੀ ਵੀ, ਫਿਰ ਸਤਾਨ ਬੁਆਏ ਜਵਾਬ ਦਿੰਦੇ ਰਿਸ਼ੀ ਭਾਰਤਵਾਜ ਨੂੰ, ਮੁਹੰਮਦ ਯਾਕੂਬ ਜੀ ਵੀ, ਫਿਰ ਇਸੇ ਤਰ੍ਹਾਂ ਹਾਂਜੀ ਮੁਹੰਮਦ ਹਾਂਜੀ ਫਿਰ ਆ ਗਏ ਨੇ ਰਸ਼ਦ ਮਨਵਰ ਕਹਿੰਦੇ ਵੀ ਪਾਕਿਸਤਾਨੀ ਪੰਜਾਬੀ ਲਵ ਦਾ ਗ੍ਰੇਟ ਬਾਬਾ ਗੁਰੂ ਨਾਨਕ ਸਾਹਿਬ ਜੀ, as much as any other Sikh in the world, Sikh don't worship idols and worship one Rabb like Muslim of the world। ਰਮਨ ਸਿੰਘ ਖਾਲਸਾ ਜੀ ਵੀ, ਫਿਰ ਇਸ ਤਰ੍ਹਾਂ ਹਾਂਜੀ ਅਮਨ ਸਿੰਘ ਖਾਲਸਾ ਫਿਰ ਦੁਬਾਰਾ, ਫਿਰ ਮਨਜੀਤ ਸਿੰਘ ਢਿੱਲੋਂ ਜੀ ਵੀ, राजवंत कौर पता नहीं की कहना चाहते, श्रीमान भारद्वाज ਨੂੰ कुछ कहना चाहते, पाकिस्तान की किताबें हमारे बारे में लिखा है, पहले ये देखो भारत की किताबों में क्या लिखा है। हाँ नहीं, ये तो दोनों पास ही इस मामले च ਜਿਹੜੀ ਹੈ ਨਫ਼ਰਤ ਰਹੀ ਹੈ। ਹਾਂਜੀ, ਹੁਣ ਪੰਜਾਬ ਪਾਕਿਸਤਾਨੀ ਪੰਜਾਬ ਦੇ ਵਿੱਚ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਾਂ ਦੂਸਰਿਆਂ ਨੂੰ ਉਹ ਉਹਨਾਂ ਦਾ ਇੱਕ ਨਵਾਂ ਸਟੇਚਰ ਦੇ ਤੌਰ ਤੇ ਦੇਖ ਰਹੇ ਨੇ, ਪਰ ਕਿਉਂਕਿ 47 ਦੀ ਵੰਡ ਤੋਂ ਬਾਅਦ ਨਫ਼ਰਤ ਸੀ ਔਰ ਉਹਨੂੰ ਹਿੰਦੂਆਂ ਨੇ ਵੀ ਟੂ ਦਾ ਹਿਲਟ ਯੂਜ਼ ਕੀਤਾ ਹੈ ਮੁਸਲਮਾਨਾਂ ਦੇ ਖਿਲਾਫ,
ਔਰ ਦੂਸਰੇ ਪਾਸੇ ਵੀ ਟੂ ਦਾ ਹਿਲਟ ਉਹ ਹਿੰਦੂਆਂ ਔਰ ਸਿੱਖਾਂ ਦੇ ਖਿਲਾਫ ਉਹ ਸੀ, ਪਰ ਇਹ ਹੁਣ ਟੁੱਟ ਰਿਹਾ ਰੁਝਾਨ। ਪਰਨੀਤ ਸੇਠੀ ਵਲੌਗਸ ਵੀ ਔਰ ਫਿਰ ਇਸੇ ਤਰ੍ਹਾਂ ਹਾਂਜੀ ਰਸ਼ਤਮ ਨੰਬਰ ਜੀ ਡਾਕਟਰ ਸਾਹਿਬ my uncle knows Persian language and he told me in Persian stan means earth okay ਫਿਰ ਇਸ ਤਰ੍ਹਾਂ ਬਲਵੰਤ ਸਿੰਘ ਜੀ ਵੀ ਸੁਖਵਿੰਦਰ ਸਿੰਘ ਜੀ ਵੀ ਅਮਨ ਸਿੰਘ ਖਾਲਸਾ ਨਹੀਂ ਜੀ ਇਵਨ ਹਿੰਦੀ ਚ ਵੀ ਸਥਾਨ ਹੈ, ਜਦੋਂ ਥੱਥਾ ਨਹੀਂ ਹੈ ਇਹਦੇ ਚ ਸਥਾਨ ਆ ਜਾਂਦਾ ਹੈ। ਔਰ ਪਰ ਫਿਰ ਵੀ ਅਸੀਂ ਓਪਨ ਰੱਖਿਆ ਵੀ ਜੇ ਕੱਲ ਨੂੰ ਖਾਲਿਸਤਾਨ ਦੇ ਸ਼ਹਿਰੀਆਂ ਨੂੰ ਲੱਗੇ ਵੀ ਉਹਨਾਂ ਨੇ ਕੋਈ ਨਵਾਂ ਨਾਂ ਰੱਖਣਾ ਹੈ ਉਹ ਰੱਖ ਸਕਦੇ ਨੇ। ਅੱਜ ਅਸੀਂ ਇਸ ਦੇ ਥੱਲੇ ਇਸ ਝੰਡੇ ਥੱਲੇ ਹੀ ਜੂਝਾਂਗੇ। ਹਾਂਜੀ ਸਾਡਾ ਮੁਹੰਮਦ ਯਾਕੂਬ ਜੀ ਥੈਂਕਸ ਕਰਦੇ ਨੇ, ਸ਼ੁਕਰੀਆ ਕਰਦੇ ਨੇ, ਚੜ੍ਹਦੀ ਕਲਾ ਕਹਿੰਦੇ ਨੇ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV ਰਿਫੋਰਮ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।